ਬਾਇਓਡੀਨ ਰਖਾ ਕੇ ਟੂਬ ਲਵਾ ਕੇ ਪੱਟੀ ਉਹਨੇ ਕਰਤੀ ਤੇ ਖੂਨ ਸ਼ੁਰੂ ਹੋ ਗਿਆ ਤੇ ਫੌਰੀ ਕਹਿੰਦਾ ਇਸੇ ਲੈ ਹੀ ਜਾਓ। ਸੇਬ ਦੇ ਵਿੱਚ ਹੀ ਹੁੰਦੀ ਉਹ, ਸੇਬ ਦੇ ਨਾਲ ਲੈਦਾ ਤੇ ਛਾਪਰ ਚ ਪਾ ਕੇ ਆਕਸੀਜਨ। ਮੈਂ ਤੇ ਤੜਾ ਸਾਜੀ ਆਕਸੀਜਨ ਕਦੋਂ ਲੜਨਾ ਵਾ ਮੈਂ ਚੱਕਣ ਲਿਆ ਕੰਮ ਪਰ ਮੈਂ ਇਸ਼ਾਰਾ ਵੀ ਕੀਤਾ ਵੀ ਤੂੰ ਇੰਜ ਹੁਣ ਭਾਈ ਮਿੱਠਾ ਜੀ ਇੰਨੀ ਕੁ ਝਰੀਟ ਆ ਚੁੱਲੇ ਵਾਸਤੇ 3 ਟਾਂਕੇ ਲਾਤੇ ਉਹਨੇ, ਉਹ ਐ ਸੀਗਾ ਡਾਕਟਰ ਐ ਉਹ ਕਿਹਾ ਓਏ ਓਏ ਆ ਕਿਉਂ ਆ अस्सलाम वालेकुम। टी टाइम में खुश आमदीद पुरानी शर्ट के साथ। ਜ਼ਿਆਦਾ ਹੀ ਅੱਛੀ ਲੱਗਣ ਲੱਗੀ ਤੁਹਾਨੂੰ हाँ जी, ਅੱਲਾਹ ਖੈਰ ਯਾਰ ਕੱਪੜੇ ਪਾਉਣ ਨੂੰ ਦਿਲ ਨਹੀਂ ਕਰਦਾ ਨਵੇਂ, ਮੌਸਮ ਚੇਂਜ ਆ ਰਿਹਾ ਨਾ ਅੱਗੇ ਕਿਤੇ ਜਾਣ ਨੂੰ ਦਿਲ ਨਹੀਂ ਕਰਦਾ, ਭਈਆ ਸਾਹਿਬ ਜੀ ਕੁਛ ਖਾਣ ਪੀਣ ਨੂੰ ਦਿਲ ਨਹੀਂ ਕਰਦਾ। ਅੱਛਾ ਜੀ आवाजारी ही आवाजारी है जिंदगी में। ਸਿਰਫ ਸੌਣ ਨੂੰ ਦਿਲ ਕਰਦਾ ਸਤਾ ਜੀ 18 ਘੰਟੇ ਸੁੱਤੇ ਰਹੀਏ। ਅੱਲਾ ਮਾਫੀ ਦੇ ਅਸੀਂ ਦੇਖੋ ਅਸੀਂ ਓਪਨ ਹੈਂਡ ਹੈਗੇ ਓਪਨ ਮਾਈਂਡ ਹੈਗੇ ਸਾਨੂੰ ਕਿਸੇ ਸ਼ਹਿਰ ਦਿਲ ਨਹੀਂ ਕਰਦਾ। ਇਹਦੀ ਵਜ੍ਹਾ ਸਾਜੀਦ ਤੁਸੀਂ ਆਪਣਾ ਸਾਰਾ ਕੁਝ ਛੱਡ ਕੇ ਦੁਬਈੋਂ ਇੱਥੇ ਸਾਡੇ ਲਈ ਆਉਂਦੇ ਜੀ ਹਾਏ ਹਾਏ ਤੇ ਅਸੀਂ ਤੁਹਾਡਾ ਕਰਕੇ ਸਾਰਾ ਕੁਝ ਛੱਡ ਕੇ ਇੱਥੇ पैर ਦਾ ਸੁਣਾ, ਠੀਕ ਹੈ ਮਸਲਾ ਠੀਕ ਹੈ ਮੌਜਾਂ ਲੱਗੀਆਂ ਵਾ ਕਾਈ ਵੀ ਯਾਰ ਟਾਂਗੇ ਖਿਲਾਏ ਕਿ ਨਹੀਂ? ਨਹੀਂ ਉਹ ਕਦੋਂ ਖਿਲਾਉਣੇ ਸੀ ਟਾਂਕੇ? ਸਾਜੀ ਅੱਜ 7 ਦਿਨ ਹੋਏ ਨੇ, ਅੱਜ ਦੇ ਦਿਨ ਦਾ ਜ਼ਿਪਲ ਵਾਲਾ ਉੱਤੇ 21 ਦਿਨਾਂ ਬਾਅਦ ਸਲਾਈ ਸ਼ਾਇਦ ਅੰਦਰੋਂ ਬੱਚੇ ਨਿਕਲ ਆਉਣ। ਬੱਚਿਆਂ ਦੇ ਜੋ ਸਕੂਲ ਖੁੱਲਣੇ ਨਾ ਸਾਹਿਬ ਜੀ ਉਦੋਂ ਟਾਂਗੇ ਖਲਾਉਣੇ। ਖਿਲਾਲਾ ਟਾਂਕੇ, ਹੁਣ ਕੀ ਕਰਨਾ ਹੁਣ? ਫੁੱਫੋ ਆਈ ਹੈ ਜੀ ਇਹਦੀ ਮਾਸ਼ਾਅੱਲਾ ਪਾਈ ਆ ਮਠਿਆਈ ਲੈ ਕੇ, ਕਹਿੰਦੀ ਜ਼ਿੰਦਗੀ ਦੀ ਪਹਿਲੀ ਸੱਟ ਲੱਗੀ ਮੇਰੇ ਭਰਾ ਦੇ ਮੁੰਡਿਆਂ ਦੇ। ਅੱਛਾ ਅੱਗੇ ਸਿਸਟਰ ਆਈਆਂ ਹੁਣ ਪੁੱਠੋ ਵੀ ਆ ਗਈ। ਮਾਮੂ ਵੀ ਆਇਆ ਵਾ ਉਹ ਕਿੰਨੇ ਜਣੇ ਆ ਗਏ ਯਾਰ? 4 ਭੈਣਾਂ ਮਾਸ਼ਾਅੱਲਾ ਸਾਡੀਆਂ ਆ ਗਈਆਂ, ਅੱਗੋਂ ਫੁੱਫੋ ਵੀ ਆ ਗਈ। ਕੀ ਗੱਲ ਖੈਰ ਆ? ਤਾਂ ਜੀ ਗਲੀ ਚ ਕਨਾਤਾ ਲਾ ਕੇ ਬੰਦ ਕੀਤੀ ਆ, ਮੰਜੀਆਂ ਬਾਹਰ ਡੱਠਣ ਡਈਆਂ, ਪੱਖੇ ਮੰਗਣ ਡਏ ਆ, ਜਿੱਦਾਂ ਜਾਂਚ ਨਹੀਂ ਕੀਤੀ ਕੋਈ ਬੈੱਡ ਬੰਜੀਆਂ ਬਿਸਤਰੇ ਹਾਂ ਸਾਜੀ ਸਾਡੇ ਇੰਨੀ ਘਨੋਣੀ ਹੈ ਤੇ ਕਿਹੜਾ ਵੀ ਤੇਰੀਆਂ ਬੋਟੀਆਂ ਲੈਦਾ ਹੋ ਗਈਆਂ। ਸਾਜੀ ਜਿੰਨਾ ਪਿਆਰ ਜ਼ਿਆਦਾ ਹੋਵੇ ਉਹਦਾ ਪਤਾ ਵੀ ਜ਼ਿਆਦਾ ਲੋਕ ਲੈਣ ਆਉਂਦੇ ਨੇ। ਸਹੀ ਗੱਲ ਦੋਸਤਾਂ 'ਚ ਕੋਈ ਨਹੀਂ ਆਇਆ, ਅੱਛਾ ਦੋਸਤਾਂ 'ਚ ਕੋਈ ਨਹੀਂ ਹੈ? ਸਿਰਫ ਇੱਕ ਮੁੰਡਾ ਵਾ ਦਿਲਾਵਰ ਨਹੀਂ, ਉਹ ਜਿਨ੍ਹਾਂ ਕੋ ਰਾਤ ਸਾਰੀ ਜਾ ਕੇ ਤੇ ਹਾਲਾ ਲਾਲਾ ਤੇ ਮਹਿਫਲਾਂ ਤੇ ਉਹਨਾਂ 'ਚ ਕੋਈ ਨਹੀਂ ਆਇਆ। ਹਾਂਜੀ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਮੈਨੂੰ ਸੱਟ ਲੱਗੀ ਹੈ, ਹਾਂਜੀ। ਲੇਕਿਨ ਕੋਈ ਨਹੀਂ ਆਇਆ। ਉਹਨਾਂ ਕਿੱਦਾਂ ਵਿਚਾਰੇ ਉਹਨਾਂ ਨੂੰ ਪਤਾ ਜਾਈਏ ਕਿਹੜੇ ਮੂੰਹ ਨਾਲ ਸਹੀ ਗੱਲ ਸਰ। ਕੀ ਕੁਛ ਜਾ ਕੇ ਬੰਦਾ ਕੋਈ ਚਲੋ 200-400 500 ਕੋ ਫਲ ਕੋ ਹਿਸਾਬ, ਵਿਚਾਰੇ ਸਾਰੇ ਤੇ ਮੇਰੇ ਵਰਗੇ ਆ। ਇਹ ਚੀਜ਼ ਨਹੀਂ ਸਤਾਜੀ ਕੋਈ ਠੀਕ ਠਾਕ ਸੱਟ ਵੀ ਹੁੰਦੀ ਯਾਰ ਦੋਸਤ ਬੁਲਾਉਣ ਵਾਲੀ। ਹੁਣ 3 ਟਾਂਕੇ ਆ, ਯਾਰ ਦੋਸਤ ਅਗਲਾ ਦਿਹਾੜੀ ਤੋੜ ਕੇ ਹੁਣ ਦਿਹਾੜੀ ਵਾਲੇ 25 ਜਮਾਲ ਦੀ ਦਿਹਾੜੀ 3000 ਦਿਹਾੜੀ ਆ, 60 ਟਕੇ ਦੀ ਨਹੀਂ। ਸਹੀ ਗੱਲ ਹੁਣ 3000 ਤਿੰਨ ਟਾਂਕੇ ਲਾ ਲਿਓ, ਹੁਣ ਮੈਂ ਇੱਥੇ ਪੀਕੋ ਕਰਾ ਕੇ ਬਹਿ ਜਾਵਾਂ। ਯਾਰ ਹੁਣ ਜਮਾਲ ਨੂੰ ਬੁਲਾਉਣ ਵਾਸਤੇ ਕੀ ਆਰੇ ਤੇ ਚਲਾ ਜੇ? ਨਹੀਂ ਨਹੀਂ ਹੁਣ ਚਾਹੀਦਾ ਨਾ ਕਿਤੇ ਆਹ ਪਾੜਾ ਪਿਆ ਹੋਵੇ ਬੰਦਾ, ਇੰਜ ਬੰਦਾ ਉੱਠ ਕੇ ਵੀ ਨਾ ਫੇਰ ਜਮਾਲ ਆਏਗਾ ਸਿਰਫ ਫੇਰ ਜਮਾਲ, ਹਾਂ। ਪਾੜੇ ਤੇ ਸਿਰਫ 3000 ਛੱਡ ਕੇ ਆਏਗਾ। ਹਾਂਜੀ 20 ਟਾਂਕਿਆਂ ਤੇ ਹੁੰਦਾ ਸਾਹਿਬ ਜੀ ਉਹ। ਤੂੰ ਤੇ ਗਿਆ ਨਾ ਹਰ ਇੱਕ ਨੂੰ ਤਾਂ ਕਹਿਣ ਡਿਆ ਆਪੀਆਂ ਨੂੰ ਸਾਰੇ ਥੱਲੇ ਵਿਚਾਰੇ ਫਿਰਨ ਡਏ ਆ। ਹਾਂ ਇਹ ਟਾਂਕੇ ਖੁੱਲਣੇ ਆ, ਢੋਣੀ ਤੇ ਟਾਂਕੇ ਖੁੱਲਣੇ, ਸਾਰੇ ਕੋਹਰਾ ਮਚਿਆ ਪਿਆ ਉੱਤੇ। ਤੇ ਟਾਂਕੇ ਦੇਖ ਲਓ ਕਿਆਸੇ ਆ, ਦਿਲ ਕਰੇ ਆਪੇ ਖੁੱਲ ਗਏ ਹੁਣ ਅੰਦਰ। ਨਹੀਂ ਲੱਗੇ ਨੇ। ਮੈਂ ਕੱਲ ਦੇਖਿਆ ਪੱਟੀ ਸਾਜੀ ਚਾਹੁੰਦਾ ਵਾ ਕਿ ਮੇਰਾ ਸੀਨਾ ਖੁੱਲਿਆ ਹੋਵੇ, ਵਿੱਚੋਂ ਦਿਲ ਧੜਕਦਾ ਨਜ਼ਰ ਆਵੇ ਤੇ ਫਿਰ ਕਹੀ ਹਾਂ ਉਹਨੂੰ ਨਹੀਂ ਬੜਾ ਅਫਸੋਸ ਹੋਇਆ। ਏਦਾਂ ਹੋਣਾ ਜੀ ਸਾਜੀ ਰੋਂਦੇ ਆਉਂਦੇ ਇਹਦਾ ਪਤਾ ਲੈਣ, ਇਹਦਾ ਜ਼ਖਮ ਤੇ ਇੱਕ ਲਫਟ ਦੇਣ ਲੱਗ ਜਾਂਦੇ। ਆਹ ਕੀ ਗੱਲ ਹੈ? ਨਾਲੇ ਕੋਈ ਵੱਡੀ ਸੱਟ ਲਵਾ ਬੰਦੇ ਵਾਲੀ। ਸਟਾਨ ਦੇਸੀ ਘਿਓ ਵੀ ਅੱਛਾ ਤੇ ਉਹ ਫਿਰ ਕੀ ਮਹੱਲੇ 'ਚ ਮਤਲਬ ਰੌਣਕ ਚਹਿਲ ਪਹਿਲ ਹੋਈ ਪਈ ਐ ਇਸ ਟਾਈਮ ਗਲੀ 'ਚ ਇੰਨੀ ਕੁ ਸੱਟ ਤੋਂ? ਅੱਲਾ ਖੈਰ ਕਰੇ। ਚਲੋ ਉਹ ਕਹਿੰਦੇ ਕਿ ਸ਼ੁਕਰ ਆ ਮਤਲਬ ਸਾਡੇ ਅੱਖ ਬਚ ਗਈ। ਅੱਜ ਨੇ ਐਂ ਤਾਂ ਰਿਸਕ ਰਹਿਣਾ। ਆਹੋ ਕਹਿੰਦਾ ਯਾਰ ਪੈਰ ਦੇ ਵਿੱਚੋਂ ਗੋਲੀ ਨਿਕਲ ਕੇ ਅੱਖ 'ਚ ਵੱਜੀ। ਕਹਿੰਦਾ ਉਹ ਕਿੱਦਾਂ ਕਹਿੰਦਾ ਖਾਰ ਲੱਤ ਨਾਲ ਖਾਰਿਸ਼ ਕਰਨ। ਆਹੋ ਨਹੀਂ ਜਿਹਨੇ ਮੋਟਰਸਾਈਕਲ ਮਾਰੀ ਆ ਨਾ ਉਹਨੂੰ ਸਜ਼ਾ ਹੋਈ ਆ। ਸਿਰਫ ਇਸ ਤੋਂ ਕੋਈ ਯਾਰ ਤੂੰ ਬੱਚਾ ਹਲਕਾ ਜਿਹਾ ਪਛ ਪਾਇਆ, ਕੋਈ ਬੱਚਾ ਸਹੀ ਤਰ੍ਹਾਂ ਚੜਾਈ ਨਹੀਂ ਬੱਚੇ ਤੇ ਪਾੜ ਨਹੀਂ ਪਾਇਆ ਵੱਡਾ। ਨਹੀਂ ਉਹਨੂੰ ਮੈਂ ਫੜ ਲਿਆ, ਮੱਛ ਜੇਲ੍ਹ 'ਚ ਭੇਜਤਾ ਉਹਨੂੰ, ਬਲਕਿ 2 ਮੱਛ ਜੇਲ੍ਹ 'ਚ ਭੇਜਤਾ। ਅੱਛਾ ਜੀ ਯਾਨੀ ਕਿ 3 ਟਾਂਕਿਆਂ ਦੇ ਹੀ। ਹਾਂ ਲੈ ਇੱਕ ਟਾਂਕੇ ਤੇ ਪਾਈ ਜਾਣਾ। ਤੈਨੂੰ ਪਤਾ ਆ ਜਿਹੜੀ ਉਂਗਲੀ ਨੇ ਸ਼ਹਾਦਤ ਵਾਲੀ ਫੋਟਾ ਫੋਟਾ ਆ ਉਂਗਲ ਜਿਹੜੀ ਹਾਂਜੀ ਇਹਦਾ ਪਰਚਾ ਹੀ ਲੈਦਾ ਵਾ ਪੂਰੇ ਜਿਸਮ ਨਾਲੋਂ ਇਹਦਾ। ਇਹਦਾ ਮਤਲਬ ਕਿਦਾਂ ਹੈ? ਸਰ ਜੀ ਇਹਦੀ ਇੱਕ ਗੇਮ ਆ ਨਾ, ਇਹਦੀ ਲੌਜਿਕ ਦਾੜ ਦਾ ਅਕਸਰ ਤੂੰ ਦੇਖਿਆ ਕੋਈ ਅੱਲਾ ਮਾਫੀ ਦੇਵੇ ਦੰਦ ਨਾ ਟੁੱਟੇ ਕਿਸੇ ਦਾ। ਦੰਦ ਦਾ ਹੱਡੀ ਹੈ ਨਾ, ਹੱਡੀ ਆ, ਦੰਦ ਦਾ ਪਰਚਾ ਬਹੁਤ ਬੁਰਾ ਵਾ। ਨਹੀਂ ਉਂਗਲ ਤਾਂ ਲੈਦਾ ਕਾਤੋਂ ਮਤਲਬ ਐਸ ਉਂਗਲ ਦਾ ਹੈ ਕੋਈ ਰੌਲਾ। ਅੱਛਾ ਅੱਛਾ ਯਾਰ ਇਸ ਵਾਰ ਇਹ ਬੁਲਾਉਣਾ ਬੰਦ ਹੋ ਜਾਂਦਾ ਨਾ। ਉਹ ਕਿ ਵਾਰ ਐਂ ਗੱਲ ਸੁਣੀ ਯਾਰ ਤੁਸੀਂ ਦੋਵੇਂ ਉੱਧਰ ਨਿਕਲ ਜਾਓ। ਬੰਦਾ ਤੂੰ ਵੀ ਔਰ ਵੀ ਇਹਦਾ ਨਾ ਦੇਣਾ ਵਾ। ਆ ਚੱਕਰ ਕਿਉਂਕਿ ਸਾਰੇ ਉਂਗਲ ਦੇ ਨਾਲ ਤੁਸੀਂ ਸਾਰੀ ਦਿਹਾੜੀ ਕੰਮ ਕਰਦੇ ਆ। ਕਿੰਨੇ ਦਿਨ ਇਸ਼ਾਰੇ ਕਰਦੇ। ਇਹ ਬਾਤ ਸਹੀ ਗੱਲ। ਸਾਜੀ ਐ ਨਹੀਂ ਨਾ ਕਰ ਸਕਦੇ, ਐਂ ਹੀ ਹੁੰਦਾ। ਹਾਂ ਤੂੰ ਬਾਹਰ ਆ ਵੈਸੇ ਚੀਜ਼ੀ ਦਾ ਵੀ ਲੈਦਾ ਪਰਚਾ ਹੋਣਾ ਚਾਹੀਦਾ। ਚੀਜ਼ੀ ਦਾ ਪਰਚਾ ਨਾ ਹੋਵੇ, ਹਲਕੀ ਸ਼ਿਕਾਇਤ ਹੋ ਜਾਵੇ ਜਿੰਨੀ ਛੋਟੀ ਆ। ਹਾਂ ਨਹੀਂ ਦਾੜ ਦਾ ਹੁੰਦਾ ਪਰਚਾ, ਮੈਂ ਸੁਣਿਆ ਦਾੜ ਦਾ ਬਹੁਤ ਬੁਰਾ ਪਰਚਾ। ਕਾਰਡ ਵੈਰੀ ਦੁਸ਼ਮਣ ਦੀ ਵੀ ਨਾ ਟੁੱਟੇ।
ਲੇਕਿਨ ਅੱਜ ਤੱਕ ਸਾਜੀ ਦੀ ਲੌਜਿਕ ਨਹੀਂ ਪਤਾ ਲੱਗੀ ਕੋਈ ਬੜੇ ਬੰਦੇ ਆ ਜਾਣ ਕੇ ਦਾੜ ਤੋੜ ਕੇ ਪਰਚਾ ਕਰਾਉਣ ਚੱਲ ਜਾਂਦੇ ਲੜਾਈ ਤੋਂ ਬਾਅਦ। ਤੇ ਉਸਤਾਦ ਜੀ ਡਰਾਮੇ ਕਰਦੇ ਵੇਲੇ ਚੁਰ ਕਰਕੇ ਤੂੰ ਥਾਣੇ ਚਲ ਜਾ। ਦਾੜ ਨਹੀਂ ਚਬੜਾ ਸਾਜੀ ਜਬੜਾ ਦੰਦ ਕੋਈ ਵੀ, ਸਾਰਾ ਬੱਤੀਆਂ ਦੰਦ ਇੱਕ ਵੀ, ਕੋਈ ਵੀ, ਸਾਰੇ ਹੀ ਨਹੀਂ। ਤੇ ਜਾੜ ਤਾਂ ਡੇਂਜਰਸ ਆ, ਜਾੜ ਦਾ ਡੈਂਡ ਨਹੀਂ, ਦਾੜ ਦਾ। ਜਾੜ ਦਾ ਦਾੜ ਦੰਦ ਕੋਈ ਵੀ ਯਾਰ, ਮਤਲਬ ਦੰਦ ਹੀ ਹੈ ਨਾ। ਬੀੜ ਦੇ ਅੰਦਰ ਏਰੀਆ ਹਾਂ ਜਿਹੜੇ ਬੱਤੀ ਹੈ ਨਾ ਤੁਹਾਡੇ, ਇਹਨਾਂ ਚੋਂ ਇੱਕ ਦੰਦ ਨਾ ਉਸਤਾਦ ਜੀ ਮੈਂ ਇੱਕ ਪੈਗਾਮ ਦੇਣਾ ਚਾਹੁੰਦਾ, ਸੱਟ ਲੱਗਣਾ ਮੈਨੇ ਨਹੀਂ ਦਿਖਾਉਂਦਾ, ਸੱਟ ਲੱਗੀ ਇੱਕ ਮਾਹੌਲ ਖਤਮ ਹੋ ਗਿਆ। ਖੂਨ ਜਿਹੜਾ ਨਿਕਲਿਆ ਉਹ ਉਸਤਾਦ ਜੀ ਲੱਤ ਭਰ ਗਈ ਸੀ, ਇਧਰੋਂ ਇਧਰ ਟੁੱਟੀ ਖੁੱਲ ਗਈ ਕਿਸੇ ਉਹ ਤੇਰਾ ਕਿਤੇ ਬੜਾ, ਤੇਰਾ ਮੇਰੇ ਸੁਲਤਾਨ ਵਾਲਾ ਖੂਨ ਆ ਵੀ ਲੱਭਣਾ ਹੀ ਨਹੀਂ ਕਿਤੋਂ। ਕਹਿੰਦਾ ਮੈਂ ਤੁਰਿਆ ਉਹਨੇ ਤੇ ਖੂਨ ਕਹਿੰਦਾ ਲੋਕਾਂ ਦੇ ਛਿੱਟੇ 'ਚ ਪੈ ਜਾਂਦੇ। ਤੂੰ ਆਰੇ ਚੱਲ ਰਿਹਾ। ਸਹੀ ਗੱਲ ਆ। ਨਹੀਂ ਸੱਟ ਲੱਗ ਗਈ ਕੋਈ ਮਸਲਾ ਨਹੀਂ, ਕਮ ਸੇ ਕਮ ਰੁਕ ਕੇ ਉਹਨੂੰ ਪੁੱਛੋ ਕਿ ਯਾਰ ਬਾਈ ਜ਼ਿਆਦਾ ਤੇ ਨਹੀਂ ਲੱਗੀ ਯਾਰ। ਇਹ ਉਦੋਂ ਮੈਂ ਕਹਿਤਾ ਸੀ ਕਿ ਇਹ ਜਿਹੜੀ ਨਾ ਇਹ ਬੰਦਾ ਇਹ ਬਹੁਤ ਮਾੜੀ ਹਰਕਤ ਆ, ਹਾਂਜੀ ਇਹ ਬਹੁਤ ਮਾੜੀ ਹਰਕਤ ਆ। ਇਸ ਲਈ ਤੇ ਤਜਮਲ ਕਲੀਮ ਸਾਹਿਬ ਨੇ ਕਿਹਾ ਸੀ ਕਿ ਕਾਵਾਂ ਤੱਕ ਨੂੰ ਜ਼ਾਤ ਪਿਆਰੀ। ਹਾਏ ਸੁਣ ਕੇ ਬੰਦਾ ਡਰ। ਕਾਂ ਜਿਹੜੇ ਨਾ, ਕਾਣ ਜਿਹੜੇ ਇੱਕ ਕਾਂ ਮਰ ਜੇ ਨਾ ਉੱਤੇ ਕਾਂ ਇਕੱਠੇ ਹੋ ਜਾਂਦੇ ਆ। ਹਾਂਜੀ ਏਦਾਂ ਹੀ ਥੱਲੇ ਕਾਂ ਡਿੱਗਿਆ ਹੋਵੇ, ਕਾਂ ਵਾਹਦ ਪਰਿੰਦਾ ਵਾ, ਬਾਕੀ ਕੋਈ ਨਹੀਂ। ਕਬੂਤਰ ਸਿੱਟਦੇ ਤੂੰ ਡਿੱਗ ਕੇ ਮਰ ਜਾਓ, ਬਾਕੀ ਉਹਨੂੰ ਕੋਈ ਭਾਰ ਕੋਈ ਭਾਰ ਨਹੀਂ। ਕਾਂ ਡਿੱਗ ਕੇ ਮਰ ਜਾਏਗਾ ਨਾ ਤੇ ਉਹ ਉੱਤੇ ਚੱਕਰ ਲਾਈ ਜਾਣਗੇ, ਉਹਨਾਂ ਨੂੰ ਜ਼ਾਤ ਆਪਣੀ ਪਿਆਰੀ ਹੁੰਦੀ। ਹਾਂਜੀ ਹਾਂਜੀ ਇਸ ਤਰ੍ਹਾਂ ਹੀ। ਕਾਵਾਂ ਤੱਕ ਨੂੰ ਜ਼ਾਤ ਪਿਆਰੀ ਸੁਣ ਕੇ ਬੰਦਾ ਮਰ ਨਹੀਂ ਜਾਂਦਾ। ਹਾਏ ਵਾਹ ਵਾਹ। ਨਾਲੇ ਉਸਤਾਦ ਜੀ ਜਦੋਂ ਸੱਟ ਲੱਗੀ, ਉਹ ਸੱਟ ਤੇ ਨਿਸ਼ਾਨ ਵਾਦੇ ਨਹੀਂ ਸੀ ਆਏ ਨੇ, ਉੱਥੋਂ ਕਹਿੰਦੇ ਦੁਕਾਨ ਤੋਂ 5 ਰੁਪਏ ਦਾ ਬ੍ਰੇਡ ਲੈ ਕੇ ਚੀਰਾ ਖੁੱਲਾ ਕੀਤਾ ਵਾ। ਹੁਣ ਤੂੰ ਅਗਰ ਕਾਂ ਹੁੰਦਾ ਨਾ, ਉੱਥੇ ਕਾਂ ਇੰਨੇ ਇਕੱਠੇ ਹੋਣੇ ਸੀ, ਤੂੰ ਰਾਜ਼ੀ ਹੋ ਜਾਣਾ ਸੀ। ਹਾਂ ਉਸਤਾਦ ਜੀ ਜੇ ਗਾਂ ਹੁੰਦਾ ਤਾਂ ਸੱਟ ਵੀ ਨਹੀਂ ਸੀ ਲੱਗਣੀ ਇਹਦਾ ਮੋਟਰਸਾਈਕਲ। ਲੱਗ ਸਕਦੀ, ਕਾਂ ਬੜੇ ਮਰ ਜਾਂਦੇ ਨੇ ਵਿਚਾਰੇ। ਹੋ ਸਕਦਾ ਕਰਦੇ ਆ ਲੋਕੀ। ਸ਼ਰਲਾ ਵੱਜਣਾ ਤੇਰੇ ਫਿਰ। ਹਾਂ ਕਰੰਟ ਲਾ ਕੇ ਸੁਬਾਹ ਮਰ ਨਹੀਂ ਜਾਂਦੇ ਕਾਂ, ਕਿਦਾਂ ਇਕੱਠੇ ਹੁੰਦੇ। ਕੋਈ ਮਿੰਨਤ ਸ਼ਰਲਾ ਕਰਕੇ ਤੂੰ ਉਥੋਂ ਆ ਜਾਂਦਾ ਬਚ। ਚੱਲਣਾ ਔਰ ਇਹ ਦੇਖੋ ਵੀ ਜਿੱਦਣ ਦੀ ਸੱਟ ਲੱਗੀ ਹੈ, ਸੱਟ ਹੀ ਨਹੀਂ ਕੀਮੇ ਵਾਲੀ ਹੈਗੀ। ਸਕੇ ਵਾਲਿदैन ਨੇ ਕੀਮੇ ਤੱਕ ਦਾ ਨਹੀਂ ਕਿਹਾ ਜਾਓ ਮੇਰੇ ਪੁੱਤ ਲਈ ਨਾ ਕੀਮਾ ਲਿਓ, ਨਹੀਂ ਕੱਕ ਵੀ ਨਹੀਂ। ਉਹ ਖਾਦਾ ਨਹੀਂ ਜਿੱਦਾਂ ਦਾ ਤੂੰ 4 ਦਿਨ ਹੋ ਗਿਆ ਅੱਜ ਘਰ ਰਹਿ ਰਿਹਾ ਦਿਹਾੜੀ, ਕੀ ਖਾਦਾ ਈ? ਭਾਜੀ ਮੈਂ ਖਾਦਾ ਆਲੂ ਬਤਾਉ। ਹਾਂ ਜਾ ਅੱਲਾ ਲੋ। ਹਾਂਜੀ ਠੀਕ ਆ। ਠੀਕ ਆ। ਚਾਵਲ ਖਾਦੇ? ਉਸਤਾਦ ਹਾਂ ਉਹ ਚਾਵਲ ਨਹੀਂ ਖਾਈ ਦੇਦਾ, ਸੱਟ ਲੱਗੀ, ਉਹ ਰੇਸ਼ਾ ਪਾਉਂਦੇ। ਨਹੀਂ ਦਾਲ ਚਾਵਲ ਖਾਦੇ ਨਾ। ਚਾਵਲ ਤੇ ਖਾਦੇ ਨਾ ਤੇ ਬਸ ਫਿਰ। ਅੱਛਾ ਅੱਗੇ ਫਿਰ ਦਾਲ ਚਾਵਲ ਤੇ ਛੋਟਾ ਕੀਮਾ? ਨਹੀਂ ਨਹੀਂ ਉਸ ਨਹੀਂ ਹਾਂ ਨਾ ਅੱਜ ਦੱਸੀ ਜਾ ਬਸ। ਛੋਟਾ ਕੀਮਾ, ਨਹੀਂ ਪਾਵੇ ਛੋਟੇ, ਨਹੀਂ ਆਪਣਾ ਮੱਛੀ, ਨਹੀਂ ਦੁੱਧ ਦੇ ਗਲਾਸ ਕੋ 2-4। ਹਲਦੀ ਪਾ ਕੇ ਨਹੀਂ। ਉਸਤਾਦ ਜੀ ਇੱਥੋਂ ਕਿਹੜਾ ਬਲਡੋਜ਼ਰ ਲੰਘ ਗਿਆ ਅੱਛਾ ਕਸਮੇ ਤੂੰ ਘਰ ਨਾ ਰਹਿੰਦਾ, ਤੈਨੂੰ ਇੱਥੇ ਚੀਜ਼ਾਂ ਖਵਾ ਦੇਣੀਆਂ। ਬੜੇ ਚਾਅ ਨਾਲ ਕਰ ਗਿਆ। ਤੁਸੀਂ ਭਲੇਖੇ ਚ ਖਵਾਣੀਆਂ, ਤੁਸੀਂ ਜ਼ਖਮ ਨਹੀਂ ਨਾ ਦੇਖਿਆ, ਮਾਈ ਨੇ ਜਾਂਦੇ ਪਹਿਲਾਂ ਜ਼ਖਮ ਦੇਖਿਆ, ਫਿਰ ਉਸ ਹਿਸਾਬ ਨਾਲ ਕਹਿ ਜਾ ਸਬਜ਼ੀ ਫੜ ਲਿਓ। ਤਦੇ ਲੇਟ ਹੁੰਦੇ ਆ। ਆਲੂ ਬਤਾਉ ਵੀ ਉਹਨਾਂ ਨੇ ਮਤਲਬ ਉਹਨਾਂ ਨੇ ਕਿਹਾ ਵੀ ਜ਼ਿਆਦਾ ਹੀ ਆ। ਸਿਆਦਾ ਹੀ ਮਾਈ ਤਾਂ ਮੂੰਗੀ ਮਸਲੇ ਦਾਲ ਧਰ ਲੱਗੇ ਸੀ, ਵਿਚਾਲੇ ਖਾ ਲਗੇ ਨਾਲ ਲੇਪ ਕਰਦਾ ਕਿ ਜ਼ਖਮ ਤੇ। ਮੰਮੀ ਮਸਲੇ ਦੀ ਦਾਲ ਵੀ ਪੱਕੀ। ਹੈਲੋ ਆ ਜਿਹੜੇ ਆਲੂ ਬਤਾਉ ਪੱਕੇ ਆ ਵੀ ਕਮੇਟੀ ਦੇ ਵਿੱਚੋਂ ਪੈਸੇ ਕੱਢ ਕੇ ਉਹਨਾਂ ਪੈਸਿਆਂ ਦਾ ਸਾਜ ਨਿਜ਼ਾਮ 200 ਰੁਪਏ ਕਿਲੋ। ਚਿਕਨ ਵਾਲੇ ਖਾਦੇ ਕਦੀ ਆਲੂ ਬਤਾਉ? ਹਾਂਜੀ ਸਾਜੀ ਚਿਕਨ ਚ ਵੀ ਪਾਉਂਦੇ। ਤੁਸੀਂ ਕੋਈ ਹੋਰ ਆਈਟਮ ਵੀ ਕਹਿੰਦੇ ਨੇ ਐਂ ਹੀ ਕਰਨਾ। ਸਾਜੀ ਇਹਦਾ ਨੌਂ ਸੀ। ਉਹ ਨਾਈਆਂ ਘਰ ਪਹਿਲੇ ਆਪਣਾ ਮੋਬਾਈਲ ਦਿਖਾ ਮੈਨੂੰ, ਕਿਹੜਾ ਮੋਬਾਈਲ ਆ ਤੇਰਾ? ਓਏ ਦਿਖਾ ਨਾ ਕਿਹੜਾ ਵਾ। ਚਾਰਜ ਤੇ ਲੱਗਾ ਵਾ, ਉਹ ਮੈਂ ਲੈ ਜਾ ਲੈ ਕੇ ਆ, ਜਾ ਲੈ ਕੇ ਆ। ਮਰ ਗਏ ਤੁਹਾਡੇ। ਤੋਬਾ। ਨਹੀਂ ਚਿਕਨ ਆਲੂ ਨਹੀਂ ਹੁੰਦਾ, ਆਲੂ ਅਰਬੀ ਹਦਾਇਤ ਵਾਲੀ ਗ੍ਰੇਵੀ ਟਾਈਪ ਹਲਕੀ ਹਲਕੀ। ਯਾਰ ਮੇਰੀ ਅੰਮੀ ਪਕਾਉਂਦੀ ਆ ਆਲੂ ਬਤਾਉ ਜਿਹੜੇ ਨੇ ਰੱਚੇ ਹੁੰਦੇ ਆ, ਗ੍ਰੇਵੀ ਜੀ ਵਾਲੇ। ਗ੍ਰੇਵੀ ਤੋਂ ਮਰਾ ਦੇ ਕਿ ਹਾਂ ਭੁਲੇ ਜੇ ਮਰੇ ਹੋਏ। ਔਰ ਆਲੂ ਗਲੇ। ਓਏ ਸਹੀ ਤੁਹਾਨੂੰ ਅਰਬੀ ਬਤਾਉਂ ਖਵਾਈਏ ਫਿਰ। ਨਹੀਂ ਆਲੂ ਬਤਾਉ, ਪਾਕਿਸਤਾਨੀ ਉਹ ਕੌਣ? ਪਾਕਿਸਤਾਨੀ ਬਤਾਉ ਖਵਾ ਤੂੰ ਉੱਥੇ ਦੇ। ਆਲੂ ਬਤਾਉ ਖਾਣ ਨਾਲ ਫੌਰਨ ਮੇਰੇ ਮੂੰਹ ਤੇ ਰਿਐਕਸ਼ਨ ਦਾਣੇ ਨਿਕਲਦੇ। ਹਾਂਜੀ ਗਰਮ ਬਤਾਉ ਜਿਹੜੇ ਨਾ ਇਹ ਹੋਰ ਚੀਜ਼ ਹੁੰਦੀ। ਗਰਮ ਹੁੰਦੇ ਨੇ ਉਸਤਾਦ ਜੀ। ਨਹੀਂ ਗਰਮ ਹੋਰ ਚੀਜ਼ ਹੁੰਦੀ, ਗਰਮ ਤਸੀਰ। ਆਲੂ ਬਤਾਊਆਂ 'ਚ ਕੋਈ ਹੋਰ ਵੀ ਚੱਕਰ ਹੁੰਦਾ। ਇਹ ਜਿਹਨੂੰ ਕੋਈ ਅਲਰਜੀ ਹੈ ਨਾ ਜਾਂ ਥੋੜੀ ਤਬੀਅਤ ਉਹਦੀ ਗਰਮ ਆ ਨੇਚਰ, ਉਹਨੂੰ ਨਹੀਂ ਮਾਫਕ। ਮੈਂ ਬਤਾਉ ਇਹ ਚ ਆਬੀ ਬਖਰਾਤ ਹੁੰਦੇ ਆ ਜਿਹੜੇ ਤੁਸੀਂ ਆ ਖਾਂਦੇ ਹੋ ਤੇ ਫੌਰੀ ਇੰਜ ਫੇਸ ਤੇ ਰਿਐਕਸ਼ਨ ਕਰਦੇ ਆ, ਉਹ ਭਾਫ ਉੱਡਦੀ ਆ ਉਤੋਂ ਇੱਕ ਵਾਰੀ। ਉਹ ਤੇਰੇ ਵਰਗੇ ਲੋ ਜੀ ਦੱਸੋ ਨੋਨੀ ਸਾਹਿਬ, ਹਾਂ ਤੁਹਾਡੀ ਇਸ ਤੋਂ ਬਾਅਦ ਅਗਲੀ ਸੱਟ ਜਿਹੜੀ ਸਾਰੀ ਉਹ ਮੈਂ ਭੁਗਤਾਂਗਾ ਮੇਰੇ ਜੁਮੇ। ਠੀਕ ਹੈ। ਤੁਸੀਂ ਮੈਨੂੰ ਇਹ ਦੱਸਣਾ ਵਾ ਕਿ ਕੋਈ ਵੀ ਜਦੋਂ ਬਾਡੀ ਦਾ ਰਿਐਕਸ਼ਨ ਹੁੰਦਾ, ਕੋਈ ਅਲਰਜੀ ਸਭ ਤੋਂ ਪਹਿਲੇ ਮੂੰਹ ਤੇ ਕਿਉਂ ਹੁੰਦੀ? ਮੂੰਹ ਤੋਂ ਕੀ ਪਤਾ ਲੱਗਦਾ? ਉਸਤਾਦ ਜੀ ਜਿਹੜੀ ਮੇਰੇ ਮੁਤਾਬਕ ਜਿਹੜੀ ਸਾਇੰਸ ਦੇ ਮੁਤਾਬਕ ਗੱਲ ਹੈ ਨਾ, ਨਹੀਂ ਤੇਰੇ ਮੁਤਾਬਕ ਕਿ ਸਾਇੰਸ ਦੇ ਮੁਤਾਬਕ? ਸਾਡੇ ਦੋਵਾਂ ਦੇ ਮੁਤਾਬਕ। ਇਕੱਠੇ ਤੁਸੀਂ ਕੋਈ ਇਹਦੀ ਤੇ ਇਹਦੀ ਸਾਇੰਸ ਜਿਹੜੀ ਇਹਦੀ ਆਪਣੀ ਆ। ਸਹੀ ਆ। ਉਸਤਾਦ ਜੀ ਕੀ ਹੋ ਗਿਆ? ਤੁਸੀਂ ਆ ਉੱਥੇ ਰਿਕਾਰਡਿੰਗ ਜੀ ਦੇਖੀ, ਇੱਕ ਬੰਦਾ ਜਿਹੜਾ ਰਿਕਾਰਡਿੰਗ ਕਰਕੇ ਪਾਉਂਦਾ ਉਹਦੇ ਚ ਸਹੀ ਹੁੰਦਾ ਫਿਰ। ਨਹੀਂ ਤੁਹਾਨੂੰ ਲੱਗਦਾ ਵਾ ਇਹਦਾ ਮੋਬਾਈਲ ਬਿਲਕੁਲ ਸਹੀ ਹੈ। ਜਿਹੜੇ ਸੁਬਾਹ ਮੈਂ ਹਾਂਜੀ ਮੈਂ ਦੱਸਦਾ ਹਾਂ। ਇੱਕ ਮਿੰਟ ਭਾਈ, ਮੈਂ ਓਕੇ ਆ। ਜਿਹੜੇ ਮੋਬਾਈਲ ਤੋਂ ਮੈਂ ਲਾਈਵ ਉਹਨਾਂ ਨੂੰ ਮੋਬਾਈਲ ਦੇਖਿਆ ਸਾਜੀ ਯਕੀਨ ਵਾਲਾ ਵਾ। ਸਭ ਤੋਂ ਜ਼ਿਆਦਾ ਸਕਿਨ ਤੇ ਮਸਲਾ ਇਸ ਤੋਂ ਕਰਦਾ ਕਿ ਸਾਰੀ ਬੋਡੀ ਨਾਲੋਂ ਜ਼ਿਆਦਾ ਨਾਜ਼ੁਕ ਆ ਸਾਈਡ। ਨਹੀਂ
ਹੋਰ ਅਗਲੀ ਗੱਲ ਫਿਰ ਬਲੱਡ ਪ੍ਰੈਸ਼ਰ ਦਾ ਜਿਹੜਾ ਮੇਨ ਹੈਡ ਹੈ ਇੱਕ ਵਾਰੀ ਸਰਕਲ ਘੁੰਮ ਹਾਂ ਕੋਈ ਵੀ ਚੀਜ਼ ਹੈ ਨਾ ਆਹੋ ਦੱਸ ਕੋਈ ਵੀ ਚੀਜ਼ ਹੈ ਨਾ ਯਾਰ ਨਾਜ਼ਰੀਨ ਮੈਂ ਨਾਸ਼ਤਾ ਇੱਥੇ ਕਰਨਾ ਹੁੰਦਾ ਯਾਰ ਮਿਹਰਬਾਨੀ ਕੋਈ ਵੀ ਚੀਜ਼ ਹੈ ਨਾ ਮਤਲਬ ਉਹਦਾ ਰਿਐਕਸ਼ਨ ਜ਼ਿਆਦਾ ਫੇਸ ਤੇ ਕਿਉਂ ਬਲੱਡ ਪ੍ਰੈਸ਼ਰ ਦੇ ਮਤਲਬ ਤੁਹਾਡੀ ਆਹ ਵਾਲੀ ਸਾਈਡ ਤੇ ਨਾ ਜਿਹੜੀ ਇਹ ਆਹ ਵਾਲੀ ਸਾਈਡ ਆ ਇਸ ਸਾਈਡ ਨਾਲ ਰਲਦੀ ਆ ਤੇ ਜਿਹੜੀ ਆਹ ਵਾਲੀ ਸਾਈਡ ਆ ਉਹ ਇਸ ਸਾਈਡ ਨਾਲ ਰਲਦੀ ਜਦੋਂ ਪੈਰਾਂ ਦੀਆਂ ਤਲੀਆਂ ਤੋਂ ਬੰਦਾ ਘਟਾਉਂਦਾ ਨਾ ਤੇ ਜ਼ਹਿਨ ਨੂੰ ਕਿਉਂ ਸਕੂਨ ਮਿਲਦਾ ਕਿਉਂ? ਕਿਉਂਕਿ ਉਹ ਘੁੱਟ ਰਿਹਾ ਹੁੰਦਾ ਆਹ ਸਾਰਾ ਕਨੈਕਸ਼ਨ ਦਿਮਾਗ ਨਾਲ ਵਾ। ਹਾਂ ਹਾਂ ਨਹੀਂ ਸਾਹਿਬ ਜਿਹੜਾ ਆਹ ਜਿਹੜੀ ਸਕਿਨ ਹੁੰਦੀ ਨਾ ਇਹ ਤੈਵਾਂ ਹੁੰਦੀਆਂ ਨਾ ਸਕਿਨ ਦੀਆਂ ਆਹ ਮੋਟੀ ਹੁੰਦੀ ਹੈ ਹਾਂਜੀ। ਇਹ ਸਭ ਤੋਂ ਪਤਲੀ ਹੁੰਦੀ ਹੈ ਯਾਨੀ ਅੰਦਰ ਜਿਹੜਾ ਬੋਡੀ ਦੇ ਅੰਦਰ ਰਿਐਕਸ਼ਨ ਹੈ ਨਾ ਉਹ ਸਭ ਇਧਰੋਂ ਦੀ ਸਭ ਤੋਂ ਪਹਿਲੇ ਬਾਹਰ ਆਉਣ ਦੀ ਕੋਸ਼ਿਸ਼ ਕਰਦਾ ਇਹ ਪਤਲੀ ਹੁੰਦੀ ਹੈ ਇਹ ਆਵੇ ਨਾ ਇੰਜ ਕਰ ਥੱਲੇ ਦਸਤੀ ਹੱਡੀ ਆ ਗਈ ਬਸ ਇੰਨੀ ਕਾ ਇਹਨੂੰ ਇੰਜ ਕਰ ਆ ਮੋਟੀਆਂ ਨੇ ਆਹ ਰੌਲਾ ਹੁੰਦਾ ਐਵੇਂ ਇੰਨੀ ਦੇਰ ਲਾਤੀ ਉਸਤਾਦ ਜੀ ਜਿਸਮ ਦਾ ਕਿਹੜਾ ਹਿੱਸਾ ਜਿਹਦੇ ਸਭ ਤੋਂ ਘੱਟ ਮਾਸ ਹੁੰਦਾ ਤੇਰੇ ਤੇ ਕੋਈ ਵੀ ਨਹੀਂ ਹੈਗਾ ਹੈ ਉਹ ਨੱਕ ਕੂੜਾ ਤੇ ਮਾਸ ਹੀ ਬੜਾ ਘੱਟ ਹੁੰਦਾ ਆ ਮਾੜਾ ਪਤਲਾ ਜਿਹਾ ਜੀਓ ਮਿੱਠੇ। ਉਂਗਲੀ ਆ ਸਭ ਤੋਂ ਘੱਟ ਯੈਸ ਹਾਂ ਨਹੀਂ ਨੱਕ ਨਾਲੋਂ ਜ਼ਿਆਦਾ ਹੀ ਹੈ ਤੇ ਫੇਰ ਵੀ ਨੱਕ ਨਾਲੋਂ ਸ਼ਾਇਦ ਮਿੱਠਾ ਕਿਹੜੀ ਐਸੀ ਜਗ੍ਹਾ ਵਾ ਜਿੱਥੇ ਸੱਟ ਲੱਗੇ ਤੇ ਕਰੰਟ ਵੀ ਪੈਂਦਾ ਵਾ? ਪਹਾੜੀ ਗਰਾਊਂਡ ਨਾੜ ਵਾਲਾ ਚੌਕ ਉਹ ਡੱਬੇ ਵਾਲਾ ਸੌਂਡਾ ਵਾਲੇ ਹਾਂ ਉੱਥੇ ਸ ਕਰੰਟ ਵੀ ਪੈਂਦਾ ਨਾਲ ਬੋਡੀ ਤੋਂ ਚੋਸਾ ਇੱਥੋਂ ਕੋਣੀ ਬੋਡੀ ਬੰਦੇ ਦੇ ਅੰਦਰ ਤੈਨੂੰ ਪਤਾ ਇਲੈਕਟ੍ਰਿਕ ਬਿਜਲੀ ਵੀ ਹੁੰਦੀ ਹੈ ਹਾਂਜੀ 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 ਬੰਦੇ ਦੇ ਅੰਦਰ ਲੋਹਾ ਵੀ ਹੁੰਦਾ ਵਾ ਆਇਰਨ ਮੈਨ ਕਿਹਾ ਗਿਆ ਨਾ ਲੋਹਾ ਕਿੱਥੋਂ ਆ ਗਿਆ ਸਰ? ਤੁਹਾਡੇ ਜਿਸ ਤੇਰੇ ਅੰਦਰ ਲੋਹਾ ਵੀ ਆ ਹਰ ਇਨਸਾਨ ਦੇ ਅੰਦਰ ਲੋਹਾ ਵੀ ਹੁੰਦਾ ਵਾ ਇਹਦੇ ਨਾਲ ਸਭ ਕੁਝ ਵਾ ਕੂੜ ਕਬਾੜ ਤੇ ਹੈ ਵਾ ਇੱਧਰ ਕਬਾੜਖਾਨਾ ਬਣਿਆ ਪੂਰਾ ਨਹੀਂ ਸਹੀ ਕਹਿ ਰਿਹਾ ਮੈਂ ਹੈ ਇਨਸਾਨ ਦੇ ਅੰਦਰ ਲੋਹਾ ਵੀ ਆ ਉਹ ਕਿਦਾਂ ਸਾਜੀ ਲੋਹਾ ਕਿੱਥੇ ਆ ਗਿਆ ਬੰਦੇ ਯਾਰ ਯਾਰ ਠਹਿਰ ਜਾ ਯਾਰ ਇੱਕ ਮਿੰਟ ਮੈਂ ਤੁਹਾਨੂੰ ਦੱਸਾਂਗਾ ਹੀ ਨਾ ਪਹਿਲੇ ਤੁਸੀਂ ਸੋਚੋ ਹਿਸਾਬ ਲਾਓ ਆਇਰਨ ਯਾਨੀ ਲੋਹਾ ਆਹੋ ਹਾਂ ਸਾਨੂੰ ਤਾਂ ਪਤਾ ਤੁਸੀਂ ਤਿੰਨੇ ਫਸੇ ਬੈਠੇ ਆ ਉਹ ਕਿਤੇ ਦੰਦ ਤਾਂ ਨਹੀਂ ਸਾਜੀ ਇੱਕ ਵਾਰੀ ਮੈਂ ਉਹ ਪੀਤਾ ਸੀ ਲੋਹਾ ਖਜੂਰ ਦਾ ਪੂਰਾ ਉਹ ਸ਼ੇਕ ਮੈਨੂੰ ਕੀ ਲੱਗਦਾ ਤੂੰ ਇਸ ਗੱਲ ਨਾਲ ਕਿੰਨੀ ਦੇਰ ਕੱਢ ਜਾਏਗਾ ਕਾਜੀ ਮੈਨੂੰ ਲੱਗਦਾ ਦੋਏ ਨਾ ਨੋ ਵੱਧੇ ਜਿਹੜੇ ਲੋਇਆ ਨੋ ਬੋਡੀ ਦੇ ਅੰਦਰ ਲੋਹਾ ਹੁੰਦਾ ਵਾ ਕਿੱਥੋਂ ਹੁੰਦਾ ਯਾਰ? ਹਰ ਇਨਸਾਨ ਦੇ ਕੁਝ ਮਿਕਦਾਰ ਤਾਂ ਮੈਂ ਕਹਿੰਦਾ ਨਾ ਟੀਟਾ ਤੋਂ ਪਹਿਲੇ 10 ਮਿੰਟ ਮੇਰੇ ਕੋਲ ਬਹਿ ਜਾ ਕਰੋ ਮੈਂ ਤੁਹਾਨੂੰ ਇਹ ਸਾਰੇ ਸਵਾਲਾਂ ਦਾ ਜਵਾਬ ਖੋਲ ਕੇ ਰੱਖ ਦਵਾਂ ਹਾਂਜੀ ਪ੍ਰੋਫੈਸਰ ਸਾਹਿਬ ਦੱਸੋ ਤੁਸੀਂ ਤਿੰਨੇ ਫਸੇ ਬੈਠੇ ਆ ਆਕਸੀਜਨ ਕਿਹਨੂੰ ਕਹਿੰਦੇ ਆ ਜਿਹੜੇ ਸਾਹ ਲੈਣਾ ਤੋਂ ਹਾਂ ਇਹ ਸੇਬ ਦੇ ਵਿੱਚ ਵੀ ਹੁੰਦੀ ਹਾਂਜੀ ਸੇਬ ਦੇ ਅੰਦਰ ਆਕਸੀਜਨ ਹੁੰਦੀ ਸੇਬ ਦੇ ਵਿੱਚ ਸੇਬ ਦੇ ਵਿੱਚ ਹੀ ਹੁੰਦੀ ਉਹ ਸੇਬ ਦੇ ਨਾਲ ਲੈਦਾ ਤੇ ਛਾਪਰ ਚ ਪਾ ਕੇ ਆਕਸੀਜਨ ਇਹ ਤੇ ਤਰ੍ਹਾਂ ਭਾਜੀ ਐਕਚੁਅਲੀ ਦਾ ਜੀ ਆਕਸੀਜਨ ਵੀ ਲੈ ਜਾਓ ਨਾਲ ਉਹ ਜਿਹੜਾ ਦਰਖਤ ਦੇ ਨੀਚੇ ਇੱਕ ਸਾਇੰਸਦਾਨ ਬੈਠਾ ਸੀ ਸੇਬ ਡੇਗਦਾ ਉਹਨੇ ਦੱਸਿਆ ਸੀ ਨਾ ਇਹ ਮੈਂ ਤੈਨੂੰ ਦੱਸਿਆ ਤੇਰੇ ਸਾਹਮਣੇ ਮੈਂ ਕਿ ਮੂੰਹ ਤੇ ਗੱਲ ਕਰਨੇ ਬੜੇ ਮੁਜਰਮਾਰ ਕੇ ਨੈਨਕਸ਼ ਲਾ ਕੇ ਬੈਠਾ ਜਵਾਬ ਦੇਣ ਮੈਂ ਤੁਹਾਨੂੰ ਉਹਦੇ ਵਿੱਚ ਹੁੰਦੇ ਆ ਬੋਡੀ 'ਚ ਆਇਰਨ ਜਿਹੜਾ ਹੁੰਦਾ ਦੱਸੋ ਕੀ ਹੁੰਦਾ ਆਇਰਨ ਉਹ ਜਿਹਨੂੰ ਕਹਿੰਦੇ ਨੇ ਆਇਰਨ ਕੀ ਕਮੀ ਨੇ मशहूरी भी होती है आपके बच्चों में आयरन की कमी है ਫਲਾਦ यस 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 ਪਹਿਲੇ ਜਵਾਬ ਨਹੀਂ ਆ ਹੁਣ ਤੇਰੇ ਜਵਾਬ ਹਾਂ ਸਮਝ ਆਇਆ ਫੌਲਾਦ। ਆਇਰਨ ਕਿਹਨੂੰ ਕਹਿੰਦੇ ਆ ਹਾਂਜੀ ਕਿਹਨੂੰ ਕਹਿੰਦੇ ਆ ਆਇਰਨ ਆਇਰਨ ਦੀ ਕਮੀ ਜਿਹੜੀ ਹੋਈ ਆਇਰਨ ਕਹਿੰਦੇ ਕਿਹਨੂੰ ਆ? ਲੋਹੇ ਨੂੰ ਲੋਹੇ ਨੂੰ ਕਹਿੰਦੇ ਨਾ ਹਾਂਜੀ। ਤੇ ਆਇਰਨ ਦੀ ਕਮੀ ਕਿਹਦੀ ਕਮੀ ਹੋਈ ਲੋਹੇ ਦੀ ਕਮੀ ਤੇ ਫਿਰ ਵਾਈਟ ਸੈੱਲ ਹਾਂ ਵਾਈਟ ਸੈੱਲ ਹੁੰਦੇ ਨੇ ਆਇਰਨ ਵਾਈਟ ਸੈੱਲ ਮੇਰੇ ਕੋਲ ਕੋਈ ਨਹੀਂ ਹੈ ਮੇਰੇ ਕੋਲ 35 40 ਸੈੱਲ ਪਏ ਆ ਰੈੱਡ ਆ ਤੇ ਬਲੈਕ बस वाइट एक भी है नहीं सही गल ਬੇਸਿਕਲੀ ਵਾਈਟ ਸੈੱਲ ਹੋਰ ਚੀਜ਼ ਦਾ ਹੋਰ ਕੈਟਾਗਰੀ ਆਇਰਨ ਹੁੰਦਾ ਇੱਕ ਫੌਲਾਦੀ ਸਿਸਟਮ ਹਾਰਟ ਜਿਹੜਾ ਹਾਰਟ ਨੂੰ ਕੁਸ਼ਨ ਕਰਦਾ ਤੇ ਜਿਸਮ ਨੂੰ ਹਾਂ है ना ਉਹ ਤਾਂ ਹਾਂ ਹਾਂ ਕਰਦਾ ਖੂਨ ਦੇ ਵਿੱਚ ਹੁੰਦੇ ਆ ਆਇਰਨ ਛੋਟੇ ਛੋਟੇ ਜ਼ਰੇ ਮੈਨੂੰ ਇੱਕ ਬੜਾ ਵੱਡਾ ਬੰਦਾ ਮਿਲਿਆ ਸੀ ਇੱਕ ਬੜਾ ਹਕੀਮ ਟੈਪ ਉਹਨੇ ਮੈਨੂੰ ਹਾਈ ਬਲੱਡ ਪ੍ਰੈਸ਼ਰ ਦਾ ਇਲਾਜ ਦੱਸਿਆ ਬੜਾ ਜ਼ਬਰਦਸਤ ਲੇਕਿਨ ਉਹ ਮੈਂ ਡਰ ਗਿਆ ਕਿਉਂਕਿ ਉਹ 'ਚ ਇੱਕ ਰੌਲਾ ਸੀ ਉਹਨੇ ਮੈਨੂੰ ਕਿਹਾ ਜਿਸ ਬੰਦੇ ਦਾ ਬੀਪੀ ਸ਼ੂਟ ਹੁੰਦਾ ਨਾ ਉਹਦੇ ਮੰਜੇ ਦੇ ਥੱਲੇ ਨਾ ਟੱਪ 'ਚ ਪਾਣੀ ਪਾ ਕੇ ਨਾ ਤੇ 4 ਤੋਂ 5 ਸਪੀਕਰਾਂ ਦੇ ਪਿੱਛੇ ਮਕਰਾਂ ਦੀ ਸੀ ਨਾ ਵੱਡੇ ਉਹ ਵਿੱਚ ਭੇ ਦਿਓ ਪਏ ਰਹਿਣ ਉੱਥੇ ਹੀ ਰਹਿਣੇ ਉਹ ਫਿਕਸ ਅੱਛਾ ਤੇ ਪਾਣੀ ਇੰਨਾ ਕੁ ਕਰ ਦੋ ਕਿ ਉਹਦੇ ਦੋਵੇਂ ਪੈਰ ਵਿੱਚ ਡੁੱਬ ਜਾਣ ਯਾਨੀ ਸਿਰਫ ਪੈਰ ਡੁੱਬ ਜਾਣ ਗਿੱਟਿਆਂ ਤੱਕ ਜਦੋਂ ਉਹਦਾ ਬੀਪੀ ਹਾਈ ਹੋਵੇ ਉਹਨੂੰ ਉਹਦੇ ਚ ਪੈਰ ਰੱਖ ਲਾ ਸਪੀਕਰ ਕੱਢ ਕੇ ਤੇ ਸਪੀਕਰ ਵਿੱਚ ਹੀ ਯਾਰ ਤੂੰ नहीं ਤਾਂ ਪਹਿਲੇ ਗੱਲ दूसरे साथ ਸੁਣਦਾ के गाने चला के चार पांच ਸਮੇਤ ਹੀ ਸਾਜੀ ਉਹਦੇ ਟੱਪ ਚ ਪੈ ਲੈਣੇ ਸਪੀਕਰ ਨਹੀਂ ਮੈਂ ਕਿਹਾ ਨਹੀਂ ਉਹ ਮੈਂ ਕਿਹਾ ਸਪੀਕਰਾਂ ਦੇ ਮਕਨਾਤੀਸ ਮੈਗਨੇਟ ਤੇ ਤੁਸੀਂ ਸਪੀਕਰ ਫੜ ਲਏ ਹੁੰਦਾ ਹੀ ਇਦਾਂ ਦਾ ਨਾ ਉਹਨੇ ਮਗਰ ਲਾਇਆ ਜਦੋਂ ਮੈਂ ਕਿਹਾ ਇਕੱਲੇ ਸਪੀਕਰਾਂ ਦੇ ਮਕਨਾਤੀ ਤੇ ਸਪੀਕਰ ਦਿਮਾਗ ਚੋਂ ਕੱਢ ਦੋ ਓਕੇ ਮੈਗਨੇਟ ਕੱਲਾ ਯਾਰ ਤੁਸੀਂ ਕਾਹਤੋਂ ਫਸ ਜਨੇ ਆ यार हैरान ਹੁਣ ਉਹਦੇ ਚ ਰੱਖੇ ਬਸ ਉਹ ਚ ਪਏ ਨੇ ਜਦੋਂ ਪੈਰ ਦੀ ਤਲੀ ਹੋਣੀ ਨਾ ਉਸ ਪਾਣੀ ਚ
ਜਿਹੜਾ ਬਲੱਡ ਪ੍ਰੈਸ਼ਰ ਹਾਈ ਹੁੰਦਾ, ਜਿਹੜਾ ਖੂਨ 'ਚ ਆਇਰਨ ਵਾਲੇ ਹੁੰਦੇ ਆ, ਉਹਨੇ ਅੱਜ ਖਿੱਚਣੇ ਥੱਲੇ ਉਸ ਮੈਗਨੇਟ ਨੇ। ਅੱਛਾ 5 ਤੋਂ 7 ਮਿੰਟ 'ਚ ਤੁਸੀਂ ਨਾਰਮਲ ਹੋ ਜਾਣਾ। ਅਗਰ ਪੈਰ ਕੱਢ ਲਏ ਠੀਕ ਆ, ਨਹੀਂ ਤੇ ਡੈਥ ਕਰ ਦਿੰਦਾ ਤੁਹਾਡੀ ਡੈਥ ਹੋ ਸਕਦੀ ਹੈ ਅਗਰ ਤੁਸੀਂ ਰੱਖੇ ਵਿੱਚ। ਉਹਨੇ ਅੱਜ ਲੈ ਆਉਣਾ ਥੱਲੇ। ਉਹਨੇ ਸਾਰੇ ਹੀ ਖਿੱਚ ਲੈਣਾ। ਹਾਂਜੀ ਤੁਸੀਂ ਆ ਗੋਲ ਗੱਪਾ ਜਿਹੜਾ ਖਿੱਚ ਲੈਣਾ, ਲੰਬਾ ਹੱਥ ਮਾਰਨੇ ਆ ਤੂੰ। ਨਹੀਂ ਤਾਂ ਉਹ ਜਾਂਦੇ ਕਿੱਥੇ ਵੀ ਸਾਜੀ ਸੈੱਲ, ਯਾਨੀ ਕਿ ਇੱਕ ਮਿਸਾਲ ਆ ਮਕਰਾਂਤੀਸ ਸੈੱਲ, ਉਹ ਵਿੱਚ ਕਨਵਰਟ ਹੋ ਜਾਂਦੇ ਜਿਸਮ ਦੇ ਵਿੱਚ, ਫੈਲ ਜਾਂਦੇ। ਆਲਰੇਡੀ ਜਿਸਮ 'ਚ ਹੁੰਦੇ, ਬੀਪੀ ਜਦੋਂ ਸ਼ੂਟ ਕਰਦਾ ਤੇ ਦਿਮਾਗ ਨੂੰ ਜਾਂਦਾ ਸਿਸਟਮ, ਉਹਨੂੰ ਥੱਲੇ ਲੈ ਆਉਂਦਾ। ਯਾਨੀ ਹੁਣ ਬੀਪੀ ਜਿਹੜਾ ਵਾ ਉਹ ਤੇਰੇ ਗੁਰਦੇ ਦੇ ਕੋਲ ਪਿਆ ਆਰਾਮ ਨਾਲ ਜੀ, ਉਹ ਦਿਮਾਗ ਨੂੰ ਚੜ ਗਿਆ, ਪ੍ਰੋਬਲਮ ਕਰਦੇ ਉਹਨੇ ਫੇਰ ਗੁਰਦੇ ਕੋਲ ਲੈ ਆਉਣਾ। ਤੇ ਜੇ ਤੂੰ ਨਾ ਕੱਢੇ ਪੈਰ, ਉਹਨੇ ਪੈਰਾਂ 'ਚ ਲੈ ਆਉਣਾ। ਜੇ ਫੇਰ ਨਾ ਕੱਢੇ, ਉਹਨੇ ਪੈਰਾਂ 'ਚੋਂ ਕੱਢ ਕੇ ਪਾਣੀ 'ਚ ਲੈ ਆਉਣਾ। ਤੇ ਜਦੋਂ ਵੇਨਾ ਕੱਢੇ ਤਾਂ ਪਾਣੀ 'ਚ ਡੋਲ ਜਾਣਾ ਵਾ ਥੱਲੇ। ਬੀਪੀ ਤਾਂ ਉਸ ਟਾਈਮ ਸ਼ੂਟ ਕਰਦਾ ਵਾ ਜਿਸ ਟਾਈਮ ਤੁਹਾਨੂੰ ਕੋਈ ਗੱਲ ਨਾਗਵਾਰ ਗੁਜ਼ਰਦੀ ਹੈ। ਹਾਏ ਜਿਹਨਾਂ ਕਿ ਤੈਨੂੰ ਤੇ ਅਸਟਾ ਇਸ ਸਾਨੂੰ ਹੋਣ ਤੱਕ ਉਹਦਾ ਮਰ ਜਾਣਾ ਚਾਹੀਦਾ ਸੀ। ਤੇਰਾ ਸ਼ੂਟ ਹੀ ਨਹੀਂ ਕਰ ਰਿਹਾ, ਖਬਰੇ ਮੁੱਕਿਆ ਵਾ। ਕਰਦੇ ਲੈ। ਇਹਦੇ ਕੋਲ ਮੱਖਣਾ ਤੀਸ ਹੈਗਾ ਵਾ ਜਿਹੜਾ ਪਿੱਛੇ ਬੰਨ ਕੇ ਲੋਹਾ ਇਕੱਠਾ ਕਰਦਾ, ਉਹਦੇ ਨਾਲ ਇਲਾਜ ਸ਼ੁਰੂ। ਵੈਸੇ ਮੈਂ ਟ੍ਰਿਕ ਹਜੇ ਤੱਕ ਸੁਣਿਆ ਨਹੀਂ, ਮੈਂ ਸਰਚ ਕਰਨੀ, ਮੈਂ ਹਜੇ ਤੱਕ ਯਕੀਨ ਨਹੀਂ ਕੀਤਾ। ਮੈਂ ਪੂਰੀ ਸਾਜੀ ਸਰਚ ਕਰਕੇ ਫੇਰ ਤੁਹਾਨੂੰ ਹਾਂ ਨਾ ਕਰਨੀ। ਮੈਨੂੰ ਇੱਕ ਬੰਦੇ ਨੇ ਭਾਈ ਦੱਸਿਆ ਸੀ, ਪਤਾ ਨਹੀਂ ਸਿੱਧੀ ਗੱਲ ਆ। ਸੱਚਾਈ। ਤੁਸੀਂ ਹੁਣ ਜੋ ਮਰਜ਼ੀ ਕਹੀ ਜਾਓ, ਇੱਥੇ ਫਿਰ ਫਾਇਦਾ। ਇਨਸਾਨ 'ਚ ਸਟੋਨ ਵੀ ਹੁੰਦਾ ਤੁਹਾਨੂੰ। ਸਟੋਨ ਸਟੋਰ ਸਟੋਨ ਸਾਲ ਬਣੀ ਕਿ ਉਹ ਤਾਂ ਮੈਦੇ 'ਚ ਹੁੰਦੀ ਆ, ਜਿਗਰ 'ਚ ਹੁੰਦੀ। ਉਹ ਸਟੋਨ ਪੱਥਰ ਨੂੰ ਕਹਿੰਦੇ ਆ ਯਾਰ, ਹੱਡੀਆਂ ਨੂੰ। ਉਹ ਤੇ ਹੁੰਦਾ ਵਾ ਸਟੋਨ। ਉਹ ਮਤਲਬ ਇਕੱਠਾ ਹੋ ਕੇ ਨਾ, ਯਾਨੀ ਬੋਡੀ ਦੇ ਵਿੱਚੋਂ ਇਕੱਠਾ ਕਰਕੇ ਇੱਕ ਜਗ੍ਹਾ ਤੇ ਐ ਗੜਗੜ ਜਦੋਂ ਬੰਦਾ ਭਜਦਾ ਵਾ, ਉਹ ਖੜਕ ਕੇ ਨਾ ਸਾਰਾ ਇੱਕ ਜਗ੍ਹਾ ਤੇ ਇਕੱਠਾ ਹੋ ਜਾਂਦਾ। ਇਕੱਠਾ ਹੋ ਜਾਂਦਾ। ਇਹ ਸਾਰੀ ਆ ਵੀ ਕਿਹੜਾ ਅਮੈਰ ਆਪ ਆ, ਇਹ ਲੋਕਾਂ ਦੀ ਅਜ਼ਾਬ ਮੰਗ ਕੇ ਇੱਕ ਬੰਦਾ ਬਣਾਇਆ ਹੋਇਆ ਵਾ। ਹਾਂਜੀ ਧਾਰੇ ਦਿਲ ਕਿਸੇ ਦਾ ਵਾ, ਹੱਥ ਕਿਸੇ ਦਾ, ਇਹ ਅਮੈਰ ਆਪ ਨਹੀਂ ਹੈਗਾ। ਮੰਗਵੇਂ ਬਾਹਾਂ ਇੱਕੋ ਜਿਹੀਆਂ ਨਹੀਂ ਹੈਗੀਆਂ ਇਹਦੀਆਂ। ਇਹ ਮੰਗੋ ਤੁਸੀਂ ਕਤਰੇ ਨਾਲ ਦਰਿਆ ਬੰਦਾ, ਇਹ ਕਤਰੇ ਨਾਲ ਮਹਿਰ ਬਣਿਆ। ਹਾਂ, ਇਹ ਬੋਟੀ ਦਾ ਬੰਦਾ ਬਣਿਆ ਵਾ। ਉਸਤਾਦ ਜੀ ਜਦੋਂ ਪੈਦਾ ਹੋਇਆ ਸੀ ਨਾ, ਵਿੱਚੋਂ ਖਾਲੀ ਸੀਗਾ, ਫਿਰ ਬਾਅਦ ਚੋਂ ਭਰਿਆ ਜਾਂਦੇ ਘਰ। ਹਾਂ ਅੰਦਰਾਂ ਦਿਲ ਲੈ ਕੇ ਕਿਸੇ ਕੋ 1 ਮਹੀਨਾ ਲਾਇਆ ਉਹਨਾਂ ਨੇ ਕਦੀ ਟੇਸਟਿੰਗ ਲਈ ਇਹਦੀ, ਟੈਸਟਿੰਗ ਲਈ 1 ਮਹੀਨਾ ਲਾ ਕੇ। ਹੌਲੀ ਹੌਲੀ ਤਿਆਰ ਕੀਤਾ। ਨੋ ਨਹੀਂ ਤੈਨੂੰ ਤਾਂ 3 ਟਾਕੇ ਨੇ ਫਿਰ ਵੀ ਕੋਈ ਯਾਰ ਦੋਸਤ ਮਿਲਣ ਲੱਗ ਗਿਆ ਵਿਚਾਰੇ ਨੂੰ। ਇਹਨੂੰ ਕੈਂਸਰ ਵੀ ਹੋਇਆ ਨਾ, ਉਹ ਆਪੇ ਸੈੱਟ ਹੋਣਾ, ਕਿਸੇ ਨੇ ਪਤਾ ਲੈਣਾ ਇਹਨੂੰ। ਚੁੱਪ ਚੁਪੀਤੇ ਹੋਏ ਆਹ ਚੱਲ ਤੈਨੂੰ ਤਾਂ ਯਾਰ ਐਡਾ ਮਾੜੇ ਘਰਦਿਆਂ ਨੂੰ ਕੈਂਸਰ ਹੋ ਗਿਆ ਤੇ ਇੱਕ ਬੰਦਾ ਸਿਰਫ ਇੱਕ ਨਾ ਚਾਕਲੇਟ ਜੀ ਵਾਲਾ 3 ਰੁਪਏ ਲਈ ਲੈ ਕੇ ਆਇਆ। ਕਿਲਬਰੀ ਯਾਰ ਕੈਂਸਰ ਹੋਇਆ ਘੰਟਾ ਦਾ ਆਪਾਂ ਕੋਡ ਰੋਕਟ ਡਿਸਪਲਿਨ ਦੇ ਗਿਆ, ਕਲਾ ਖਾਲੀ ਨੂੰ ਜਾਣ ਲੱਗਾ, ਮੈਂ ਕੰਮ ਤੇ ਚੱਲਾ। ਸਰ ਜੀ ਮੇਰੀਆਂ ਰਿਪੋਰਟਾਂ ਹਰ ਲਿਹਾਜ਼ ਨਾਲ ਓਕੇ ਆ। ਮੇਰੇ ਬਲੱਡ ਦਾ ਮਾਮਲਾ, ਸਰਕਲ, ਇਹ ਉਹ ਬਲੱਡ ਸ਼ੂਗਰ, ਹਰ ਉੱਥੇ ਚਕਤਾਈ ਵਾਲੇ ਓਕੇ ਕਰਨ ਦੇ। ਜਿੱਦਣ ਸਤਾਈ ਤੇਰੇ ਮੁਹੱਲੇ ਚਲੇ ਕੇ ਤੇਰੀ ਰਿਪੋਰਟ ਇੱਕ ਵੀ ਸਹੀ ਹੈ ਕਿ ਸਾਨੂੰ ਪੜ ਲਈ। ਹਾਂ ਤੇਰੇ ਸਾਰੀ ਗਲਤੀ ਹੈ। ਪ੍ਰੋਫੈਸ਼ਨਲ ਲੈਬ ਤੋਂ ਕਰਵਾਈਆਂ ਸਾਰੀਆਂ। ਤਾਂ ਜਿਹੜੀ ਨਿਸ਼ਵਾ ਦੀ ਸਪੀਡ ਤੁਹਾਨੂੰ ਪਤਾ ਕਿੰਨੀ ਹੈ? ਜਿਹੜੀ ਮਾਰਦੇ ਓਏ, ਇਹਦੀ ਬਹੁਤ ਸਪੀਡ ਆ। ਕਿੰਨੇ ਮੈਗਾਪਿਕਸਲ? ਉਹ ਸਪੀਡ ਮੈਗਾਪਿਕਸਲ ਸਾਜੀ ਕਹਿੰਦੇ ਰਫਤਾਰ ਹੁੰਦੀ ਆ। ਇੱਕ ਗੱਡੀ ਅੱਗੇ ਤੋਂ ਸ਼ਹਿਰ ਹੋਵੇ ਨਾ, ਉਹ ਕਹਿੰਦੇ ਇੱਕ ਮਿੰਟ ਸੌਰੀ, ਕਹਿੰਦੇ 10 ਨਿਸ਼ਾਨ ਅਗਰ ਜੋੜ ਕੇ ਅੱਗੇ ਸ਼ਹਿਰ ਰੱਖੀਏ ਨਾ, ਉਹ ਆਰ ਪਾਰ ਹੋ ਜਾਏਗੀ। ਇਹਦੇ ਵਿੱਚ ਭਾਂ ਲੋਇਆ ਹੀ ਆ, ਹਾਂ ਪਾੜ ਗਈ ਇਦਾਂ ਹੀ। ਫਟ ਜਾਏਗੀ। ਪੱਥਰ ਆ, ਸ਼ੀਸ਼ਾ ਵਾ, ਆਰ ਪਾਰ ਲੇਜ਼ਰ ਆ, ਲੇਜ਼ਰ ਟੈਪ ਹੋ 387 ਜਾਣਾ ਮਿਲੀਮੀਟਰ ਹੁੰਦੀ ਹੈ ਇਹਦੀ ਪਰ ਸੈਕਿੰਡ। ਸੜਕ ਐ ਨੂੰ ਜਾ ਰਹੀ ਹੈ ਨਾ, ਤੇ ਤੁਸੀਂ ਇਧਰ ਨੂੰ ਮੂੰਹ ਕਰਕੇ ਨਿਚ ਮਾਰਨੀ ਹੈ ਤੇ ਦੇਖਣਾ ਗੱਡੀ ਤੁਹਾਡੇ ਲਾਗੋਂ ਲੁਕੀ। ਗੱਡੀ ਦੇ ਕੋਲੋਂ ਲੰਘ ਜਾਏਗੀ। ਕਾਲੂ ਸਮਝ ਨਹੀਂ ਆਣੂ ਕਿ ਸਹੀ ਤਰ੍ਹਾਂ ਉਹਨੂੰ ਸਮਝਾ, ਤਾਂ ਤੂੰ ਕਿਹੜਾ ਸਮਝਾ ਸਕਦਾ ਯਾਰ ਜਿਹੜੀ ਆਪਾਂ ਮਾਰਦੇ ਆ। ਹੋਰ ਇਨਸਾਨ ਚ ਕੀ ਹੁੰਦਾ ਦੱਸ? ਦੇਖੋ ਜੀ, ਅਗਰ ਤੇ ਇਨਸਾਨ ਇਦਾਂ ਦਾ, ਸੌਰੀ ਮਾਰ ਮੈਂ ਗੱਲ ਕੱਟੀ, ਅਗਰ ਤੇ ਇਦਾਂ ਦਾ ਗੈਰਤ ਨਹੀਂ ਹੈ, ਬਾਕੀ ਸਭ ਕੁਝ ਹੈ। ਹਾਂਜੀ ਅੱਛਾ ਅੱਗੇ ਨੋਨੀ ਸੀ ਆਪ ਤੋਂ ਸਵਾਲ ਹੋਇਆ। ਅੱਜ ਮੇਰੇ ਹਿਸਾਬ ਨਾਲ ਨਾ ਇਨਸਾਨ ਦੇ ਵਿੱਚ ਤਾਕਤਵਰੀ ਦੀ ਨਿਸ਼ਾਨੀ ਹੈ ਕਿ ਉਹਦੇ ਨਜ਼ਲਾ ਹੋਵੇ, ਉਹ ਤੰਦਰੁਸਤੀ ਦੀ ਅਲਾਮਤ। ਲਓ ਉਹ ਯਾਰ ਛੱਡ ਪਰੇ ਉਸਤਾਦ ਜੀ। ਸਾਇੰਸ ਦੀ ਦੁਨੀਆ 'ਚ ਪਹਿਲਾ ਜਿਹੜਾ ਤਜਰਬਾ ਹੋਇਆ ਨਾ ਕਾਮਯਾਬ, ਸਭ ਤੋਂ ਪਹਿਲੀ ਇਜਾਦ ਕਿਹਦੀ ਹੈ ਦੱਸੋ ਸਾਇੰਸ ਦੇ ਵਿੱਚ? ਮੇਰਾ ਇੱਕ ਸਵਾਲ ਹੈ, ਦੱਸੋ। ਯਾਨੀ ਕਿ ਜਦੋਂ ਟੈਲੀਫੋਨ ਬਣਿਆ, ਠੀਕ ਆ, ਬਿਜਲੀ, ਕੰਪਿਊਟਰ, ਇਸ ਲਿਹਾਜ਼ ਨਾਲ ਸਾਇੰਸ ਦੇ ਵਿੱਚ ਸਾਜੀ ਸਾਇੰਸ ਨੇ ਸਭ ਤੋਂ ਪਹਿਲੇ ਕਿਹੜੀ ਸ਼ੈ ਇਜਾਦ ਕੀਤੀ? ਬਲਬ। ਨਹੀਂ ਹਾਂ ਉਹ ਤੁਹਾਨੂੰ ਨਾ ਬਣਿਆ। ਇੱਕ ਮਿੰਟ ਕਾਕਾ ਜੋੜੀ, ਤੁਹਾਨੂੰ ਪਤਾ ਉਸਤਾਦ ਜੀ ਸਾਇੰਸ ਨੇ ਨਵਾਂ ਕੁਝ ਵੀ ਨਹੀਂ ਕੀਤਾ। ਸਾਰਾ ਕੀਤਾ ਕਰਾਇਆ ਆ ਵਾ। ਜਹਾਜ਼ ਅਗਰ ਬਣਾਇਆ ਤੂੰ ਬਗਲੇ ਜਾਂ ਨਹੀਂ ਉੜਦਾ ਹੁੰਦਾ। ਹਾਂਜੀ ਉਹ ਤਾਂ ਯਾਰ ਆਹੋ ਸਾਰਾ ਕੁਝ ਉਹ ਤੇ ਪਤਾ ਵਾ ਮਿੱਠੇ। ਇਨਸਾਨੀ ਰੂਹਦਾਰ ਤੋਂ ਦੇਖ ਕੇ ਉਸਤਾਦ ਬਣਾਇਆ। ਜੀ ਸਭ ਤੋਂ ਪਹਿਲੇ ਟਾਇਰ ਦੀ ਇਜਾਦ ਹੋਈ ਹੈ। ਟਾਇਰ ਕਿੱਦਾਂ ਬਣਿਆ ਦੱਸੋ? ਟਾਇਰ ਹਾਂਜੀ ਭਈਆ ਥਕਾਵਟ ਤੋਂ। ਥਕਾਵਟ ਹੋ ਜਾਂਦੀ ਸੀ ਕਿ ਆਮ ਇਨਸਾਨ ਨੂੰ। ਟਾਇਰ ਸਾਜੀ ਕੋਈ ਐਸੀ system? ਬੇਸਿਕਲੀ ਇਹ ਟਾਰਜ਼ਨ ਦੀ ਇਜਾਦ ਆ। ਨਹੀਂ, ਮੇਰੇ ਹਿਸਾਬ ਨਾਲ ਉਸਤਾਦ ਜੀ ਬੰਦਾ ਤੁਰਿਆ ਜਾਣ ਡਿਆ ਸੀ ਤੇ ਇੱਕ ਬੰਦਾ ਉਹਦੇ ਮਗਰ ਹੌਲੀ ਹੌਲੀ ਤੁਰਿਆ ਜਾਵੇ। ਯਾਰ ਮਾਜ਼ਰਤ ਯਾਰ ਹੈ, ਮਾਫ ਕਰ ਦੇਣਾ ਪਲੀਜ਼। ਹੈ ਕੋਈ ਤਰੀਕਾ ਨਹੀਂ ਹੈਗਾ ਮਤਲਬ ਇੱਕ, ਲੇਕਿਨ ਮੈਂ ਉੱਠਦੇ ਹੀ ਬੈਠੇ ਹੁੰਦੇ ਨੇ ਵਿਚਾਰੇ, ਭੁੱਖ ਲੱਗੀ ਸੀ। ਤੇ ਫਿਰ ਮੈਂ ਉਹ ਕਹਿੰਦਾ ਚਲੋ ਨਾਲ ਕਰ ਲਾਂਗੇ ਨਾਲ, ਤੇ ਉਹਦੇ ਲਈ ਮਾਜ਼ਰਤ ਭਾਜੀ, ਥੈਂਕ ਯੂ। ਇਹ ਹਾਦਸਾ ਦੀ ਤੌਰ ਤੇ ਬਣਿਆ ਸੀ। ਕਿੱਦਾਂ? ਇਹ ਇੱਕ ਲੱਕੜ ਕੱਟੀ ਸੀ ਬੰਦੇ ਨੇ, ਲੱਕੜ ਹਾਰੇ ਨੇ, ਠੀਕ ਆ। ਉਹ ਜਦੋਂ ਥੱਲਿਓਂ ਉਹਨੇ ਲੱਕੜ ਕੱਟੀ ਆ, ਠੀਕ ਆ, ਉਹਦਾ ਇੱਕ ਪੀਸ ਉਹਨੇ ਇੰਜ ਕੱਟਿਆ, ਉਹਨੇ ਕਿਹਾ ਗਲੀ ਹੋਈ ਆ।
ਯਾਨੀ ਕਿ ਲੱਕੜ ਨਹੀਂ ਗਲਤ ਹਾਂਜੀ ਉਸਤਾਦ ਜੀ ਯਾਰ ਗਲਤ ਹੈ ਜਦੋਂ ਮੈਂ ਕਹਿ ਰਿਹਾ ਜਿਹਨੇ ਸਵਾਲ ਕੀਤਾ ਉਹ ਕਹਿ ਰਿਹਾ ਗਲਤ ਆ ਇੱਕ ਜਗ੍ਹਾ ਤੇ ਉਸਤਾਦ ਜੀ ਵੀ ਮੈਂ ਤੈਨੂੰ ਕਹਾਂ 2 ਤੇ 2 ਕਿੰਨੇ ਹੁੰਦੇ ਆ ਤੂੰ ਕਹੇ 5 ਮੈਂ ਕਹਾਂ ਗਲਤ ਆ ਤੂੰ ਕਹੇ ਨਹੀਂ ਉਸਤਾਦ ਜੀ ਓਏ ਇਹ ਕੋਈ ਗੱਲ ਆ ਠੀਕ ਹੈ ਉਸਤਾਦ ਜੀ ਠੀਕ ਹੈ ਜਿੱਦਾਂ ਮੈਂ ਸੁਣਿਆ ਤੁਹਾਨੂੰ ਦੱਸਣ ਦਿਆਂ ਸੀ ਮੈਂ ਤੁਹਾਨੂੰ ਦੱਸਦਾ ਇੱਕ ਨਾ ਲੱਕੜ ਲੂਜ਼ਰ ਦੇਖਾ ਲੱਕੜ ਦਾ ਜਿਗਰ ਹੋਇਆ ਕਮਜ਼ੋਰ ਲੱਕੜੀ ਲੱਕੜ ਹਾਰਾ ਅੱਛਾ ਹੁਣ ਮੈਨੂੰ ਉਹ ਮੈਂ ਹੀ ਕਹਾਂ ਵੁੱਡ ਲੂਜ਼ਰ ਲੂਜ਼ਰ ਹੁਣ ਬਣਿਆ ਇੱਕ ਵੁੱਡ ਲੂਜ਼ਰ ਨਾ ਆਪਣੇ ਬੱਚੇ ਨੂੰ ਨਾ ਖਿਡੌਣਾ ਬਣਾ ਕੇ ਦੇ ਰਿਹਾ ਸੀ ਲੱਕੜੀ ਦਾ ਹਾਂ ਉਹਨੇ 4 ਫਟੀਆਂ ਲਈਆਂ ਯਾਨੀ ਇੰਜ ਬਣਾਈਆਂ ਇੱਕ ਇੰਜ ਠੋਕੀ ਇੰਜ ਠੋਕੀ ਇੰਜ ਕੋਈ ਇੰਜ ਉਹਦਾ ਬੱਚਾ ਨਾ ਹੁਣ ਇੰਜ ਫੜ ਕੇ ਉਹਦੇ ਨਾਲ ਰੇੜੇ ਤੋਂ ਰੇੜੀ ਜਾ ਰਿਹਾ ਉਹ ਦੇਖ ਰਿਹਾ ਲੱਕੜ ਹਾਰਾ ਬੈਠਾ ਉਹਨੇ ਕਿਹਾ ਯਾਰ ਇਹ ਧੱਕਾ ਲਾਉਂਦਾ ਸੀ ਨਾ ਬੱਚਾ ਉਹਦੇ ਨਾਲ ਖੜਾ ਹੋ ਕੇ ਉਹਨੇ ਕਿਹਾ ਯਾਰ ਇਹਦਾ ਕੀ ਸਾ ਹੈ ਅਗਰ ਇਹਨੂੰ ਮੈਂ ਇਹਦੇ ਨੁੱਕਰ ਥੋੜੀ ਜਿਹੀ ਇੰਜ ਕਰ ਦੇਵਾਂ ਤੇ ਆ ਜਿਹੜਾ ਇੰਜ ਉਹਨੂੰ ਚੁੱਕ ਕੇ ਇੰਜ ਢੁੰਮ ਕਰਕੇ ਡਿੱਗਦਾ ਨਾ ਇਹ ਢੁੰਮ ਨਹੀਂ ਡਿੱਗੇ ਉਹਨੇ ਥੋੜਾ ਜਿਹਾ ਨਾ ਫੜ ਕੇ ਉਹਨੂੰ ਇੰਜ ਟੇਪਰ ਕੀਤਾ ਫਿਰ ਉਹਨੇ ਦੇਖਿਆ ਉਹਨੇ ਕਿ ਇੰਜ ਕਰਕੇ ਹੁਣ ਟੇਪਰ ਹੁੰਦਾ ਲੇਕਿਨ ਹੋਰ ਥੋੜਾ ਜਿਹਾ ਕਰ ਦੇਵਾਂ ਕਰਦੇ ਉਹਨੇ ਪੂਰਾ ਵੀਲ ਬਣਾਇਆ ਉਹਦੇ ਬੱਚੇ ਨੇ ਇੰਜ ਲੱਤ ਮਾਰੀ ਵੀਲ ਹੋ ਗਿਆ ਉਹਨੇ ਬੱਚਾ ਕੁੱਟਣਾ ਸ਼ੁਰੂ ਕਰਤਾ ਉਹਨੇ ਕਿਹਾ ਸਾਲਿਆ ਮੈਂ 2 ਦਿਨ ਲੱਗ ਬਣਾਇਆ ਉਹ ਪੁਜਾ ਤਾ ਹੁਣ ਫੜ ਕੇ ਲਿਆ ਪਾਣੀ ਸਤਵੀਂ ਪਹਾੜੀ ਦੇ ਥੱਲੇ ਡਿੱਗਿਆ ਜਾ ਕੇ ਇਹ ਵੀ ਮੈਂ ਸੁਣੀ ਹੈ ਗੱਲ ਉਸਤਾਦ ਜੀ ਮੇਰੇ ਸਾਹ ਇਹਦਾ ਮੈਨੂੰ ਹਕੀਕਤ ਦਾ ਨਹੀਂ ਪਤਾ ਹਕੀਕਤ ਨਾਲ ਮਬਨੀ ਨਹੀਂ ਭਾਈ ਹੈ ਸੁਣੀਆਂ ਗੱਲਾਂ ਸੁਣੀਆਂ ਸੁਣਾਈਆਂ ਸੁਣੀਆਂ ਤੁਸੀਂ ਪਾਕਿਸਤਾਨ ਜੱਦੇ ਨਾਲ ਬਹੁਤੀ ਜ਼ਿੰਦਗੀ ਸੁਣੀਆਂ ਸੁਣਾਈਆਂ ਗੱਲਾਂ ਦੇ ਕੱਢ ਰਹੇ ਆ ਹਾਂਜੀ ਔਰ ਨਾਲੇ ਹਰ ਲਿਹਾਜ਼ ਨਾਲ ਗੱਲ ਕਰ ਰਿਹਾ ਮੈਂ ਔਰ ਪਾਕਿਸਤਾਨ ਦੇ ਵਿੱਚ ਉਸਤਾਦ ਜੀ ਅੱਧੀ ਆਵਾਮ ਉਹ ਗੱਲਾਂ ਕਰੇਗੀ ਜਿਹੜੀ ਸਾਰੀ ਜਿਹੜੀ ਅੱਧਾ ਦਿਨ ਅਸੀਂ ਸੁਣੀਆਂ ਹੁੰਦੀਆਂ ਕਿ ਹੁਣ ਅਸੀਂ 4 ਦੋਸਤ ਬੈਠੇ ਨੇ 4 ਦੋਸਤ ਦੀ ਗੱਲਾਂ ਮਿਲਦੀਆਂ ਜੁਲਦੀਆਂ ਹੋਣੀਆਂ ਵਕਫੇ ਨਾਲ ਗੱਲ ਕਰਨਗੇ ਹੁਣ ਮੈਂ ਕਹੀ ਕਹਣਾ ਉਹ ਭਾਈ ਅੱਜ ਤੇ ਗਰਮੀ ਨੇ ਵੱਟ ਕੱਢਤੇ ਇਹਨੇ 5 ਮਿੰਟ ਬਾਅਦ ਹੁਣ ਇਹਨੇ ਵੀ ਕਹਣਾ ਦੇਖਿਆ ਗਰਮੀ ਕਿੰਨੀ ਸੀ ਅੱਜ ਅੱਧੀਆਂ ਗੱਲਾਂ ਸਾਰਾ ਦਿਨ ਅਸੀਂ ਉਹੀ ਕਰਦੇ ਜਿਹੜੇ ਸਾਰੇ ਕਰਨ ਡਏ ਅੱਜ ਤੱਕ ਪਾਕਿਸਤਾਨ 80 ਸਾਲਾਂ ਦੇ ਵਿੱਚ ਇਹ ਨਹੀਂ ਫੈਸਲਾ ਕਰ ਸਕਿਆ ਵੀ ਸਵੇਰੇ ਉੱਠ ਕੇ ਨਿਹਾਰ ਪਾਣੀ ਪੀਣਾ ਕਿ ਨਹੀਂ ਪੀਣਾ ਠੰਡਾ ਪੀਣਾ ਕਿ ਗਰਮ ਪੀਣਾ ਅੱਜ ਤੱਕ ਤੁਸੀਂ ਇਹ ਨਹੀਂ ਸਿੱਧਾ ਕਰ ਸਕੇ ਆਹ ਤੁਹਾਡੀ ਸਾਇੰਸ ਆ ਤੁਹਾਡੀ ਡਾਕਟਰੀ ਆ ਆਜੀ ਹਕਮਤ ਨੇ ਕਿਹਾ ਵਾ ਕਿ ਇੱਕ ਬੰਦਾ ਕਹਿੰਦਾ ਸਵੇਰੇ ਉੱਠ ਕੇ ਠੰਡਾ ਪਾਣੀ ਪੀਓ 3 4 5 ਗਲਾਸ ਜਿੰਨੇ ਪੀਤੇ ਜਾਂਦੇ ਫਿਰ ਇਹਦਾ ਇਲਾਜ ਦੁਨੀਆ ਦਾ ਕਿਸੇ ਨੂੰ ਬਾਹਰ ਚਲ ਜਾ ਉਹਨੂੰ ਕਹਿ ਵੀ ਮੇਰੇ ਗੁਰਦੇ ਦੋਵੇਂ ਖਰਾਬ ਹੋ ਗਏ ਮੇਰਾ ਦਿਲ ਵੀ ਫਾਰਗ ਹੋ ਗਿਆ ਮੇਰਾ ਪਿੱਤਾ ਵੀ ਸੜ ਗਿਆ ਲੈ ਸਵੇਰੇ ਉੱਠ ਕੇ ਨਿਹਾਰ ਪਾਣੀ ਪੀਆ ਕਰ ਹਾਂਜੀ ਹਰ ਬੰਦੇ ਹੀ ਹਕੀਮ ਹੁਣ ਲੇਕਿਨ ਹੁਣ ਲੋਕ ਚਾਈਨੀਜ਼ ਕਹਿ ਰਹੇ ਨੇ ਸਵੇਰ ਉੱਠ ਕੇ ਠੰਡਾ ਪਾਣੀ ਪੀਣਾ ਇੰਜ ਹੀ ਆ ਕਿ ਜਿਵੇਂ ਤੁਸੀਂ ਕਿਸੇ ਬਲਦੀ ਚੀਜ਼ ਦੇ ਉੱਤੇ ਠੰਡਾ ਪਾਣੀ ਪਾਉਣਾ ਬੇੜਾ ਗਰਕ ਕਰਨਾ ਸਵੇਰੇ ਉੱਠ ਕੇ ਗਰਮ ਪਾਣੀ ਪੀਣਾ ਤੁਸੀਂ 1 ਗਲਾਸ ਚਾਈਨੀਜ਼ ਇਹ ਕਹਿੰਦੇ ਨੇ ਉਹ ਇਹ ਪੀਂਦੇ ਨੇ ਨਹੀਂ ਜਿਵੇਂ ਚਾਹ ਪੀਦੀ ਹੈ ਮਤਲਬ ਥੋੜਾ ਆਬੂ ਟੈਪ ਓਕੇ ਕੋਸਾ ਨੀਮ ਗਰਮ ਉਸਤਾਦ ਤੁਸੀਂ ਕੀ ਤੁਹਾਡਾ ਜ਼ਿਹਨ ਕੀ ਕਹਿੰਦਾ ਕਿ ਗਰਮ ਪੀਣਾ ਗਰਮ ਉਹ ਸਾਰਾ ਕੁਝ ਢਾਲ ਦਿੰਦਾ ਉਹ ਨਹੀਂ ਢਾਲ ਨਹੀਂ ਦਿੰਦਾ ਉਹਦੀ ਵਜ੍ਹਾ ਇਹ ਹੈ ਕਿ ਤੁਸੀਂ ਰਾਤ ਸਾਰੀ ਨਾ ਜੋ ਖਾਦਾ ਪੀਤਾ ਹੁੰਦਾ ਸਵੇਰ ਤੱਕ ਨਾ ਤੁਹਾਡੇ ਅੰਦਰ ਅੱਗੇ ਹੀਟ ਪ੍ਰੋਡਿਊਸ ਹੋਈ ਹੁੰਦੀ ਤੁਸੀਂ ਯਖ ਠੰਡਾ ਪਾਣੀ ਸਿੱਟਦੇ ਹੋ ਅੰਦਰ ਉਹ ਕੰਮ ਖਰਾਬ ਹੁੰਦਾ ਉਹ ਵਾਕਈ ਲੌਜੀਕ ਸਮਝ ਨਹੀਂ ਆਉਂਦੀ ਗਰਮ ਪਾਣੀ ਸਵੇਰ ਉੱਠ ਕੇ ਪੀਓ ਨਾ ਉਹ ਤਬੀਅਤ ਨਾਲ ਮੈਚ ਹੋ ਜਾਂਦਾ ਉਹ ਚਾਈਨੀਜ਼ ਪੀਂਦੇ ਆ ਤੁਹਾਡੀ ਚਰਬੀ ਤੁਹਾਡਾ ਕੋਲੇਸਟ੍ਰੋਲ ਇਹ ਉਹ ਸਾਰਾ ਚਾਈਨੀ ਤਾਂ ਸਾਜ ਜੀ ਬੜਾ ਕੁਝ ਕਰਦੇ ਇੱਕ ਜਣਾ ਹੁੰਦਾ ਉਹਨੇ ਮੈਨੂੰ ਕਿਹਾ ਸਵੇਰ ਇੱਕ ਤੁਰੀ ਲਸਣ ਦੀ ਖਾ ਲਿਆ ਕਰ ਕੀ ਤੁਰੀ ਪੋਥੀ ਅੱਛਾ ਉਹ ਜਿਹੜੀ ਹੁੰਦੀ ਹੈ ਇੱਕ ਲਸਣ ਦੀ ਹਾਂਜੀ ਹਾਂਜੀ ਲੈ ਕੋਲੇਸਟ੍ਰੋਲ ਦੱਸੀ ਮੈਨੂੰ ਕਿੱਥੇ ਗਿਆ ਮੈਂ ਖਾਣ ਲੱਗ ਪਿਆ ਮੇਰੀ ਤਬੀਅਤ ਕੋਈ ਠੀਕ ਵੀ ਹੋਣ ਲੱਗ ਪਈ ਮੈਨੂੰ ਫਰਕ 4 ਦਿਨ ਬਾਅਦ ਮੈਨੂੰ ਮੈਸੇਜ ਆਉਣ ਲੱਗ ਪਏ ਉਹ ਜਾਨੀ ਭਾਈ ਪਾਗਲ ਹੋ ਤੁਸੀਂ ਇਹ ਲਸਣ ਖਾਈਏ ਇਹਦਾ ਤੇ ਆ ਹੁੰਦਾ ਹੈਲੋ ਦੁਨੀਆ ਦਾ ਕੋਈ ਕੰਮ ਕਰ ਲਾ ਤੂੰ ਸਹੀ ਗੱਲ ਉਸਤਾਦ ਜੀ ਤੁਸੀਂ 2 ਇਹ ਅਸਲ ਹੋਏਗਾ ਕਿ ਮੈਂ ਸਿਰ ਪੀੜ ਹੋ ਰਹੀ ਹੈ ਕਹਿੰਦਾ ਪੈਨਾਡੋਲ ਲੈ ਆ ਇੱਕ ਬੰਦਾ ਤੈਨੂੰ ਮਿਲੇਗਾ ਤੈਨੂੰ ਪਤਾ ਪੈਨਾਡੋਲ ਲੈਣੀ ਨਹੀਂ ਖਾਈਦੀ ਇਹਦੇ ਉਸਤਾਦ ਜੀ ਹੁਣ ਬੰਦਾ ਕਿੱਧਰ ਜਾਵੇ ਕਿਹਦੀ ਮੰਨੇ ਨਿਮਸ ਗੋਲੀ ਹੈ ਨਿਮਸ ਲੋਕੀ ਸਿਰ ਪੀੜ ਵਾਸਤੇ ਯੂਜ਼ ਕਰਨ ਲੱਗ ਪੈਂਦੇ ਲੇਕਿਨ ਉਹਦੇ ਵਾਸਤੇ ਨਹੀਂ ਹੈ ਇੱਕ ਨੂੰ ਤੂੰ ਮਿਲੇਗਾ ਕਹੇਗਾ ਪੈਨਾਡੋਲ ਨਾ ਖਾ ਨਿਮਸ ਖਾ ਫਾਈਨਲ ਤੂੰ ਨਿਮਸ ਖਾ ਰਿਹਾ 2 ਦਿਨ ਬਾਅਦ ਬੰਦਾ ਕੋਈ ਉਹ ਨਿਮਸ ਪਾਗਲਾ ਸਿਰ ਪੀੜ ਤੇ ਨਹੀਂ ਹੁੰਦੀ ਤੈਨੂੰ ਪਤਾ ਹੀ ਨਹੀਂ ਨਿਮਸ ਗੋਲੀ ਕਾਦੀ ਹੈ ਤੂੰ ਨਿਮਸ ਖਾਈ ਜਾ ਰਿਹਾ ਵਾਹ ਉਸੇ ਬੰਦੇ ਨੇ ਕਹਿਣਾ ਇੱਕ ਬੰਦਾ ਕਹਿੰਦਾ ਰੈੱਡ ਬੁੱਲ એનર્ਜੀ ਆ ਰੈੱਡ ਬੁੱਲ ਪੀ ਕੇ ਨਾ ਮੈਂ ਭਾਵੇਂ ਸਾਰੀ ਰਾਤ ਬੰਦਾ ਲੂਮਾ ਤੇ ਕੰਮ ਕਰ ਰਿਹਾ ਉਹਨੇ ਸਵੇਰ ਤੋਂ ਸ਼ਾਮ ਨੂੰ 8 ਵਜੇ ਤੱਕ ਸ਼ਿਫਟ ਲਾਈ ਹੈ 10 ਵਜੇ ਤੱਕ 11 ਵਜੇ ਤੱਕ ਉਹਨੂੰ ਮਜਬੂਰੀ ਬਣ ਗਈ ਉਹਨੇ ਅਗਲੇ ਦਿਨ ਸਵੇਰ ਤੱਕ ਫੇਰ ਲਾਉਣੀ ਇੱਕ ਰੈੱਡ ਬੁੱਲ ਪੀ ਲਵੇ ਦੂਜਾ ਬੰਦਾ ਕਹਿੰਦਾ ਰੈੱਡ ਬੁੱਲ ਨਾ ਪੀਆ ਕਰੋ ਜਿਗਰ ਪਾੜ ਦਿੰਦੀ ਹੈ ਨਹੀਂ ਉਸਤਾਦ ਜੀ ਹਾਂਜੀ ਉਹ ਕਿਦਾਂ ਜਿਗਰ ਪਾੜ ਦਿੰਦੇ ਕਿ ਪਟਾਸ ਦੀ ਬਣੀ ਹੈ ਇਸਲਾਮਾਬਾਦ ਪਾਟਾ ਇੱਕ ਬੰਦੇ ਦਾ ਮੁੰਡੇ ਦਾ ਰੈੱਡ ਬੁੱਲ ਪੀ ਕੇ ਰੈੱਡ ਬੁੱਲ ਨਾਲ ਜਿਗਰ ਹੀ ਫਟ ਗਿਆ ਉਹਦਾ ਉਹ ਰੋਜ਼ ਪੀਂਦਾ ਸੀ ਰੈਗੂਲਰ ਆਊਟ ਆਫ ਲਿਮਿਟ ਕੋਈ ਵੀ ਕੰਮ ਤੁਸੀਂ ਕਰ ਲਓ ਫਿਰ ਬਹੁਤ ਨੈਸ ਚੀਜ਼ ਆ
ਰੈੱਡ ਬੁੱਲ ਤੈਨੂੰ ਪਤਾ ਉਹਨਾਂ ਨੇ ਮਸ਼ਹੂਰੀ ਕਿੱਦਾਂ ਕੀਤੀ? ਰੈੱਡ ਬੁੱਲ ਫੇਲ ਤਰੀਨ ਹੋ ਗਿਆ ਸੀ ਇਸ ਮਸ਼ਰੂਬ ਤਰ੍ਹਾਂ ਹੀ ਨਥੀ, ਯਾਨੀ ਬਿਲਕੁਲ ਲੈ ਹੀ ਕੋਈ ਨਹੀਂ ਰਿਹਾ। ਉਹਨਾਂ ਨੇ ਰੈੱਡ ਬੁੱਲ ਦੇ ਖਾਲੀ ਟੀਨ ਨਾ ਕੱਲੇ ਕੰਪਨੀ ਨੇ, ਉਹ ਜਿਸ ਮੁਲਕ ਦਾ ਸੀ, ਪੂਰੇ ਮੁਲਕ ਚੋਂ ਸ਼ਹਿਰ ਦੇ ਵਿੱਚ ਨਾ ਜਿਹੜੇ ਬਾਹਰ ਬਾਸਕਟਾਂ ਨੇ ਪਈਆਂ ਨਾ, ਉਹਦੇ ਅੰਦਰ 10-10 12-12 ਸਿੱਟ ਪਾਰਕਾਂ 'ਚ ਰੋਜ਼ ਪਾਰਕਾਂ 'ਚ ਖਿਲਾ ਖਾਲੀ ਬਣਾ ਕੇ। ਉਹ ਜਿਹੜਾ ਦੇਖ ਰਿਹਾ ਕਹਿੰਦਾ ਯਾਰ ਆ ਕੋਈ ਕਿਹੜੀ ਚੀਜ਼ ਆ, ਆਹ ਕਿਹੜੀ ਚੀਜ਼ ਆ, FC ਵੀ ਲਈਏ। ਉਹ ਰੈੱਡ ਬੁੱਲ ਹੀ ਵਿਕਣ ਲੱਗ ਪਈ। ਏਦਾਂ ਹੀ ਹੈ ਹਾਂ ਇਹ ਵੀ ਮਾਰਕੀਟਿੰਗ ਕੂੜੇ 'ਚ ਸੁੱਟੇ ਆ ਖਾਲੀ ਡੱਬੇ ਨਾ ਉਹਦੇ। ਯਾਨੀ ਕਿ ਜਿਹੜਾ ਕੋਈ ਸ਼ਾਇਦ ਸਿੱਟਾ ਤਾਂ ਦੇਖ ਤੂੰ ਰਿਹਾ ਛਿੱਕ ਮਾਰੇਗਾ ਤੈਨੂੰ ਇੱਕ ਬੰਦਾ ਕਹੇ ਯਾਰ ਕਿੱਡਾ ਬੁਰਾ, ਤਾਂ ਮੂੰਹ ਤੇ ਅੱਗੇ ਹੱਥ ਹੀ ਰਾ ਲਿਆ ਕਰ। ਇੱਕ ਤੇ ਉਦਾਂ ਛਿੱਕ ਮਾਰੇਗਾ, ਦੂਜਾ ਕੋਈ ਪਾਗਲ ਆ, ਰੋਕੀ ਦੀ ਨਹੀਂ ਹੁੰਦੀ। ਹਾਂਜੀ ਬੰਦਾ ਭਰ ਜਾਂਦਾ ਇਦਾਂ। ਤੂੰ ਕਿਸੇ ਪਾਸੇ ਨਹੀਂ ਜੀ ਸਕਦਾ। ਪਾਕਿਸਤਾਨ ਦੇ ਇਹ ਵਿੱਚ ਦੂਏ ਬੰਦੇ ਦੀਆਂ ਗੱਲਾਂ ਮੰਨਦਾ ਰਿਹਾ ਤਾਂ ਹੀ ਇਦਾਂ ਦਾ ਸਾਜੀ। ਇਹਨੇ ਪਹਿਲੇ ਬੰਦੇ ਦੀ ਸੁਣੀ ਇੱਕ ਬੰਦਾ ਤੈਨੂੰ ਕਹੇਗਾ ਸਵੇਰੇ ਉੱਠ ਕੇ ਠੰਡੇ ਪਾਣੀ ਨਾਲ ਨਹਾ, ਦੂਜਾ ਬੰਦਾ ਕਹੇਗਾ ਪਾਗਲ ਆ, ਉਤੋਂ ਜਿਸਮ ਗਰਮ ਹੁੰਦਾ, ਤੂੰ ਠੰਡਾ ਪਾਣੀ ਪਾ ਲੈਣਾ ਉੱਤੇ। ਕੋਸੇ ਪਾਣੀ ਨਾਲ ਨਹਾਉਣਾ ਚਾਹੀਦਾ, ਮਤਲਬ ਤਾਂ ਕਿ ਬੋਡੀ ਤੇ ਹਿਸਾਬ ਲਵੇ। ਕੋਈ ਉਹਨਾਂ ਦੀ ਗੱਲ ਤੇ ਮੰਨ ਲਿਆ ਸੀ ਕਹਿੰਦੇ ਇਹਨੇ ਦੋਵੇਂ ਹੀ ਮਿੱਟੀ ਨਹੀਂ ਏਦਾਂ ਹੁੰਦਾ ਨਹੀਂ। ਇਹਨੇ ਦੋਵਾਂ ਨੂੰ ਇਨਕਾਰ ਕਰਤਾ, ਕਹਿੰਦੇ ਭਾਈ ਮੈਂ ਨਹੀਂ ਨਹਾਉਣਾ, ਨਾ ਇਹਨੇ ਉਹਦੀ ਬੰਨੀ ਨਾ ਉਹਦੀ ਬੰਨੀ। ਮੈਂ ਇਹਨੂੰ ਇਹ ਦੱਸ ਰਿਹਾ ਕਿ ਇਦਾਂ ਅਕਸਰ ਹੁੰਦਾ ਵਾ, ਇਹਦੇ ਨਹਾਉਣ ਦੀ ਤੇ ਮੈਂ ਗੱਲ ਹੀ ਨਹੀਂ ਕਰ ਰਿਹਾ। ਪਾਕਿਸਤਾਨ ਆਪਣੇ ਵੀ ਹਾਂਜੀ ਤੁਸੀਂ ਪਾਕਿਸਤਾਨ ਦੇ ਵਿੱਚ ਹੀ ਸਾਰੇ ਮਾਮਲਾ ਦੇਖੋਗੇ, ਬਾਕੀ ਇੱਧਰ ਕੰਟਰੀ ਦੇ ਵਿੱਚ ਸੁੱਖ ਸ਼ਾਂਤੀ ਕੁਝ ਹੈ। ਵੀ ਨਹੀਂ। ਹਾਂ ਹੁਣ ਪਾਣੀ ਦੀ ਕੈਨ ਭਰਾਉਣ ਬਾਹਰ ਨਿਕਲਿਆ ਵਾ, ਮੈਂ ਮੈਨੂੰ ਹੁਸਾਈ ਕਹਿੰਦੀ ਵੀ ਤੁਸੀਂ ਇਹਦੇ ਕੋਲ ਪਾਣੀ ਕਿੱਥੋਂ ਲੈਂਦੇ ਹੋ? ਉਹ ਫਿਲਟਰ ਵਾਲਾ ਆਉਂਦਾ, ਫਿਲਟਰ ਵਾਲੇ ਕੋਲ ਲਿਓ ਪਾਣੀ। ਮੈਂ ਅਗਲੇ ਦਿਨ ਫਿਲਟਰ ਵਾਲੇ ਕੋਲ ਕੈਨ ਰੱਖੀ, ਮੈਂ ਕਿਹਾ ਆ ਫਿਲਟਰ ਵਾਲਾ ਪਾਣੀ ਭਾਤੀ ਸਾਂਭਲੀ ਖਾ ਲਾ। ਮੈਨੂੰ ਕਹਿੰਦੀ ਵੇ ਤੂੰ ਫਿਲਟਰ ਦਾ ਕਾਹਤੋਂ ਪੀਣ ਡਿਆ? ਬੱਚੇ ਹੁਣ ਦੂਸਰਾ ਪੀਣ ਡਿਆ ਸੀ, ਬੱਚਿਆਂ ਤਾਂ ਲੂਜ਼ ਮੋਸ਼ਨ ਲਾਏ ਨੇ, ਹੁਣ ਇਹ ਫਿਲਟਰ ਦਾ ਪਾਣੀ ਲਾਈ। ਮੈਂ ਕਿਹਾ ਨਹੀਂ ਅੰਦਰ ਖਾਲੀ ਖਾਲੀ, ਆ ਲੈ ਮੈਂ ਕਿਹਾ ਲਾਲ ਪੰਪ ਨਾਲ ਤੂੰ ਘਰ ਦੇ ਪੀਣਾ, ਦੁਨੀਆ ਇੱਥੇ ਕੋਈ ਚੱਕਰ ਨਹੀਂਗਾ। ਨਹੀਂ ਹੈ, ਸਹੀ ਗੱਲ ਹੈ ਸਾਜੀ। ਨਹੀਂ ਜ਼ਿੰਦਗੀ ਅਗਰ ਤੁਸੀਂ ਜ਼ਿੰਦਗੀ ਜੀਣੀ ਆ, ਤੁਸੀਂ ਆਪਣੇ ਬਲਬੂਤੇ ਜੀਓ, ਮਾਂ ਦੀ ਦੁਆ ਲਵੋ ਤੇ ਨਿਕਲ ਜਾਓ, ਜੋ ਦਿਲ ਕਰਦਾ ਡੈਡੀ ਆਓ। ਉਹ ਜੀ ਤੂੰ ਮੋਟਰਸਾਈਕਲ 'ਚ ਆਇਲ ਚੇਂਜ ਕਰਾ, ਉਹਨੂੰ ਪੁੱਛ ਭਾਜੀ ਕਦੋਂ, ਕਿਹੜਾ ਪਾਵਾਂ? ਉਹ ਤੈਨੂੰ ਕਹੇਗਾ ਯਾਰ ਤੂੰ 1000 1200 1500 ਤੱਕ ਵੀ ਚੱਲ ਜੇ, ਕੋਈ ਰੋਲਾ ਨਹੀਂ। 1200 ਚੱਲਣ ਤੋਂ ਬਾਅਦ ਤੇਰੇ ਗੱਡੀ 'ਚ ਆਵਾਜ਼ ਆਉਣ ਲੱਗ ਪਈਆਂ, ਤੂੰ ਨਵੇਂ ਮਿਸਤਰੀ ਕੋਲ ਜਾਣਾ, ਉਹਨੇ ਕਹਿਣਾ ਭਾਜੀ 1500 ਹੋ ਗਿਆ ਤਾਂ ਇਹ ਤੇ 1000 ਕਹਿੰਦੇ ਆ, 800 ਤੋਂ ਬਾਅਦ ਬੁਲਾ ਲੈਣਾ ਚਾਹੀਦਾ। ਹਾਂ ਇਦਾਂ ਹੀ ਸਾਰੀ ਏਦਾਂ ਹੀ ਇਦਾਂ ਸਾਰੇ ਇਦਾਂ ਹੀ ਆ। ਮੈਂ ਕਹਿੰਦਾ ਤੂੰ ਕਿਸੇ ਪਾਸੇ ਨਹੀਂ ਜੀ ਸਕਦਾ। ਮੈਂ ਮੋਟਰਸਾਈਕਲ ਅੰਦਰ ਵਾਰੀ ਮੋਟਰਸਾਈਕਲ ਹਲਕਾ ਧੂਆ ਮਾਰਨ ਲਈ, ਮੈਨੂੰ ਕਹਿਣ ਡਿਆ ਰੋਣ ਦੇ ਮੈਂ ਇਕੱਠੇ ਜਿੱਦਾਂ ਮਿਠਾਈ ਤੇਲ ਬਦਲਾਓ ਧੂਆ ਮਾਰਨ ਲਈ। 10 ਦਿਨ ਨਹੀਂ ਹੋਏ ਮੈਨੂੰ ਤੇਲ ਬਦਲਾਇਆ ਨੂੰ। ਮੈਂ ਕਿਹਾ ਜਿਹੜਾ ਉਹਦੇ ਵਿੱਚ ਆ ਜਾਂਦਾ ਨਾ ਸਿਲੰਡਰ ਦੇ ਵਿੱਚ ਹਲਕਾ ਹਲਕਾ ਧੂਆ, ਤੁਸੀਂ ਫੁੱਲ ਰੇਸ ਉਹ ਫਿਰ ਸੜਦਾ ਵਾ। ਹੁਣ ਤੁਸੀਂ ਚਲੇ ਜਾਣਾ ਮੇਰੇ ਨਾਲ, ਉਹ 2 ਨੰਬਰ ਤੇਲ ਪਵਾ ਲਿਆ ਨੇ। ਹਾਂ ਲਾ ਗੱਡੀ ਖਲੋਤੀ ਆ ਹਜੇ, ਯਾਨੀ ਕਿ ਪਹਿਲੇ ਗੇਅਰ 'ਚ ਬੰਦ ਵਾ, ਨਿਊਟਰਲ ਆ, ਗੇਅਰ ਤੋਂ ਬਲਾ ਵਾ, ਉਹਨੂੰ ਹਲਕਾ ਹਲਕਾ ਚੱਲ ਰਿਹਾ ਵਾ, ਸਿਲੰਡਰ ਦੇ ਵਿੱਚੋਂ ਧੂਆ ਇਸ ਕਿਸਮ ਦਾ ਨਿਕਲ ਰਿਹਾ ਸਾਜੀ। ਮੈਂ ਆ ਵੇਖਿਆ, ਕਿਉਂ ਨਹੀਂ ਦੱਸਦੇ ਮੈਂ ਆ ਵੇਖਿਆ ਵਾ ਯਾਰ। ਇਹਦੇ ਨੈਣ ਨਕਸ਼ਾ ਨਾ 1 ਮਹੀਨੇ ਚ ਨੈਣ ਨਕਸ਼ਾ ਦੇ ਨਾਲ ਨਾ ਗਿੱਦੜ ਵਰਗੇ ਹੋ ਕੇ ਮੈਨੂੰ ਫਾਲੀ ਤੂੰ ਤੇਲ ਬਦਲਾਇਆ ਹੀ ਨਹੀਂਗਾ, ਮੈਂ ਤੈਨੂੰ ਮੂੰਹ ਤੇ ਕਹਿਣ ਦਿਆਂ ਤੂੰ ਬਦਲਾਇਆ ਹੀ ਇਹ ਇਨਸਾਨ ਦਾ ਰਹਿਣਾ ਕੀ ਹੈਗਾ? ਮੇਰੇ ਕੋਲ ਲਿਖਾ ਲੈ, ਇਹ ਨਾ ਝੂਠ ਬੋਲਦਾ ਤੂੰ ਯਾਰ। ਕੀ ਲੈਣਾ, ਕੀ ਨਾਮ ਰੱਖਿਆ ਨਹੀਂ। ਤੂੰ ਹੁਣ ਤੂੰ ਨੋਣੇ ਕੋ ਕੁਛ ਹੈ ਲੈਣੀ ਆ? ਓਏ ਆਪਣੇ ਆਪ ਉਧਰਾ ਨਾ ਬਣਿਆ ਕਰ ਤੂੰ। ਮੈਨੂੰ ਦੱਸ ਤੂੰ ਝੂਠ ਬੋਲ ਕੇ ਸਾਈ ਨੇ ਕੀ ਰੱਖਿਆ? ਕੀ ਨਾਮ ਰੱਖਿਆ? ਹੋਂਡਾ ਵਾਟੂ ਰੱਖਿਆ? ਹੁੰਦਾ ਵੰਡ ਫੇਰ ਨਹੀਂ ਰੱਖਿਆ। ਮੈਂ ਜੀ ਤੁਸੀਂ ਮੇਰੇ ਨਾਲ ਆ ਸ਼ੋਅ ਖਤਮ ਹੁੰਦਾ, ਮੈਂ ਤੈਨੂੰ ਦਿਖਾਉਣਾ ਕਿ ਮੈਂ ਜਾਣੀ ਨਹੀਂ ਦਿੰਦਾ। ਇੰਨਾ ਧੂਆ ਮਾਰਨ ਦੀ ਆ ਗੱਡੀ। ਮਾਰੀ ਗਿਆ 2 ਨੰਬਰ ਤੇਲ ਪਵਾ ਲਿਆ ਤੂੰ, ਪੰਪ ਤੋਂ ਅੱਛਾ ਯਾਰ ਪਵਾ ਲਿਆ ਯਾਰ, ਰਹਿਣ ਪੰਪ ਦੇ ਤੋਂ ਤੇਲ ਲਾਇਆ ਕਰੇ। ਓਏ ਅੱਛਾ ਪਵਾ ਲਿਆ ਤੇ ਖੈਰ। ਸਾਜੀ ਮੇਰਾ ਇੱਕ ਸਵਾਲ ਆ ਤੁਹਾਡੇ ਨਾਲ, ਹਾਂਜੀ ਸੀਰੀਅਸ। ਹਾਂਜੀ ਜ਼ਿੰਦਗੀ 'ਚ ਕੀ ਐਸਾ ਵਾ ਜਿਹੜਾ ਤੁਸੀਂ ਕਹਿੰਦੇ ਅੱਜ ਵੀ ਹੋਏ ਤੇ ਮਜ਼ਾ ਹੈ? ਅੱਜ ਵੀ ਹੋ ਜੇ ਤੇ ਮਜ਼ਾ ਆ ਜਾਏ। ਹਾਂਜੀ ਤੁਹਾਡੇ ਕੋਲ ਯਾਨੀ ਕਿ ਕੋਈ ਕਹਿੰਦੇ ਅੱਜ ਚੇਂਜਿੰਗ ਨਹੀਂ ਕੋਈ ਚੀਜ਼ ਮੈਨੂੰ ਖੁਆਇਸ਼ ਕਹਿ ਜਾਂ ਰਿਹਾ ਕੋਈ ਕੰਮ। ਕੋਈ ਖਾਹਿਸ਼ ਰਹਿ ਗਈ ਹੋਵੇ ਬੜੀ ਮਜ਼ਬੂਤ ਜੀ ਕਿ ਉਹ ਅੱਜ ਵੀ ਹੋਏ ਜਾਂ ਇਸ ਉਮਰ 'ਚ ਵੀ ਹੋਏ ਤੇ ਬੜਾ ਮਜ਼ਾ। ਓਏ ਵੱਡਾ ਸਵਾਲ ਆ ਸਿੱਧੀ ਗੱਲ ਪੁੱਛ। ਸਾਜੀ, ਵੱਡਾ ਸਵਾਲ ਆ, ਮੈਂ ਜਵਾਬ ਤੁਹਾਨੂੰ ਦੇਣਾ ਪੈਣਾ। ਸਿੱਧੀ ਗੱਲ ਪੁੱਛ। ਸਿੱਧੀ ਨਹੀਂ ਮੈਂ ਪੁੱਛ ਰਿਹਾ, ਮੈਂ ਤੁਹਾਨੂੰ ਕੋਈ ਖਾਹਿਸ਼ ਪੁੱਛ ਰਿਹਾ ਹਾਂ ਕਿ ਕੋਈ ਐਸੀ ਚੀਜ਼ ਰਹਿ ਗਈ ਹੋਵੇ ਕਿ ਜਿਹੜੀ ਮੈਨੂੰ ਇੱਕ ਬਚਪਨ ਦੀ ਲੱਗੀ ਹੁਣ ਤੱਕ, ਕਿ ਅਗਰ ਹੁਣ ਵੀ ਪੂਰੀ ਹੋਏ ਤੇ ਉਹ ਆਮ ਹੀ ਨਾ ਮਿਲੇ। ਤਾਂ ਗਾ ਜੀ ਤਰਜਮਾ ਕਰ। ਯਾਰ ਅੱਲਾ ਨੇ ਉਹਨਾਂ ਦੀਆਂ ਇੰਨੀਆਂ ਖੁਆਇਸ਼ਾਂ ਪੂਰੀਆਂ ਕੀਤੀਆਂ, ਹੁਣ ਲੋਕਾਂ ਦੀਆਂ ਕਰਨੇ ਪੂਰੀਆਂ, ਇਹਨਾਂ ਕੋਲ ਖੁਆਇਸ਼ਾਂ ਵੱਧ ਪਈਆਂ ਵਾ। ਸਹੀ ਗੱਲ ਇਹ ਤਾਂ ਬਾਕੀਆਂ ਦੀ ਪੂਰੀਆਂ ਨਹੀਂ, ਕਰਨ ਪਰ ਇਨਸਾਨ ਦੇ ਅੰਦਰ ਹੁੰਦਾ ਯਾਰ। ਲੇਕਿਨ ਉਸਤਾਦ ਜੀ ਮੈਨੂੰ ਪਤਾ ਤੁਹਾਡੀ ਹੁੱਬ ਕਿਹੜੀ ਹੋਣੀ। ਮੈਂ ਉਹ ਦੱਸ ਦੇਣਾ ਉਸਤਾਦ ਜੀ, ਮੈਂ ਮਾਈਂਡ ਸਮਝ ਗਿਆ। ਉਸਤਾਦ ਜੀ ਬਚਪਨ 'ਚ ਜਾਣਾ ਚਾਹ ਰਹੇ ਨੇ। ਹਾਂ ਨਹੀਂ 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 ਬਚਪਨ 'ਚ ਮੈਂ ਕਿਤੇ ਜਾਣਾ ਚਾਹ ਰਿਹਾ। ਕੋਲ ਹੀ ਮੁੜ ਕੇ ਤਾਂ ਕੋਲ ਕੋਲ ਹੀ ਐਵੇਂ ਬਚਪਨ ਜਾਣਾ ਚਾਹ ਰਿਹਾ, ਐਡੇ ਪੱਕੇ ਤਰੀਕੇ ਨਾਲ। ਹੁੱਬ ਮੇਰੀ ਆ ਤੇ ਤੂੰ ਐਵੇਂ। ਮੇਰਾ ਸਵਾਲ ਤਾਂ ਜੀ ਉੱਥੇ ਹੀ ਹੈ। ਉੱਥੇ ਹੀ ਆ। ਹਾਂ, ਕਿਹੜੀ ਐਸੀ ਖਾਹਿਸ਼ ਹੈ ਜਿਹੜੀ ਹਲੇ ਤੱਕ ਵੀ ਨਾਲ ਨਾਲ ਚੱਲਦੀ ਆ ਰਹੀ ਆ, ਕੋਈ ਉਹਦਾ ਮੌਕਾ ਨਹੀਂ ਬਣ ਰਿਹਾ? ਲੋ ਜੀ, ਸਾਜੀ ਇੱਕ ਅੱਧੀ ਤੇ ਹੁੰਦੀ ਹੈ ਇਨਸਾਨ ਦੀ। ਇਹਦੇ ਨਾਲੇ ਮਿੱਠਾ ਬੱਚਾ ਬਣ ਜਵੇ, ਉਹਨੇ ਯਾਰ ਬੱਚਾ ਬਣ ਕੇ ਜਾਣਾ ਸੀ ਕਿਤੇ। ਉਸਤਾਦ ਜੀ ਨੇ ਹੁਣ ਤਾਂ ਖੁਆਇਸ਼ਾਂ ਮੁੱਕ ਗਈਆਂ। ਇੱਕ ਖੁਆਇਸ਼ ਇਹਨਾਂ ਨੇ 5-5 ਵਾਰੀ ਪੂਰੀ ਕੀਤੀ ਹੋਈ ਆ। ਕਿਹੜੀ? ਜੇ ਕੋਈ ਵੀ ਆਹੋ ਇਹ ਖੁਆਇਸ਼ ਇੱਕ ਹੁੰਦੀ ਆ, 6-7 ਵਾਰੀ ਪੂਰੀ ਕੀਤੀ ਹੋਈ ਆ। ਸਹੀ ਗੱਲ ਆ। ਹਿਸਾਬ ਰਿਹਾ ਹੁਣ ਤਾਂ ਮਾਸ਼ਾਅੱਲਾ ਨਿਊਟਰਲ ਹੋ ਕੇ ਬੈਠੇ ਸੀ। ਮਿੱਠਿਆ ਜਿਹੜੀ ਤੁਸੀਂ ਗੱਲ ਕਰਦੇ ਨਾ, ਇਹਦੀ ਤੁਹਾਨੂੰ ਪਕੜ ਹੋਣੀ ਹੈ ਸਤੰਜ ਦੀ ਕਿਹੜੀ ਸੀ? ਮਰਨ ਤੋਂ ਬਾਅਦ। ਮੈਨੂੰ ਸਾਰਿਆਂ ਨੂੰ, ਹਰ ਉਸ ਬੰਦੇ ਨੂੰ ਜਿਹੜਾ ਮੇਰਾ ਉਹਦਾ ਕਰਦਾ ਵਾ, ਹਾਂਜੀ, ਨਹੀਂ ਮੈਂ ਨਹੀਂ ਬਹੁਤ ਪਕੜ ਹੋਣੀ। ਤੁਸੀਂ ਥੋੜਾ ਜਿਹਾ ਡੀਪਲੀ ਸੋਚੋਗੇ ਤੇ
ਅੱਛਾ ਜੀ ਕਿ ਹਾਂਜੀ ਸ਼ੁਕਰ ਹੈ ਬਹੁਤ ਸਾਡੀ ਮੈਂ ਕਿ ਤੂੰ ਉਹਨੇ ਇੱਕ ਹਲਾਲ ਕੰਮ ਕੀਤਾ, ਉਹਨੂੰ ਮੈਂ ਇਜਾਜ਼ਤ ਦਿੱਤੀ, ਤੁਸੀਂ ਉਹਨੂੰ ਤੰਜ਼ ਮਾਰ ਇਧਰ ਆ ਨਾ ਜ਼ਰਾ, ਕਿਸ ਚੱਕਰ 'ਚ? ਮੁੱਠੇ ਦੇ ਲੋਕ ਤੇ ਪੈਣੀ ਇਹ ਜੈਨੂਇਨ ਗੱਲ ਕਰ ਰਿਹਾ ਮੈਂ ਸੱਚੀ ਗੱਲ ਕਰ ਰਿਹਾ ਕਿ ਮੈਂ ਤੇ ਖਲੋਤਣ ਜੀ ਅੱਛਾ ਇੰਨੇ ਵੀ ਥੱਲੇ ਵੀ ਉਹਨੇ ਵੀ ਆ ਮੈਨੂੰ ਜੀ ਮਜ਼ਾਕ 'ਚ ਤੰਜ਼ ਕਰਦੇ ਰਹੇ ਜੀ ਮੇਰੇ ਇੱਕ ਉਸ ਕੰਮ ਤੋਂ ਜਿਹੜਾ ਮਤਲਬ ਹਲਾਲ ਸੀ। ਹਾਂ ਹਲਾਲ ਸੀ, ਤੇ ਮੈਨੂੰ ਸਾਰੀ ਦੁਨੀਆ ਤੰਜ਼ ਕਰਦੀ ਰਹੀ ਉਸ ਕੰਮ ਤੇ। ਓਏ ਠੀਕ ਹੈ ਜੀ। ਲੇਕਿਨ ਮੈਂ ਮਾਦਰ ਕਰਾਂ ਕਹਿਣ ਮੈਨੂੰ ਨਹੀਂ ਡੇ ਹੱਥ ਜੋੜ ਕੇ ਮਾਸਟਰ ਨੇ ਕਿ ਸਾਰੇ ਇਹ ਜਨਾਬ ਅੱਟ ਸਾਰਿਆਂ ਦੇ ਉਸਤਾਦ ਨੇ ਸਜਾ ਤੇ ਜਾਣੀ। ਮਾਫੀ ਮੰਗ ਕੇ ਨਹੀਂ ਉਹੀ ਗੱਲ ਆ ਜਿਹੜੀ ਮੈਂ ਕਹਿੰਦਾ ਨਹੀਂ ਹੁੰਦਾ ਕਿ ਤੁਸੀਂ ਐਵੇਂ ਕੋਲੋਂ ਹੀ ਉਹਨੇ ਉਧਰ ਇੱਕ ਮੈਸੇਜ ਆਇਆ ਮੈਨੂੰ ਜੀ ਠੀਕ ਆ ਜੀ, ਐ ਜੀ ਤੁਸੀਂ ਮੈਰ ਦੇ ਨਾਲ ਜੀ ਇਸ ਤਰ੍ਹਾਂ ਕਰਦੇ ਹੋ, ਤੁਸੀਂ ਮੈਰ ਨੂੰ ਜ਼ਲੀਲ ਕਰਦੇ ਹੋ, ਤੁਸੀਂ ਮੈਰ ਨੂੰ ਇਦਾਂ ਕਰਦੇ ਹੋ, ਤੁਸੀਂ ਇਹ ਜਾਹਲਾਨਾ ਹਰਕਤਾਂ, ਇਹ ਜਨਾਬ ਜੀ ਫੈਸਲ ਰਾਮਾ ਜੋ ਮਰਜ਼ੀ ਕਹੀ ਜਾਵੇ, ਸ਼ੋਅ ਦਾ ਬੇੜਾ ਕਰ ਕਰੀ ਜਾਵੇ, ਤੁਸੀਂ ਉਹਨੂੰ ਕੁਛ ਨਹੀਂ ਕਹਿੰਦੇ, ਮੈਰ ਨੂੰ ਤੁਸੀਂ ਇਦਾਂ ਕਰਦੇ ਹੋ, ਤੁਹਾਡੀਆਂ ਅਸੀਂ ਠੰਡੀਆਂ ਜੁਗਤਾਂ ਵੀ ਸੁਣੀ ਦੀਆਂ ਨੇ, ਤੁਸੀਂ ਆਪਣੇ ਮੁੰਡਿਆਂ ਨੇ ਇਦਾਂ ਕਰਕੇ ਨਾ ਇਹਨੂੰ ਮੈਨੂੰ ਪਤਾ ਲੱਗ ਗਿਆ ਜੀ ਇਦਾਂ ਦੇ ਆਉਂਦੇ ਰਹਿੰਦੇ ਮੈਸੇਜ। फिर ना मैं कहा लो जी भाई मैं आपको आपकी ही जुबान में रिप्लाई करता हूँ। ਆਹਾ ਬਣਦਾ ਸੀਗਾ ਸਾਡੀ ਬਣਦਾ ਵਾ। ਫਿਰ ਉਹਨੂੰ ਮੈਂ ਰਿਪਲਾਈ ਕਿਹਾ ਹੁਣ ਮਤਲਬ ਇਹ ਹੈ ਕਿ ਇਦਾਂ ਤੁਸੀਂ ਸਵੇਰ ਸ਼ਾਮ ਆਪਣੀ ਕਬਰ ਭਾਰੀ ਕਰੀ ਜਾਂਦੇ, ਤੁਹਾਨੂੰ ਪਤਾ ਨਹੀਂ ਲੱਗਦਾ। ਸਹੀ ਗੱਲ। ਕਮੈਂਟਸਾਂ ਦੇ ਵਿੱਚ ਐਵੇਂ ਨਜਾਇਜ਼ ਇੱਕ ਆਪਣੀ ਉਹਨੂੰ ਕਿਆਸ ਰਾਈ ਕਰ ਦੇਣੀ, ਆਪਣੀ ਸੋਚ ਦੱਸੋ। ਉਹ ਹੁਣ ਗਲਤ ਆ ਤੇ ਤੁਸੀਂ ਫਸ ਗਏ, ਤੁਸੀਂ ਰਜਿਸਟਰਡ ਆਪਣੇ ਭਰਾਈ ਜਾ ਰਹੇ ਬੇਵਕੂਫਾਂ ਨੂੰ। ਸਹੀ ਗੱਲ ਇੱਕ ਮਿਸਾਲ ਆ ਐਵੇਂ ਅੰਦਾਜ਼ੇ ਲਾਈ ਜਣੇ, ਜਿਵੇਂ ਇੱਕ ਡਾਕਟਰ ਸਾਹਿਬ ਨੇ ਕਿਹਾ ਮੈਂ ਡਾਕਟਰ ਹਾਂ ਇੱਕ ਬਹੁਤ ਵੱਡਾ ਮਹਾਨ ਔਰ ਮੇਰੇ ਤੋਂ ਮੈਂ ਬਹੁਤ ਪਹੁੰਚੀ ਚੀਜ਼ ਆ, ਜਾਨੀ ਨੇ ਡਰਿੰਕ ਕੀਤੀ ਫਸ ਗਿਆ ਨਾ ਹੁਣ ਜੇ ਮੈਂ ਕੀਤੀ ਆ ਤਾਂ ਵੀ ਫਸ ਗਿਆ ਕਿ ਜੇ ਮੈਂ ਕੀਤੀ ਵੀ ਸੀ ਨਾ ਤੇ ਤਾਂ ਵੀ ਉਹ ਗੁਨਾਹ ਵਾ, ਤੇ ਜੇ ਮੈਂ ਨਹੀਂ ਕੀਤੀ ਤੇ ਉਹਦਾ ਕੀ ਬਣੂ? ਇੰਨੀ ਗੱਲ ਕਰਕੇ ਤੇ ਉਹਨੇ ਪਕੜ ਹੁਣ ਖਲੋਤਾ ਹੋਊਗਾ ਵੀ ਆ ਜਾ, ਮੈਂ ਕੁਝ ਇਹਨੇ ਗੱਲ ਕੀਤੀ। ਤਾਂ ਇਦਾਂ ਨਾ ਕਰਿਆ ਕਰੋ ਯਾਰ, ਇੱਕ ਮਿਸਾਲ ਆ। ਸਹੀ ਗੱਲ ਹੈ। ਦਿਲਦਾਰੀ ਬੜੀਆਂ ਗੱਲਾਂ ਐਸੇ ਹੁੰਦੀਆਂ ਜਿਹੜੀਆਂ ਮੈਂ ਕਰਦਾ ਨਾ, ਉਹ ਮੇਰੇ ਦਰਵਾਜ਼ੇ ਸਾਰੇ ਖੁੱਲੇ ਨੇ, ਕੋਈ ਆਵੇ ਨਾ ਮੈਂ ਤੁਹਾਨੂੰ ਪ੍ਰੂਫ ਦਿਆਂਗਾ। ਜਿਹੜੀਆਂ ਲੋਕੀ ਕਰਦੇ ਉਹਨਾਂ ਕੋਲ ਹੈ ਹੀ ਕੁਝ ਨਹੀਂ ਵਿਚਾਰੇ, ਹਾਂਜੀ ਮੇਰੇ ਕੋਲ ਤੇ ਪ੍ਰੂਫ ਆ, ਹੈਨਾ। ਸਹੀ ਗੱਲ। ਰਸਤਾ ਜੀ ਮਾਸ਼ਾਅੱਲਾ 6-7 ਸਾਲ ਹੋ ਗਏ ਇਹਨਾਂ ਨੂੰ ਸਾਨੂੰ ਵਾਚ ਕਰਦੇ ਆ, ਇਹਨੂੰ ਇੰਨਾ ਆਈਡੀਆ ਹੋ ਗਿਆ ਵੀ ਕਿਹੜਾ ਕਿਤੇ ਟਰੈਕ ਰੱਖਣ ਦੇ, ਕਿਹੜਾ ਕਿਸ ਨੇਚਰ ਦਾ, ਸਾਰਾ ਪਤਾ ਲੱਗ ਗਿਆ ਇਹਨੂੰ ਮਾਸ਼ਾਅੱਲਾ। ਇਦਾਂ ਹੀ ਮਿਠਾਈ ਇਦਾਂ ਹੀ। ਆਹੋ ਨਾਲੇ ਉਸਤਾਦ ਜੀ ਜਿਹੜੀ ਮੈਂ ਜਦੋਂ ਵੀ ਕੋਈ ਗੱਲ ਕਿਸੇ ਨੇ ਕੀਤੀ ਨਾ, ਮੈਂ 100% ਪ੍ਰੂਫ ਰੱਖ ਕੇ ਨਾ ਤੇ 50% ਗੱਲ ਕੀਤੀ ਹੈ। ਇਸ ਤੋਂ ਕਿ ਯਾਰ ਜੇ ਕੋ ਆ ਕੇ ਕਵੇ ਹਾਂ ਬਈ ਮੈਂ ਕੋ ਆਲਾ ਬਾਕੀ ਭਜਾਓ ਆ ਵੀ ਫੜ ਆ ਵੀ ਫੜ ਆ ਵੀ ਫੜ ਆ ਵੀ ਫੜ, ਅਜੇ ਤਾਂ ਮੈਂ ਕੁਝ ਕੀਤਾ ਹੀ ਲੇਕਿਨ ਮੈਂ ਤਰਸ ਗਿਆ ਆਇਆ ਹੀ ਕੋਈ ਨਹੀਂ ਅਜੇ ਤੱਕ। ਨਹੀਂ। ਉਹਨਾਂ ਕੋ ਹੈ ਹੀ ਕੱਖ ਨਹੀਂ ਸਾਜੀ। ਛੱਡੋ ਪਰੇ ਸਾਜੀ ਪੁਰ ਕਰੋ, ਆ ਵੀ ਸਾਨੂੰ ਵੀ ਹੈਪਰ ਕਰ ਦਿੰਦੇ। ਤੁਸੀਂ ਆਪਣਾ ਦਿਲ ਨਾ, ਤੁਹਾਡਾ ਦਿਲ ਆ ਬਾਗ। ਹੋਈ ਬਗੀਚਾ ਫੁੱਲਾਂ ਦਾ। ਨਹੀਂ ਦੇਖੋ ਮੇਰੀ ਗੱਲ ਮੇਰੇ ਕੋਲ ਖਾ ਲਓ, ਇਹਨੇ ਦਾਣੇ ਹੀ ਜਗ੍ਹਾ ਪੂਰੀ ਕਰਨੀ। ਕੋਸ਼ਿਸ਼ ਕਰ ਰਿਹਾ। ਨਹੀਂ ਕੋਸ਼ਿਸ਼ ਨਹੀਂ ਉਸਤਾਦ ਜੀ, ਕਹਿਣਾ ਹਕੀਕਤ ਜਿਹੜੀ ਗੱਲ ਆ, ਤੁਸੀਂ ਉਹ ਬਾਗ ਤੇ ਬਾਗ ਕਾਹਦਾ ਵਾ? ਫਰੂਟ ਦਾ, ਕਿਹੜਾ ਅਮਰੂਦਾਂ ਦਾ। ਤੇ ਫਲ ਝੁਕਿਆ ਪਿਆ ਵਾ ਸਾਰਾ, ਹਾਂ ਤੇ ਤੁਹਾਨੂੰ ਵੱਟੇ ਮਾਰ ਕੇ ਅਸੀਂ ਆਪਣਾ ਮਤਲਬ ਪੂਰਾ ਕਰੀ ਜਾਈਦਾ, ਯਾਨੀ ਵੱਟਾ ਤੁਹਾਨੂੰ ਦਰਦ ਬਚਾ ਕੇ ਤੁਹਾਡੇ ਤੋਂ ਫਾਇਦਾ ਲੈ ਰਹੇ। ਓਏ ਓਏ ਯਾਰ ਤੂੰ ਨਹੀਂ ਕੀ ਕਹਿੰਦੇ ਯਾਰ, ਕੀ ਕਹਿੰਦੇ ਨੋਨੀ ਵਰਗੇ ਪੱਕੀ ਗੱਲ ਕਰਕੇ ਨਾ ਕਸਮ ਖਾ ਕੇ ਫੇਰ ਕਹਾਂਗੇ, ਭਾਵੇਂ ਮੇਰੇ ਕੋ ਕਨਫਰਮ ਕਰ ਲਓ ਇਹੀ ਗੱਲ ਦਾ। ਆ ਜਿਹੜੀ ਉਸਤਾਦ ਜੀ ਦੀ ਉਮਰ ਆ, ਐਕਸਚੇਂਜ ਬੈਠੇ ਹੋਣ, ਕਮਰੇ 'ਚ ਹੀ ਬੈਠੇ ਹੋਣ ਸਕੂਲ ਵਾਹ ਵਾਹ ਵਾਹ। ਆ ਕੀ ਕਰਨ ਦੇ ਆ? ਦੱਸੋ ਉਸਤਾਦ ਜੀ, ਟੀ ਟਾਈਮ ਕਰਨ ਲੱਗੇ ਆ? ਅੱਛਾ ਚਲੋ ਕਰਕੇ ਮੈਨੂੰ ਦੱਸਿਓ, ਠੀਕ ਆ। ਹੁਣ ਵੀ ਤੁਹਾਨੂੰ ਹੀ ਇਸਤੇਮਾਲ ਕਰੀ ਜਾ ਰਿਹਾ, ਤੁਸੀਂ ਉੱਠ ਕੇ ਜਾਣਾ ਅੰਦਰ, ਨਹੀਂ 70,000 ਵਿਊ ਆ, 3500 ਵਿਊ ਰਹਿ ਜਾਣਾ ਸਰ। ਲਾਈਟਾਂ ਬੰਦ ਹੋਣੀਆਂ ਨੇ, ਏਸੀ ਚੱਲਣਾ, ਇੱਥੇ ਲਾਸ਼ਾਂ ਪਈਆਂ ਹੋਣੀਆਂ 5। ਹਾਂਜੀ ਇਹੀ ਟਵਾਏ ਆ। ਇਹ ਕੰਮ ਨਾਲੇ ਜਿਹੜਾ ਤੂੰ ਉਮਰ ਦਾ ਤਕਾਦਾ ਦੱਸ ਰਿਹਾ, ਤੂੰ 1 ਸਾਲ ਪੁਰਾਣੇ ਟੀ ਟਾਈਮ ਦੇਖ ਉਸਤਾਦ ਜੀ ਦੇ। ਡੈਮੇਜ ਹੋਰ ਸੀ, ਹੁਣ ਤੇ ਮਾਸ਼ਾਅੱਲਾ ਨਿਕਲ ਰਹੇ ਨੇ, ਯੰਗ ਹੋ ਰਹੇ ਪੈਸੇ ਦੇ ਨਾਲ ਨਾਲ। ਯਾਰ ਉਹ ਤੇ ਡਾਈਟ ਕਰ ਰਹੇ ਨੇ ਨਾ, ਹੁਣ ਆਪਣੇ ਆਪ ਨਾਲ ਸਲਿਮ ਹੋ ਰਹੇ ਨੇ, ਆਪਣੇ ਆਪ ਨਾਲ ਜੰਗ ਕਰਕੇ ਆਪਣੇ ਆਪ ਨੂੰ ਬਣਾ ਰਹੇ। ਡਾਟਾ ਟੂਟਾ ਉਹਦਾ ਵੀ ਦੱਸ। ਡਾਟਾ ਸਾਜੀ ਟੂਟਾ ਰਜ਼ਾ ਭਾਈ ਨੇ ਇੱਕ ਦੱਸੀ ਆ। ਮਿੰਟ ਗੱਲ ਕਰਦਾ ਵਿੱਚ ਰੀਜਨ ਵੀ ਦੱਸ ਦਿੰਦਾ, ਫੂਡ ਹੋ ਰਿਹਾ ਪੈਸੇ ਦੇ ਨਾਲ ਨਾਲ, ਲੈ ਪੈਸਾ ਵੀ ਸ਼ੋਅ ਕਰ ਦਿੰਦਾ ਵਾ। ਜੀ ਇੱਥੇ ਜਾਣਦੇ ਯਾਰ, ਤੁਹਾਡੇ ਤੋਂ ਇਲਾਵਾ ਕੋਈ ਇੱਥੇ ਚੌਧਰੀ ਨਹੀਂ ਹੈ ਤੁਹਾਡੇ ਤੋਂ ਜੇ ਤੇਰਾ ਪੇਪਾਲ ਵਾਲਿਆਂ ਨੇ ਨਾ ਸਪੈਸ਼ਲ ਤੈਨੂੰ ਮੈਸੇਜ ਕੀਤੇ ਆ, ਬੇਟਾ ਜੀ ਹੌਲੀ ਹੌਲੀ ਅਸੀਂ ਦਿਆਂਗੇ, ਕੀ ਕਰਨ ਦੇ ਤੁਸੀਂ? ਉਸਤਾਦ ਜੀ ਐਸੀ ਹਰ ਘੰਟੇ ਬਾਅਦ ਮਾਰ ਰਿਹਾ ਵਾ ਸਾਜੀ। ਯਾਰ ਇੱਕੋ ਵਾਰੀ ਕਢਾਲਾ ਮਿੱਠੇ, ਹਰ ਘੰਟੇ ਬਾਅਦ। ਅਸੀਂ 3 ਬੰਦੇ ਸਿਰਫ ਤੇਰੇ ਕੰਮ ਤੇ ਹੀ ਲਾਏ ਆ। ਨਹੀਂ ਉਸਤਾਦ ਜੀ ਦੁਆ ਕਰੋ, ਅੱਲਾ ਖੈਰ ਕਰੇ। ਤੁਸੀਂ ਆਫੀਸ਼ੀਅਲ ਪੀਕੇ ਮੈਨੂੰ ਜਿਤਾਉਣਾ ਵਾ ਪੂਰੇ, ਮੈਂ ਸਾਰਿਆਂ ਨੂੰ ਕਹਤਾ ਜਿੱਤੇਗਾ। ਨਹੀਂ ਮੈਂ ਨਹੀਂ ਜਿਤਾਉਣਾ, ਟਿਕਟੋਕ ਦਾਦੀ ਨੇ ਜਿਤਾਉਣਾ ਦਾ। ਨਹੀਂ ਮੈਂ ਦਾਦੀ ਨੇ ਵੀ ਨਹੀਂ ਜਿਤਾਉਣਾ। ਮੈਂ ਉਧਰ ਉਹ ਜਿਹੜਾ ਹੈ ਨਾ ਇੱਕ ਗੜ, ਯਾਨੀ ਇੱਕ ਸਿਟੀ ਹੁੰਦਾ ਫੈਸਲਾਬਾਦ ਦਾ ਘੰਟਾ ਘਰ, ਮੈਂ ਇੱਥੇ ਹੋਣਾ ਹੀ ਨਹੀਂ। ਮੈਂ ਇੱਧਰ ਮਾਨਾ ਵਾਲੇ ਜੜਾਂ ਵਾਲੇ ਇੱਥੇ ਹੀ ਬਸ ਬਾਰ ਮਜ਼ਾ ਕਰੀ ਜਾਣੇ, ਇੰਜੋਏ ਕਰ। ਬਸ ਮੈਂ ਹੁਣ ਪੁੱਤਰ ਦੇ ਪਿੱਛੇ ਹੱਥ ਨਹੀਂ ਰੱਖਣਾ, ਏਜੰਸੀਆਂ ਪੈ ਗਈਆਂ ਮੈਨੂੰ। ਮਿੱਠੇ ਦੇ ਨਾ ਟਿਕਟੋਕ ਨੇ ਇੱਕ ਬੰਦਾ ਰੱਖਤਾ ਸਾਜੀ ਸਪੈਸ਼ਲ, ਉਹ ਕਹਿੰਦੇ ਜਿੰਨੇ ਬਣਦੇ ਆ ਨਾ $1 ਵੀ ਕਹਿੰਦੇ ਬੜਾ ਗਿਆ ਭੱਜ ਗਏ, ਇਹ ਤਾਂ ਮਾਰ ਲਾ। ਲੇਕਿਨ ਇਹ ਦੇਖੋ ਅੱਛਾ ਸੈਂਡ ਨਹੀਂ ਕਰਦੇ, ਬੰਦਾ ਹੁੰਦਾ ਦੇਣ। ਉਸਤਾਦ ਜੀ ਇਹ ਪਾਲ ਵਾਲਿਆਂ ਦਾ ਮੁੰਡਾ ਦੇਣ ਆਉਂਦਾ।
ਇਹਦੇ ਬਾਅਦ 900 ਰੁਪਏ ਬੇਟੇ ਦਾ ਬਣਿਆ ਪਾਲ ਦੇ। ਇਹਦੇ ਮੁਖਾਲਫ ਨੇ ਇੱਕ ਫੁੱਲ ਵੱਜਿਆ ਤੇ ਮੁਖਾਲਫ ਨੇ ਇੱਕ ਫੁੱਲ ਵੱਜਿਆ ਤੇ ਨਾਲ ਦੇ ਕੋਈ ਏਜੰਸੀ ਹੈ ਭਾਈ। ਬੇਟੇ ਤਾਂ ਘਰ 900 ਦੇਣ ਆਇਆ ਤੇ 900 ਫੜਾ ਕੇ ਚੱਲਾ ਤੇ ਇੱਕ ਫੋਨ ਆਇਆ ਉਹਨੂੰ ਪਿੱਛੋਂ ਪੇਪਾਲ ਦੇ ਦਫ਼ਤਰ 'ਚ, ਓਏ ਉੱਥੇ ਹੀ ਹਾਲੇ ਕਹਿੰਦਾ ਆਓ ਆ 150 ਹੋਰ ਦੇ ਹੋਰ ਆ ਗਿਆ ਆ ਕੇ ਲੈ ਲੂ। ਇੱਕ ਬੰਦੇ ਨੇ 3 ਫੁੱਲ ਮਾਰੇ ਤੇ ਕਹਿਣਾ ਇਨਬਾਕਸ ਆਉ ਜਰਾ ਇਨਬਾਕਸ, ਨਹੀਂ ਇਦਾਂ ਨਹੀਂ ਹੁੰਦਾ ਪੁੱਤਰ। ਨਹੀਂ ਤਾਂ ਜੇ ਟਿਕਟੋਕ ਤੇ ਨਾ ਮਹਿਰ ਨੂੰ ਘੋੜੀਆਂ ਵਾਲੇ ਇਮੋਜੀ ਆਉਂਦੇ ਆ, 3-3 ਘੰਟੇ ਬੈਠਾ ਰਹਿੰਦਾ ਵਾ ਨਜਾਇਜ਼ ਜੀ। 2 ਬੰਦੇ ਯਾਰ ਤੂੰ ਨਾਲ 2 ਟਾਈਮ ਜਾਇਆ ਕਰ। ਮੈਰ ਭਾਈ ਵਾਸਤੇ ਮੈਂ ਤੁਹਾਨੂੰ ਇਹ ਗੱਲ ਦੱਸੀ ਸੀ, ਇਹਨੂੰ ਨਹੀਂ ਕਿ ਬਾਈ ਇਹਨੂੰ ਮਾਸ਼ਾਅੱਲਾ ਟਿਕਟੋਕ ਦਾ ਬਹੁਤ ਪਤਾ ਵਾ, ਹਾਂ ਸਾਰਾ ਪਤਾ ਇਹਨੂੰ ਟਿਕਟੋਕ ਦਾ, ਤੇ ਟਿਕਟੋਕ ਨੂੰ ਇਹਦਾ ਜ਼ਰਾ ਵੀ ਨਹੀਂ ਪਤਾ ਇਹ ਵੀ ਪੈਂਦਾ। ਯਾਰ ਜਿਸ ਡੱਬੇ 'ਚ ਬੈਠ ਗਿਆ ਵਾ ਨਾ, ਜਿਸ ਡੱਬੇ 'ਚ ਬੈਠਾ ਉਹ ਡੱਬਾ ਉਹਨੇ ਟਿਕਟੌਕ ਤੋਂ ਲੈਣਾ ਕਰਤਾ। ਤਾਂ ਜੀ ਇੱਕ ਗੱਲ ਆ, ਉਹ ਡੇਲੀ ਮੋਸ਼ਨ ਦੇ ਬਈ ਉਹਨਾਂ ਨੂੰ ਪਤਾ ਹੀ ਨਹੀਂ। ਇਹਨਾਂ ਦੇ ਆਉਣ ਤੋਂ ਪਹਿਲਾਂ ਉਹ ਟਿਕਟੌਕ ਇਮੋਸ਼ਨ ਉਹ ਇਦਾਂ ਲੱਗੇ ਹੁੰਦੇ ਆ। ਟੀਮ ਦੇ ਉਹਨਾਂ ਨੇ ਇਹਦੀ ਲੈਦਾ ਬੋਰਡ ਬਣਾਇਆ ਉੱਤੇ ਟਿਕਟੋਕ ਵਾਲਾ ਡਿਜ਼ਾਈਨ ਸਾਰਾ ਬਣਾਤਾ। ਇਹ ਉੱਥੇ ਬੈਠਾ ਕੱਲਾ, ਉਹ ਜਿਵੇਂ ਉਹਨੇ ਦਾ ਬੰਦਾ ਕਹਿੰਦਾ ਭਾਈ ਤੁਸੀਂ, ਕਹਿੰਦਾ ਜੀ ਮੈਂ, ਕਹਿੰਦਾ ਉਹ ਇਹ ਤੇ ਡੱਬਾ ਉਹ ਲਾ ਗਏ ਆ ਪਿੱਛੋਂ, ਸੱਪ ਵਾਲਾ ਡੱਬਾ ਤੇ ਉਹ ਲਾ ਗਏ। ਪੂਰੀ ਟੀਮ ਦੇ ਬੈਣ ਤੋਂ ਪਹਿਲਾਂ ਸਾਜੀ ਦਾ ਸੋਹਣਾ ਸੈਟਅਪ ਲੱਗਾ ਸੀ, ਕੋਈ 1500 ਦਿਹਾੜੀ ਨਿਦਾਮ, 2000 ਨਿਦਾਮ, ਠੀਕ ਆ ਕਮਰਾ ਲੱਗਾ ਸੀ ਇਹਦਾ ਕੱਲੇ ਦਾ। ਹਾਂਜੀ ਜਦੋਂ ਆ ਗਈ ਨਾ ਟੀਮ, ਓਏ ਜਦੋਂ ਦੀ ਟੀਮ ਆਈ ਉਦੋਂ ਦੀ ਤਾਂ ਟੀਮ ਨਿਕਲੀ ਪਈ ਹੈ। ਅੱਲਾ ਦੀ ਜ਼ਿੰਦਗੀ ਕਰੇ ਨੇ ਸਾੜ ਇਹੀ ਤੇ ਮੈਂ ਕਹਿ ਰਿਹਾ ਕਿ ਯਾਰ ਤੁਹਾਡਾ ਕਿਉਂ ਨਹੀਂ ਹੱਕ? ਸਹੀ ਗੱਲ ਯਹਾਂ ਤੇ ਸਾਰੇ ਹੀ ਨਾ ਬਹਿੰਦੇ। ਤਾਜੀ ਆਉਣ ਤੋਂ ਪਹਿਲੇ ਇਹਨੇ ਕਮਰਾ ਸਾਰਾ ਨਾ ਜਿੱਥੇ ਬਹਿਣਾ ਟਿਕਟੌਕ ਯੂਸਫ ਅਰਬੀ ਨੇ ਉਹਦੇ ਨਾਲ ਬਣਾਇਆ ਸੀ ਸਾਰਾ। ਵੀ ਮੈਨੂੰ ਕਿਤੇ ਡੇਲੀ ਤੇ 50 ਉਹ ਸ਼ੇਅਰ ਲੈਦਰ ਰੂਮ ਆ, ਲਾਈਵ ਵਾਲਾ ਰੂਮ ਆ, ਲਾਈਵ ਰੂਮ ਉਹਦਾ ਨਾਮ ਰੱਖਿਆ ਵਾ, ਬਗੈਰ ਇਜਾਜ਼ਤ ਅੰਦਰ ਆਣਾ ਮਨਾ ਹੈ। ਹੁਣ ਉੱਥੇ ਦਾਦਾ ਸ਼ਿਫਟ ਕੀਤਾ, ਥੁੱਕਦਾਨ ਭਰ ਕੇ ਉਹ ਕਹਿੰਦਾ ਸਾਰੇ ਮੈਂ ਕਹਿੰਦਾ ਡਰੋ ਉਸ ਦਿਨ ਤੋਂ ਜਿੱਦਨ ਮੈਂ ਲਾਈਵ ਆ। ਓਏ ਸਾਜੀ ਨੋਨੀ ਦਾ ਬਹੁਤ ਪੁੱਛਦੇ ਲੋਕ। ਲੋਕੀ ਭਲਾ ਕਿਉਂ ਪੁੱਛਦੇ, ਸੱਟ ਲੱਗੀ ਆ ਨਾ। ਨਹੀਂ ਉਸ ਤੋਂ ਇਲਾਵਾ ਬਹੁਤ ਪੁੱਛਦੇ ਆ। ਚਲੋ ਆ ਜਵੇ। ਨਹੀਂ ਸਾਜੀ ਮੈਂ ਵੈਸੇ ਹੀ ਬਹਿਣਾ ਛੱਡ ਦਿੱਤਾ ਵਾ। ਮੈਨੂੰ ਤੁਸੀਂ ਕਦੋਂ ਦੇਖਿਆ? 10 ਦਿਨ ਹੋ ਗਏ ਮੈਂ ਬਹਿਣਾ ਹੀ ਨਹੀਂ। 10-12 ਦਿਨ ਟਿਕਟੌਕ ਤੇ ਮਾਲਕ ਨੇ ਆ ਕੇ ਕਿਹਾ ਕਿੱਥੇ ਬੈਠਾ, ਚਲੋ ਠੱਕੋ। ਨਹੀਂ ਓ ਯਾਰ ਇਹਨੂੰ ਟੰਗ ਕੇ ਖਲਾ ਯਾਰ, ਉਹ ਨਹੀਂ ਸਿੱਧਾ ਹੋ ਕੇ ਤੁਰ ਯਾਰ। ਸਾਜੀ ਹਲੇ ਵਜ਼ਨ ਨਹੀਂ ਪੈਣ ਡਿਆ। 5 ਦਿਨ ਹੋ ਗਏ ਹਲੇ ਵਜ਼ਨ ਹੀ ਨਹੀਂ ਪੈਣ ਡਿਆ। 7 ਦਿਨ ਹੋ ਗਏ ਉਸਤਾਦ ਜੀ। ਅੱਜ 6ਵਾਂ ਦਿਨ ਆ। ਟਾਂਕੇ ਖੁੱਲਣੇ ਆ ਤੇ ਪੈਰ ਜ਼ਮੀਨ ਨਾਲ ਲਾਉਣਾ ਵਾ। ਉਸਤਾਦ ਜੀ ਗਿਆ, ਟਾਂਕੇ ਵਿੰਗੇ ਚਿੱਬੇ ਹੋ ਜਾਣੇ। ਇਹ ਡਾਕਟਰ ਯਾਇਆ ਕੋ ਗਿਆ ਵਾ, ਮੈਂ ਡਾਕਟਰ ਯਾਇਆ ਸਾਹਿਬ ਕੋ ਗਿਆ, ਮੈਂ ਟਾਂਕੇ ਖਿਲਾਉਣੇ, ਕਹਿੰਦਾ 3 ਟਾਂਕੇ ਇਹ ਤੋਂ ਭਾਵੇਂ ਕਿਸੇ ਕਿਰਾਣੇ ਵਾਲੇ ਕੋਲ ਖਿਲਾ ਲਓ। ਹਾਂ ਲਾਈਵ ਡਾਕਟਰ ਨਹੀਂ ਖੋਲਣੇ। ਨਿੱਕੇ ਨਿੱਕੇ ਘਰ ਹੀ ਖੋਲ ਲਾ, ਕੋਈ ਨਹੀਂ ਮੂੰਹ ਨਾ ਖੋਲਾ ਪਾ। ਤੂੰ ਤਾਂ ਵੈਸੇ ਨੀਂਦ ਸਾਜੀ ਕਰਦੀ ਤੁਸੀਂ ਹੋਣਾ, ਸੱਟ ਕੱਟ ਲਾ ਦੇਖੀ ਆਪਣੇ। ਮੇਰੇ ਕੋਲ ਤੁਸੀਂ ਹੈ ਹੀ ਨਹੀਂ, ਮੇਰੇ ਕੋਲ ਵੇਖੀ ਨਹੀਂ ਜਾਂਦੀ। ਹੈ ਹੀ ਨਹੀਂ, ਤੈਨੂੰ ਦਿਸਣੀ ਨਹੀਂ। ਆਹੋ ਇੰਨੀ ਕੁ ਝਰੀਟ ਆ। ਜੁੜੇ ਮਾਸ ਤੇ 3 ਟਾਂਕੇ ਲਾਤੇ ਉਹਨੇ। ਉਹ ਐ ਸੀਗਾ ਡਾਕਟਰ ਐ। ਉਹ ਕਿਹਾ ਓਏ ਹੋਇਆ ਕਿਉਂ ਆ? ਗੁੱਸਾ ਕਿਤਾ ਮਤਲਬ ਵੇਖਿਓ ਨਹੀਂ ਦੇਖਿਆ ਸੀ ਉਹਦੇ ਹਾਲ। ਜੁੜੇ ਮਾਸ ਤੇ ਕਹਿੰਦਾ ਉਹਨੇ 3 ਟੰਗ ਲਾ ਦਿੱਤੇ। ਉਹਦੇ ਫੇਸ ਐਕਸਪ੍ਰੈਸ਼ਨ ਨਹੀਂ ਦੇਖੇ। ਨਹੀਂ ਉੱਤੇ ਉਹਨੇ ਉਹ ਇੰਜ ਕਰਕੇ ਉਹਨੇ ਨਾ ਉਹ ਪਹਾੜੀ ਜੀ ਬਣਾਤੀ, ਜੁੜੇ ਨੂੰ ਹੀ ਇੰਜ 3 ਟੰਗੇ ਲਾ ਦਿੱਤੇ। ਗੁੱਸਾ ਲਵਾਵਾ। ਨਹੀਂ ਉਹਨੇ ਪਤਾ ਕੀ ਕੀਤਾ, ਉਹਨੇ ਬਿਲਕੁਲ ਇਦਾਂ ਦੀ ਜਗ੍ਹਾ ਤੇ ਨਾ ਇੰਜ ਕਰਕੇ ਨਾ ਮਾਸ ਨੂੰ ਇੰਜ ਰਬੜ ਜੀ ਬਣਾ 3 ਟਾਂਕੇ ਲਾ ਕੇ ਉਤੋਂ ਬਲੇਡ ਨਾਲ ਚੀਰਾ ਪਾ ਦਿੱਤਾ। ਉਹਨੇ ਭਾਈ ਦੇਖਿਆ ਮੇਰੇ ਕੋਲ ਕੰਮ ਖਰਾਬ ਹੋ ਗਿਆ, ਉਹਨੇ ਕਿਹਾ ਤੂੰ ਬਲੇਡ ਫੜਾ ਐ ਕਰਕੇ। ਉਹਨੇ ਕਿਹਾ ਕੀ ਕਹਿੰਦਾ ਭਾਜੀ ਦੇਖੋ ਕਿੱਡਾ ਪਾੜ ਪਿਆ। ਅੱਛਾ ਪਹਿਲੇ ਕਲੀਨਿਕ ਤੇ ਗਏ ਸੀ, ਕਹਿੰਦਾ ਇੱਥੇ ਮੈਨੂੰ ਇਹਨੂੰ ਉੱਥੇ ਲੈ ਜਾਓ, ਮੇਰੇ ਕੋਲ ਲਾ ਲੱਗਣੇ। ਕਹਿੰਦਾ ਮੇਰੇ ਕੋਲ ਨਹੀਂ ਲੱਗਣੇ। ਹੈ ਬੰਦਾ ਘਬਰਾ ਗਿਆ ਸੀ। ਉਹੀ ਡਾਕਟਰ ਸੀ ਜਿਹੜਾ ਤੁਸੀਂ ਜਿਹੜਾ ਤੁਸੀਂ ਕਹਿੰਦੇ ਉਹੀ ਸੀ। ਉਹ ਮੈਂ ਦੱਸਦਾ ਉਸਤਾਦ ਜੀ, ਅਸੀਂ ਇਹਨੂੰ ਉਹਦੇ ਕੋਲ ਲੈ ਕੇ ਗਏ, ਉਹਨੂੰ ਦਿਖਾਇਆ ਨਿਜ਼ਾਮ ਕਿ ਆ ਭਾਈ ਆ ਦੇਖੋ ਇਹਦੇ ਸੱਟ ਲੱਗੀ, ਖੂਨ ਨਹੀਂ ਰੁਕ ਰਿਹਾ, ਜੁੜ ਜੇਗਾ ਤੇ ਟਾਂਕੇ ਲੱਗਣੇ ਤਾਂ ਵੀ ਦੱਸ ਦੋ, ਇਹ ਸਾਦਾ ਨਾਰਮਲ। ਕਹਿੰਦਾ ਕੁਝ ਵੀ ਨਹੀਂ, ਹਾਂ ਪੱਟੀ ਹੋ ਗਈ, ਓਕੇ ਹੈ, ਠੀਕ ਹੈ। ਉਹ ਕਹਿੰਦਾ ਜੀ ਠੀਕ ਹੈ, ਚਲੋ ਜੀ ਆਓ। ਇਹਦਾ ਪੈਰ-ਪੂਰ ਸਾਫ਼ ਕੀਤਾ। ਹੁਣ ਉਹਨੇ ਮੁੰਡਾ ਭੇਜਿਆ, ਜਾਓ ਇਸਕਾ ਨਾ ਉਹ ਕਰਕੇ ਬਲੀਡਿੰਗ ਤੋਂ ਕਰੋ। ਉਹਨੇ ਕਿਹਾ ਓਕੇ। ਜਿਹੜਾ ਮੁੰਡਾ ਪੱਟੀ ਕਰਨ ਆਇਆ ਨਾ, ਉਹ ਐ ਪੱਟੀ ਕਰਨ। ਅੱਛਾ ਹੁਣ ਉਹਨੇ ਕਹਿੰਦਾ ਵਿਚਾਰੇ ਬੰਦੇ ਨੇ ਲੈ ਲਿਆ ਲਾਇਸੈਂਸ ਡਾਕਟਰੀ ਦਾ, ਪੜ ਵੀ ਗਿਆ ਤੇ ਦਿਲ ਦਾ ਜ਼ਰਾ ਮਾੜਾ ਵਾ, ਤੇ ਉਹਨੇ ਹੁਣ ਕਲੀਨਿਕ ਬਣਾਇਆ। ਪਹਿਲੇ ਦਿਨ ਉਹਨੇ ਆਪਣੇ ਹੱਥੀਂ ਸਾਰੀਆਂ ਦਵਾਈਆਂ ਲਾਈਆਂ, ਸੈਟਿੰਗ ਕੀਤੀ, ਪਰਦੇ ਲਾਏ, ਲਾ ਕੇ ਬਿਸਮਿਲ੍ਲਾ ਯਾ ਅੱਲਾ ਹੁਣ ਬਰਕਤ ਪਾਦੀ ਬਰਕਤ ਇੰਜ ਕਰਕੇ ਤੇ ਨੋਨੀ ਦਾ ਬੰਦਰ ਵੜ ਕੇ ਓਏ ਭਾਈ ਬਾਹਰ ਭਾਈ ਨੂੰ ਬਾਹਰ ਲੈ ਨਾ ਭਾਈ ਪਤਾ ਮੇਰਾ ਪਹਿਲਾ ਦਿਨ ਪਰ ਭਾਈ ਇਹ ਗੋਣੀ ਕਰਨੀ ਆ, ਇਹ ਗੋਣੀ ਵਾਲਾ ਕੰਮ ਹੈ। ਉਹ ਅੱਗੇ ਲੈ ਜਾ ਭਾਈ। ਉਹ ਇਦਾਂ ਹੀ ਹੋਇਆ ਸਾਜੀ। ਉਹਨੇ ਕਿਹਾ ਵੇਖੋ ਤੇ ਉਹ ਨਹੀਂ ਮੇਰੇ ਕੋਲ ਦੇਖੋ ਇੰਨਾ ਕੁ ਪੜਾ ਆਇਆ ਹਜੇ ਬਸ। ਉਹ ਕੰਬਦੇ ਹੱਥਾਂ ਨਾਲ ਨਾ ਪੱਟੀ ਕਰਨ ਡਿਆ ਮੇਰੇ। ਮੈਂ ਕਿਹਾ ਭਾਈ ਟਾਈਟ ਕਰ ਦੋ, ਕੁਝ ਨਹੀਂ ਹੁੰਦਾ, ਮੈਂ ਈਜ਼ੀ ਹਾਂ। ਨਹੀਂ ਕਹਿੰਦਾ ਉਹ ਈਜ਼ੀ ਹੋਣਾ ਤੂੰ, ਉਹਨੇ ਤੈਨੂੰ ਸੁੰਨ ਕਰਨ ਵਾਲਾ ਟੀਕਾ ਲਾਇਆ ਸੀ। ਨਹੀਂ ਲਾਇਆ ਸਾਜੀ, ਸਿੱਧੀ ਪੱਟੀ ਸੀ। ਉਹਨੇ ਕਿਹਾ ਨਾ ਕਿ ਟਾਂਕੇ ਨਹੀਂ ਲੱਗਣੇ, ਸਿਰਫ ਪੱਟੀ। ਉਹ ਦਿਹਾੜੀ ਦੇ ਚੱਕਰ 'ਚ ਸੀ ਕਿ ਮੈਂ ਪੱਟੀ ਕਰਕੇ 300-400 ਹੋ ਕੇ ਕਰ ਲਾਂ।
ਉਹਨੇ ਮੁੰਡੇ ਕੋ ਪੱਟੀ ਕਰਵਾਤੀ, ਇਹਦੇ ਪਾਰਟੀ ਰਖਾ ਕੇ ਟੂਬ ਲਵਾ ਕੇ ਪੱਟੀ ਉਹਨੇ ਕਰਤੀ ਤੇ ਖੂਨ ਸ਼ੁਰੂ ਹੋ ਗਿਆ ਤੇ ਫੌਰੀ ਕਹਿੰਦਾ ਇਸੇ ਲੈ ਹੀ ਜਾਓ ਇਸਕੇ ਟਾਂਕੇ ਹੀ ਲੱਗਦੇ। ਮੈਂ ਕਿਹਾ ਉਹਨੇ ਤੇ ਤੁਸੀਂ ਕਿਹਾ ਵੀ ਸਹੀ ਹੈ ਪੱਟੀ ਕਰਕੇ ਓਕੇ ਹੋ ਜਾਓ। ਉਹ ਕੋ ਟਾਂਕੇ ਨਹੀਂ ਚਲਾਉਣੇ ਹੁੰਦੇ ਇਹਨੂੰ। ਉਹ ਯਾਰ ਉਹਨੇ ਇਹਨੂੰ ਕਹਿਤਾ ਵੀ ਟਾਂਕੇ ਨਹੀਂ ਨਾਰਮਲ ਸੀ ਨਾ, ਉਹਨੇ ਕਿ ਟਾਂਕੇ ਨਹੀਂ ਲੱਗਣੇ। ਨਹੀਂ ਬਾਅਦ ਚ ਜਿਹੜੇ ਯਾਰ ਫਿਜ਼ੀਸ਼ੀਅਨ ਹੁੰਦੇ, ਫਿਜ਼ੀਸ਼ੀਅਨ ਹੋਰ ਆ, ਸਰਜਨ ਹੋਰ, ਜਿਹੜੇ ਸਰਜਨ ਹੁੰਦੇ ਉਹ ਟਾਂਕੇ ਲਾਉਂਦੇ, ਫਿਜ਼ੀਸ਼ੀਅਨ ਨਹੀਂ ਟਾਂਕੇ ਲਾਉਂਦਾ। ਇਹ ਮੇਰਾ ਪੁੱਤ ਪੜ੍ਹ ਲਓ ਤੁਹਾਡੇ ਡਾਕਟਰ ਸਾਹਿਬ ਆਏ, ਉਹਨਾਂ ਨੇ ਕਿਹਾ ਪੈਰ ਏਦਾਂ ਕਰ, ਮੈਂ ਏਦਾਂ ਕੀਤਾ, ਕਹਿੰਦੇ ਥੱਲੇ ਕਰ, ਥੱਲੇ ਕਿਦਾਂ ਘੁਮਾ, ਮੈਂ ਘੁਮਾਇਆ ਏਦਾਂ, ਕਹਿੰਦੇ ਠੀਕ ਹੈ। ਇਹਨੇ ਰਿਐਕਟ ਇੱਕ ਬੜਾ ਮਾੜਾ ਕੀਤਾ, ਉਹਨੇ ਇਹਦੀ ਬਾਂਹ 'ਚ ਟੀਕਾ ਲਾਣਾ ਸੀ, ਆਹ ਬਾਂਹ ਫੜੀ ਆ ਤੇ ਆ ਮੈਂ ਇਹਦੀ ਬਾਂਹ ਫੜ ਕੇ ਖਲੋਤਾ ਤੇ ਉਹਨੇ ਜੇ ਟੀਕਾ ਲਾਇਆ ਤੇ ਕੋਈ ਕਰਦਾ ਮੇਰੇ ਉਹਨੇ ਸੂਈ ਲਾਈ ਆ ਤੇ ਮੁੱਕਾ ਮੇਰੇ ਵੱਲੋਂ ਸਿੱਧਾ ਕਰ ਲਿਆ। ਡਾਕਟਰ ਨੇ ਉਰਦੂ ਚ ਕਿਹਾ ਇਸਕੋ ਪਕੜੋ ਯਾਰ, ਹਾਂ ਜੀ, ਉੱਥੇ ਇੰਨੀ ਮਤਲਬ ਸਾਨੂੰ ਰੈਟ ਹਰਕਤਾਂ ਕਰਦਾ ਸੀ ਤੇ ਉੱਥੇ ਮੇਰੇ ਟਾਂਕੇ ਲੱਗਣ ਤੇ ਅੰਦਰ ਸਿਗਰਟ ਲਾ ਕੇ ਕਹਿੰਦਾ ਕਿੰਨੀ ਦੇਰ ਸਾਡੀ ਟੈਨਸ਼ਨ 'ਚ ਸੀ, ਮੇਰੇ ਭਰਾ ਦੇ ਖੂਨ ਨਿਕਲਣ ਦਿਆ ਸੀ। ਭੱਜ ਕੇ ਬੰਦਾ ਆਇਆ, ਕਹਿੰਦਾ ਮੇੜੇ ਕਿੰਨੇ ਮਾਰੇ ਇਹਨੇ ਤੈਨੂੰ? ਜੂਸ ਲਿਆ ਕੇ ਦਿੱਤਾ, ਮੇੜੇ ਜੂਸ ਲਿਆ ਕੇ ਦਿੱਤਾ, ਜੂਸ ਲਿਆ ਕੇ ਦਿੱਤਾ ਤੇ ਹੁਣ ਕਹਿੰਦਾ ਫੜੋ ਨੋਨੀ ਜੀ, ਅਸੀਂ ਕੰਮ ਆਉਣਾ ਤੁਹਾਡੇ, ਪੀਓ ਘੁੱਟ ਲਾਓ ਇਹਦਾ। ਇਹ ਜੂਸ ਜਿਹੜੇ ਖੋਇਆ ਨਾਲ ਆਏ ਆ, ਜੂਸ ਖੋਇਆ ਖਜੂਰ ਨਹੀਂ 25 ਨਾਲ ਡੱਬਾ ਸੀ ਨਸਲੇ ਦਾ। ਨਹੀਂ ਪੁੱਛੋ, ਅੰਬ ਵਾਲੀ ਵੱਡੀ ਉਹ ਵੀ ਤੂੰ ਲਾਈ ਆਪ ਪੀਤਾ ਵਾ? ਨਹੀਂ ਮੈਂ ਨਹੀਂ ਆਪ ਪੀਤਾ ਸਾਰਾ। ਸਾਡੀ ਹਿੰਮਤ ਦੇਖ, ਮੈਂ ਆਪ ਦੇਖਿਆ ਤੈਨੂੰ। ਸਮਾਨ ਤੁਹਾਡਾ ਸੀਗਾ, ਹਾਏ। ਉੱਥੇ ਮੈਂ ਜਾ ਕੇ ਸਿੱਧਾ ਡਾਕਟਰ ਕੋ ਵੀ ਜਾ ਸਕਦੇ। ਮੈਂ ਕਿਹਾ ਮੇਰੇ ਉਸਤਾਦ ਨੇ ਭੱਲੇ ਖਾਣੇ, ਠੀਕ ਆ, ਮੇਰੇ ਉਸਤਾਦ ਨੇ ਮਸੋਸੀਆਂ ਖਾਣੀਆਂ ਨੇ, ਮੈਂ ਕੈਚਅਪ ਨਾਲ ਸਾਰਾ ਕੁਝ ਚਮੇੜ ਕੇ, ਮੈਂ ਕਿਹਾ ਯਾਰ ਖੂਨ ਤੇ ਰੁਕਣ ਨਹੀਂ ਡਿਆ। ਮੈਂ ਮੋਟਰਸਾਈਕਲ ਲਾ ਲੇ ਕੋ ਟਾਕੀ ਬਣ ਕੇ ਕੁੱਟ ਕੇ ਕਿੱਕ ਮਾਰੀ ਤੇ ਮੈਂ ਸਿੱਧਾ ਦਫ਼ਤਰ ਆਇਆ। ਮੈਂ ਕਿਹਾ ਯਾ ਭੱਲੇ ਫੜੋ, ਮੈਂ ਪੱਟੀ ਕਰਾ ਕੇ ਆਇਆ। ਮੈਂ ਤੇਰੇ ਨਾਲ ਹੁੰਦਾ ਨਾ ਨਹੀਂ, ਮੈਂ ਉਸ ਬੰਦੇ ਨੂੰ ਜਾਣ ਤੇਰੇ ਤਾਂ ਤਰਲੇ ਕਰਦਾ ਰਿਹਾ ਕਿ ਚੱਲ ਮੇਰੇ ਨਾਲ, ਤੂੰ ਨਾ ਗਿਆ ਹੀ ਮੇਰੀ ਨਹੀਂ ਉਹਦੇ ਨਾਲ। ਤਬੀਅਤ ਨਹੀਂ ਠੀਕ ਉਦੋਂ। ਇਹ ਕਹਿੰਦੇ ਸੱਟ ਮੇਰੇ ਲੱਗੀ ਕਾਲੂ ਦੀ ਵਜ੍ਹਾ ਤੋਂ। ਹਾਂਜੀ ਉਹ ਲੈ, ਉਹ ਮੇਤੇ ਨਾ ਪਾਈ ਜਾ। ਉਸਤਾਦ ਜੀ ਨੇ ਮੈਨੂੰ ਕਿਹਾ ਵਾ, ਮੈਂ ਕਿਹਾ ਮੇਰੀ ਤਬੀਅਤ ਨਹੀਂ ਠੀਕ, ਮੈਨੂੰ ਇਹਨੂੰ ਮੈਂ ਬੁਖਾਰ। ਕਿਹਾ ਪਹਿਲੇ ਇਹਨੇ ਜਾਣਾ ਸੀਗਾ, ਨਾ ਕਹਿੰਦੇ ਕਾਲੂ ਤੂੰ ਜਾ ਕੇ ਲਿਆ ਸਮੋਸੇ ਤੇ ਭੱਲੇ, ਤੇ ਕਹਿੰਦਾ ਯਾਰ ਮੈਂ ਨਹੀਂ ਜਾਣਾ, ਕਿਸੇ ਹੋਰ ਨੂੰ ਭੇਜ ਦੋ। ਉਹ ਹੁਣ ਇੱਥੇ ਮੈਂ ਲੰਮੇ ਪਿਆ ਸੀ ਤੇ ਭਾਈ ਸਲਮਾਨ ਆਏ, ਉਹ ਕਹਿੰਦੇ ਯਾਰਾ ਪੈਸੇ ਫੜ ਤੇ ਤੂੰ ਆਹ ਚੀਜ਼ਾਂ ਲਿਆ ਤੇ ਕਾਲੂ ਨੂੰ ਨਾਲ ਲੈ ਜਾ, ਤੁਸੀਂ ਦੋਵੇਂ ਜਣੇ ਚੱਲ ਜਾਓ ਸਮਾਨ ਜ਼ਿਆਦਾ। ਮੈਂ ਕਿਹਾ ਅੱਛਾ। ਮੈਂ ਬਾਹਰ ਨਿਕਲਿਆ, ਮੈਂ ਕਿਹਾ ਚਲੀਏ ਕਾਲੂ, ਮੈਂ ਕਿਹਾ ਕਿਉਂ? ਅੱਛਾ ਮੈਂ ਕਿਹਾ ਚਲਾ ਚਲੀਏ, ਤੈਨੂੰ ਕਹਿੰਦਾ ਤੂੰ ਜਾ, ਤੇ ਮਸਰੂਫ ਹੋ ਗਿਆ। ਮੈਂ 2-3 ਵਾਰੀ ਗਿਆ, ਯਾਰ ਆਇਆ ਕਾਲਿਆ ਆਪਾਂ ਦੋਵੇਂ ਜਣੇ ਚੱਲ ਜਾਂ ਪਿੱਛੇ, ਮੈਂ ਤੈਨੂੰ ਹੋਰ ਵੀ ਨਹੀਂ ਕਹਿੰਦਾ ਤੂੰ ਜਾ। ਮੈਂ ਚਲਾ ਗਿਆ ਫਿਰ ਕੱਲਾ ਹੀ। ਓਏ ਸਮਾਨ ਜ਼ਿਆਦਾ ਸੀ, ਮੈਂ ਹਲੇ 15-20 ਦੀ ਸਪੀਡ ਨਹੀਂ ਟੱਪੀ, ਉਤੋਂ ਭਾਈ ਦਾਨਿਸ਼ ਦੇ ਵਾਲ ਸਾਹਿਬ ਦੀ ਗੱਡੀ ਸੀ। ਆਏ ਇਹ ਵੱਡਾ ਟੱਚ ਸੀ, ਸ਼ੁਕਰ ਕਰੋ ਮਾੜੀ ਝਰੀਟ ਨਹੀਂ ਵੱਜੀ। ਗੱਡੀ ਬਣ ਗਈ। ਯਾਰ ਮੇਰਾ ਉਸਤਾਦ ਜੀ ਇੱਕ ਹੋਰ ਰੰਗ ਦਾ ਹੋਇਆ ਪਿਆ ਤੇ ਭਾਈ ਦਾਨਿਸ਼ ਜੁੱਤੀ ਵਾਲੇ ਵੇਖ ਕੇ ਕਹਿੰਦਾ ਵੀ ਇੰਨਾ ਖੂਨ, ਗੱਡੀ ਨੂੰ ਤੇ ਨਹੀਂ ਕੁਝ ਹੋਇਆ। ਮੈਂ ਕਹਿੰਦਾ ਗੱਡੀ ਤੁਹਾਡੀ ਸਹੀ ਹੈ, ਮੈਂ ਜਰਾ ਪੱਟੀ ਕਰਾ ਗਿਆ। ਤਾਂ ਹਾਂ ਕੀ ਹੋਇਆ? ਮੈਂ ਕਹਿੰਦਾ ਗੁੱਜਰ ਤਾਂ ਤੁਹਾਨੂੰ ਪਤਾ ਹੀ ਕਿਦਾਂ ਦਾ ਟੀਚਰ ਜਿਹਾ ਹੈ ਵਾ, ਉਹਦੀ ਗੱਤੇ ਗੱਡੀ ਨੂੰ ਮਾੜੀ ਝਰੀਟ ਆਏ ਨਾ, ਤੇਰਾ ਦੂਜਾ ਪੈਰ ਹਾਕੀ ਨਾਲ ਲਾਉਣਾ ਸੀ ਉਹਨੇ। ਤਾਜੀ ਨਾਲੇ ਗੱਲ ਸੁਣ, ਅਦਬ ਦਾ ਤਕਾਜ਼ਾ ਉਹਨੂੰ ਬਰਕਰਾਰ ਕੀਤਾ, ਉਹਨੂੰ ਕਾਲਾ ਕਾਲਾ ਕਦੋਂ ਕੋਈ ਨਾ ਵਾ। ਯਾਰ ਕਾਲਕ ਵੀ ਕਹਿੰਦਾ ਸਾਜ ਮੈਨੂੰ ਨੂੰ ਹਟਾਓ। ਕਾਲੂ ਜਿਹੜਾ ਨਾ, ਯਾਨੀ ਹੋਰ ਜਿਹਾ ਜਾਂਦਾ ਕਾਲੂ ਪੂਰਾ ਹੀ ਕਾਲਾ ਪਿਆਰ ਨਾਲ। ਯਾਰ ਕਾਲੇ ਗੱਲ ਸੁਣੀ, ਕਾਲਕ ਤੂੰ ਕਾਲਕ ਕਹਿੰਦਾ ਮੈਨੂੰ, ਜਦੋਂ ਬਹੁਤਾ ਪਿਆਰ ਹੁੰਦਾ ਮੈਂ ਕਾਲਕ ਜੀ ਹੈਲੋ ਜੀ। ਮੁਹੱਬਤ 'ਚ ਕਹਿੰਦਾ ਵਾ ਤੁਸੀਂ ਪਿਆਰ ਨਾ ਇੱਕ ਤੇ ਕਰੋ, ਪਿਆਰ ਇੱਕ ਤੇ ਕਰੋ, ਤੁਸੀਂ ਚਾਰ ਤੇ ਕੀਤਾ ਹੋਇਆ ਨਾ, ਪਿਆਰ ਨਾ ਵਧਾਓ। ਉਹਨਾਂ ਘੱਟ ਪਿਓ ਦੇ ਬੱਚਿਆਂ ਨੇ ਕੱਲ ਨੂੰ ਵੱਡੇ ਹੋਣਾ, ਦੇਖਣਾ ਕੀ ਬਰਦਾਸ਼ਤ ਕਰਨਗੇ। ਖੈਰ ਜੋ ਵੀ ਹੋਇਆ, ਸੱਟਲ ਮਾਰ ਕੇ ਉਹ ਚਲਾ ਗਿਆ। ਕਦੋਂ ਲੜਨਾ ਵਾ ਮੈਂ ਚੱਕਣ ਲਿਆ ਕੰਮ, ਫਿਰ ਮੈਂ ਇਸ਼ਾਰਾ ਵੀ ਕੀਤਾ ਵੀ ਤੂੰ ਇੰਜ ਹੁਣ ਭਾਈ ਮਿੱਠਾ ਜੀ ਆਨੰਦ ਤਾਂ ਤੇਰੀ ਘਰ ਤੇ ਬੇਟੇ ਬੈਠਾ ਦਾ। ਯਾਰ ਤੁਸੀਂ ਜਦੋਂ ਦਿਲ ਕਰਦਾ ਕਿਸੇ ਚੋਚ ਆਪਸ 'ਚ ਇੰਜ ਤੁਸੀਂ ਇੱਟ ਕੁੱਤੇ ਵਾਂਗੂ ਤੁਸੀਂ ਇੱਕ ਹੋਏ ਹੁੰਨੇ ਆ। ਮੇਰਾ ਯਾਰ ਆ, ਮੇਰਾ ਭਰਾ ਵਾ। ਭਾਈ ਮਿੱਠਾ ਬੜੀ ਸਾਦੀ ਜਿਹੀ ਮੁਨਾਫਕਤ ਕਰਦਾ ਵਾ, Simplicity, ਹਲਕੀ ਫੁਲਕੀ। ਰੋਨੀ ਜੀ ਦੇਖੋ ਜੀ, ਉਹਨੇ ਕਾਲੂ ਨੇ ਹੁਣ ਤੈਨੂੰ ਮਾਰੇਗਾ ਯਾਰ, ਛੱਡੇ ਯਾਰ ਕਾਲੂ। ਨਹੀਂ ਸਾਜੀ ਹਰਕਤਾਂ ਕਰਦਾ ਵਾ, ਬਹੁਤ ਹਰਕਤਾਂ ਕਰਦਾ। ਯਕੀਨ ਹੁਣ ਪਰਸੋਂ ਪਾਣੀ ਮੰਗਾਇਆ, ਪੀਤੇ ਹੀ ਨਹੀਂ, ਪਿਆ ਰਿਹਾ ਗਲਾਸ। ਚੱਲ ਮਾਫੀ ਦੇ ਦੇ ਯਾਰ, ਸੱਟ ਲੱਗੀ। ਕਹਿੰਦਾ ਪਾਣੀ ਮੰਗਾਉਣਾ ਸੀ, ਦੇਖੋ ਮੰਗਾ ਲਿਆ। ਸਾਲੇ ਆਏਗਾ ਨਹੀਂ ਤੂੰ ਲਿਆਏਗਾ, ਤੇਰਾ ਪਤਾ ਵੀ ਲੈ। ਸਾਜੀ ਮੈਂ ਇਦਾਂ ਨਹੀਂ ਕਰ ਸਕਦਾ। ਤੂੰ ਕਿਉਂ ਨਹੀਂ ਕਰ ਸਕਦਾ? ਤੂੰ ਅੱਜ ਕੀਤਾ ਵਾ। ਲਓ ਜੀ, ਪਰਸੋਂ ਬੈਠਿਆਂ ਦਾ ਮੈਂ ਕੀ ਕਹਿੰਦਾ, ਮੈਂ ਜਿੱਦਾਂ ਦਾ ਵੀ ਜੋ ਵੀ ਆ ਯਾਰ ਲਾਹਨਤ ਪਾ, ਸੀਨੀਅਰ ਤੇ ਆ ਨਾ, ਮੰਨਦੇ ਨਹੀਂ ਸਾਜੀ, ਕੱਖ ਨਹੀਂ ਮੰਨਦਾ ਹੈਗਾ। ਜੋ ਤੇਰੇ ਕਹਦਾ ਖੱਚ ਕਰ ਲਾ। ਮੈਂ ਆਕੜਾ ਇਸ਼ਾਰਾ ਵੀ ਕਰਾਉਣਾ, ਕਾਲਕ ਨਾ ਕਹਿ, ਕਾਲਕਾਂ ਨੂੰ ਬੱਚੇ ਉਹਦੇ ਜਵਾਨ ਹੋਣੇ। ਹਾਂ ਸਹੀ ਗੱਲ ਆਹ ਤੂੰ ਕਾਲਕ ਨਾ ਗਈ ਹੁਣ ਸਾਰੇ ਬੱਲੇ। ਹਮ ਸ਼ੀਰਰ ਕੇ ਨੈਕਸ਼ਨ ਅੱਗੇ ਤੇਰੇ ਆਰਡਰ। ਇਹਦੀ ਵਜ੍ਹਾ ਤੋਂ ਸਾਜੀ ਮੱਕੂ ਨੇ ਸਾਰੇ ਮਾਮੂ ਕਹਿਣ ਲੱਪੇ ਮੇਰੇ। ਇਹ ਬਾਤ ਟਿਕਟੌਕ ਤੇ ਵੀ ਲੋਕੀ ਮਾਮੂ ਕਹਿਣ ਲੱਗੇ। ਛੇੜ ਪੈ ਗਈ ਨਾ ਉਹਦੀ ਧੀਆਂ ਭੈਣਾਂ ਵਾਲਾ ਬੱਚਾ। ਯਾਰ ਠੀਕ ਹੈ, ਨਿਆਣੇ ਕਹਿਣ ਲੱਪੇ ਆ। ਉਹ ਤੇ ਮਾਮੂ ਕੀ ਕੋ ਗਲਤ ਆ? ਮਾਮੂ ਨਿਆਣੇ ਕਹਿਣ ਲੱਪੇ ਮੇਰੇ ਆਪਣੀ ਜਾਤੀ। ਉਹ ਮੈਂ ਹੁਣ ਛੋਟੇ ਬੱਚੇ ਉਹਨਾਂ ਨੂੰ ਕੀ ਪਤਾ, ਮੈਂ ਉਹਨਾਂ ਨੂੰ ਸਮਝਾਇਆ ਬੇਟਾ ਐਸੇ ਨਹੀਂ ਹੁੰਦਾ, ਮੈਂ ਆਪਕਾ ਪਾਪਾ ਹੂੰ। ਉਹਨੂੰ ਨਹੀਂ ਚਾਚੂ ਤਾਂ ਮਾਮੂ ਕਹਿਣ ਦੇ ਪਾਪਾ। ਇਹ ਗੱਲ ਉਹਨਾਂ ਇਹ ਨੂੰ ਤੋਂ ਸਮਝਾ, ਸਿਰ ਪਟਣਾ ਹੀ ਸਾਜੀ। ਉਹਨਾਂ ਨੂੰ ਸਮਝਾ ਯਾਰ, ਉਹਨਾਂ ਨੂੰ ਕਹਿ ਕੇ ਦੇਖੋ, ਜਿਹੜਾ ਤੁਸੀਂ ਆਪਣੇ ਮਾਮੂ ਨੂੰ ਮਾਮੂ ਕਹਿੰਦੇ ਨਾ,
ਆਪਣੇ ਪਿਓ ਨੂੰ ਤਾਂ ਨਹੀਂ ਨਾ ਕਦੀ ਕਿਹਾ ਮੇਰੀ ਮਾਮਾ ਸੱਸ ਕਹੀ ਜਾਂਦੀ ਮਾਮਾ ਉਸਤਾਦ ਜੀ ਹੈ ਹਾਂਜੀ ਐਕਟ ਦੇ ਵਿੱਚ ਸੀਗਾ ਮੇਰਾ। ਹੁਣ ਦੇਖੋ ਮੈਂ ਹੁਣ ਤੂੰ ਜਾਨੀ ਕਿ ਚਾਹ ਦੇ ਵਿੱਚ ਉਹ ਬਣਦਾ ਵਾ ਧੋਬੀ ਵਾਲਾ, ਤੇ ਘਰ ਦੇ ਨੂੰ ਇਹ ਕਹਿੰਦੇ ਅੱਜ 5-6 ਮਹੀਨੇ ਪਹਿਲੇ ਧੋਬੀ ਆ ਗਿਆ। 4 दिन तो ਖੁੰਝਾਉਂਦਾ ਰਿਹਾ ਇੱਥੇ ਮੈਨੂੰ ਸੈੱਟ ਤੇ 4 दिन ਪੂਰੇ ਡੱਬੀ ਲੈ ਕੇ ਹੈਲੋ ਮਾਮੂ ਕੀ ਹੋ ਰਿਹਾ ਹੈ, ਮਾਮੂ ਸੇ ਬਾਤ ਕਰੋ, ਮਾਮੂ ਸੇ ਬਾਤ ਕਰੋ, ਨਹੀਂ ਕਰਦਾ ਰਿਹਾ ਤੂੰ। ਤੈਨੂੰ ਮੈਂ ਪੇਲਿਆ ਵੀ ਬਾਹਰ ਲਿਜਾ ਕੇ ਪੇਲਿਆ, ਮੈਂ ਉਦੋਂ ਦਿਖਾਇਆ ਨਹੀਂ, ਇੱਥੇ ਤੁਹਾਨੂੰ ਸੋਜ ਪਈ ਹੋਈ ਅੱਖ ਤੇ। ਉਸਤਾਦ ਜੀ ਸਾਰੇ ਮਾਮੂ ਕਹਿਣ ਲੱਗ ਪਿਆ ਮੇਰੀ ਜਾਨ ਛਡਾਓ। ਉਸਤਾਦ ਜੀ ਬੜੀ ਸੱਚੀ ਵਾਲਦਾ ਦੇ ਨਾਲ ਦਵਾਈ ਲੈਣ ਗਿਆ ਤੇ ਵਾਲਦਾ ਉੱਥੇ ਕਹਿਣ ਦੀ ਮੇਰਾ ਬੇਟਾ ਵਾ ਮਾਮੂ ਮੇਰਾ। ਇਹ ਮੇਰਾ ਬੇਟਾ ਵਾ ਮਾਮੂ ਮੇਰਾ ਬਣਿਆ ਵਾ। ਹੁਣ ਇਸ ਤਰ੍ਹਾਂ ਨਹੀਂ ਨਾ ਪਤਾ ਖੇਜਵਾ ਕਾਲੂ ਜੀ ਅੱਖ ਨੂੰ ਕਾਲਾ ਕਹਿੰਦੇ ਆ, ਉਹ ਬੱਚਾ ਕਹੂਗਾ ਵੱਡਾ ਕਹੂਗਾ ਆਰਟਿਸਟ ਬਣਨਾ ਨੇ, ਫਨਕਾਰ ਕਾ ਇਸਤਾ ਆਨਲਾਈਨ ਦੇਣੀਆਂ ਫਿਲਮਾਂ ਕਰਨੀਆਂ ਵਾ, ਕਰਨੀ ਕਿ ਨਹੀਂ ਭਾਈ ਕਰਨੀ? ਬੇਟਾ ਤੁਸੀਂ ਉਹਨੂੰ ਇੱਕ ਪੁੱਛ ਲਓ ਨਾ ਵੀ ਉਹ ਕਾਲਾ ਕਵੇ ਕਿ ਮਾਮੂ ਕਵੇ। ਮੈਨੂੰ ਇੱਕ ਨਾਮ ਦੱਸ ਦੇ ਮੈਂ ਯਾਰ ਕਾਲੂ ਛੋਟਾ ਕਾਲੂ ਵੱਡਾ ਕਾਲੂ ਇੱਕੋ ਹੀ ਜੋੜੀ ਹਿੱਟ ਹੋਈ। ਯਾ ਤੂੰ ਕਾਲੂ ਖੋਖਰ ਗਣਾ ਕੇ ਕਹਿ ਰਿਹਾ ਕਰ ਮੈਂ। ਹਾਂ ਕੇ ਹੈਂ? ਹਾਂਜੀ ਭਾਜੀ ਕੇ ਮਤਲਬ ਕੇ ਭਾਈ ਕੇ ਭਾਜੀ ਅਰੇ ਕੇ ਭਾਈ ਆਪਾਂ ਨੂੰ ਕੇ ਮਤਲਬ ਕਾ ਤੋਂ ਬਾਹਰ ਨਹੀਂ ਹੁੰਦਾ ਹੈ ਯਾਰ ਕੇ ਕਹਿਣਾ ਤੂੰ ਕੇ ਕਹਿਣਾ ਵੇ ਯਾਰ ਤੁਸੀਂ ਕੀ ਆਪਸ ਵਿੱਚ ਯਾਰ ਯਾਰ ਬਿੱਠੇ ਤੂੰ ਮੇਰੇ ਨਾਲ ਹੈਗਾ ਵਾ ਕਿ ਤੈਨੂੰ ਇਹ ਉਹ ਤਾਂ ਦੱਸ ਇੱਧਰ ਦੋਵੇਂ ਬੈਠੇ ਸ਼ੋਅ ਦੇ ਵਿੱਚ, ਹਾਂਜੀ ਤੇ ਉਹ ਜਦੋਂ ਤੂੰ ਇੱਥੇ ਬੈਠਾ ਸੀ ਤੇ ਇਹ ਕਹਿ ਰਹੇ ਸੀ ਕਿ ਵੀ ਉਹ ਫੁੱਟਬਾਲ ਦਾ ਪਲੇਅਰ ਫੜਾਉਂਦੇ ਆਪਸ ਚ ਇਹ ਦੋਵੇਂ ਕਿੱਦਾਂ ਸੀ? ਨਹੀਂ ਨਹੀਂ ਉਹ ਇੱਕ ਨਾਂ ਲੈਂਦਾ ਸੀ ਤੇ ਅੱਗੋਂ ਪੂਰਾ ਹਾਂਜੀ ਹਾਂਜੀ ਉਹਨੇ ਵੇਲੇ ਉਹ ਹਾਂ ਤੇ ਹੁਣ ਅੱਜ ਦੇਖ ਉਸਤਾਦ ਜੀ ਸ਼ੋਅ knowledge ਆ ਸਾਡਾ। ਪਹਿਲਾਂ ਕਾਲੂ ਨੇ ਮੈਨੂੰ ਕਿਹਾ ਯਾਰ ਕਾਲਕ ਨਾ ਕਿਆ ਕਰ। ਮੈਂ ਕਿਹਾ ਯਾਰ ਤੂੰ ਮੁੱਦਾ ਉਸਤਾਦ ਜੀ ਕੇ ਰੱਖ। ਹਾਂ ਮੈਂ ਇੱਕ ਵੀਡੀਓ 'ਚ ਵੇਖਿਆ ਤੁਹਾਡੇ ਬਾਹਰ ਦੇ ਸ਼ੋਅ 'ਚ ਲੰਮੇ ਪਏ ਤੁਸੀਂ, ਇਹਨੇ ਕਿਹਾ ਕਾਲਕ ਤੂੰ ਅੱਗੇ ਬੜੇ ਪਿਆਰ ਨਾਲ ਕਿਹਾ ਹਾਂ ਨੋ ਨਹੀਂ, ਉਦੋਂ ਤੈਨੂੰ ਕੋਈ ਤਕਲੀਫ ਨਹੀਂ ਨਾਨ ਟਿੱਕੀ ਖਾਣੀ ਸੀ ਇਹਦੇ ਕੋਲ। ਹਾਂਜੀ ਪੈਸੇ ਦੇ ਕੇ ਤੂੰ ਪੈਸੇ ਤੁਸੀਂ ਅੱਗੇ ਤੋਂ ਜਦੋਂ ਤੁਹਾਡੇ ਕੋਲ ਨਾਨ ਟਿੱਕੀ ਦਾ ਬਜਟ ਹੋਵੇ ਨਾ ਉਦੋਂ ਕਾਲੂ ਕਹਿਣਾ ਜਦੋਂ ਸੈਂਟਰ ਤੇ ਜੇਬ ਚੋੜ ਤੂੰ ਕਹਿ ਲਿਆ ਕਰ। ਠੀਕ ਹੈ। ਨਹੀਂ ਐ ਜਾਤੀ ਕਾਲੂ ਇਹ ਇੱਥੇ ਆ ਕੇ ਬੱਚਾ ਬਣਦਾ ਵਾ, ਮੈਂ ਮਾਸੂਮ ਬੱਚਾ ਵਾਂ। ਨਹੀਂ ਹੁਣ ਤੂੰ ਮੈਨੂੰ ਨਾ ਕਾਲੇ ਕਹਿਣਾ ਨਾ ਮਾਮੂ ਕਹਿਣਾ। ਇਹ ਸਾਰੇ ਸੁਣਨ ਦੇ, ਮੈਂ ਹਕੀਕਤ ਸੀਰੀਅਸ ਕਹਿਣ ਦਿਆਂ ਤੈਨੂੰ। ਲੇਕਿਨ ਤੂੰ ਉਸਤਾਦ ਜੀ ਦਾ ਭਰਮ ਰੱਖਣਾ ਵਾ, ਬਾਪ ਆ, ਸਬਰ ਦਾ ਫਲ ਅੱਲਾ ਨੇ ਤੈਨੂੰ ਅਜਰ ਦੇਣਾ ਵਾ। ਤੂੰ ਆਡੀਅנס ਨੇ ਮੈਨੂੰ ਕਹੀ ਜਾਂਦੀ ਤੂੰ ਜਾਤੀ ਕਰਨ ਦਿਆਂ, ਤੇਰੇ ਮੂੰਹ ਤੇ ਹੋਰ ਗੱਲਾਂ ਤਾਂ ਪੈਣੀਆਂ ਲੈ। ਮੈਂ ਨਾ ਕੀ ਜਾਤੀ ਕੀਤੀ ਆਡੀਅנס ਤੇਰੇ ਨਾਲ ਆ, ਜੋ ਉਸਤਾਦ ਜੀ ਤੇਰੇ ਨਾਲ ਆ, ਜਦੋਂ ਜੁੱਸਾ ਵੇਖ ਮਾਸ਼ਾਅੱਲਾ ਕਿੰਨਾ ਵਾ, ਜਦੋਂ ਤੂੰ ਮੈਨੂੰ ਘੋਟਣਾ ਤੇ ਫਿਰ ਲੋਕਾਂ ਨੇ ਕਹਿਣਾ ਨਹੀਂ ਕਮਜ਼ੋਰ ਬੰਦੇ ਨੇ ਜ਼ੁਲਮ ਆ ਭਾਈ। ਯਾਰ ਜੀ ਤੁਸੀਂ ਇਹ ਦੇਖੋ ਮੇਰੇ ਮਾਲਕ ਨੇ ਇਨਸਾਫ ਕੀਤਾ ਵਾ, ਇਹ ਹਲੇ ਹਲਕਾ ਇਸ਼ਾਰਾ ਵਾ, ਕੱਲ ਨੂੰ ਦੇਖੀ ਚਿੱਥੜੇ ਉੱਡਦੇ ਨਜ਼ਰ ਆਉਣੇ। ਇਹ ਲੱਤ ਤੇ ਨਹੀਂ ਆ, ਟੈਨਸ਼ਨ ਨਾ ਲੈ ਤੂੰ। ਯਾਰ ਜ਼ਿੰਦਗੀ ਤੰਦਰੁਸਤੀ ਦੇਵੇ। ਨੋਨੀ ਮੇਰਾ ਯਾਰ ਓਏ ਉਹਨੂੰ ਤਾਂ ਭੈਣ ਭਰਾ ਜਾੜ ਕੇ ਰੱਖਦੇ, ਉਹਦੀ ਬਦਦੁਆ ਨੇ ਤੂੰ ਕੀ ਜੀਣਾ, ਤੂੰ ਰਿਸ਼ਤਾ ਤੂੰ ਤਾਂ ਕੁਛ ਵੀ ਯਾਰ ਮਿੱਠੇ ਤੇ ਕਿਹੜੀ ਮੇਰੇ ਕਿਹੜਾ ਮਸਨਫ ਲੈ ਵੀ ਬੰਦੂਆਂ ਨੇ ਭੈਣ ਭਰਾ ਜਾੜ ਕੇ ਰੱਖਦੇ, ਤੂੰ ਕਿਸ ਬਾਗ ਦੀ ਮੂਲੀ ਹੈ? ਤੇਰਾ ਤਾਂ ਬਲੱਡ ਦਾ ਰਿਲੇਸ਼ਨ ਹੀ ਕੋਈ ਨਹੀਂ, ਤੈਨੂੰ ਤਾਂ ਉਹਨੇ ਹਲਕੀ ਜਿਹੀ ਹਾਂ ਹੀ ਪੈਣੀ ਆ। ਉਹਨਾਂ ਤੁਹਾਨੂੰ ਐਵੇਂ ਕਿਤੇ ਐ ਧਿਆਨ ਆ। ਜ਼ੁਬਾਨ ਮੇਰੀ ਕਾਲੀ ਆ, ਮੈਂ ਤੈਨੂੰ ਅੱਜ ਦੱਸ ਦਵਾਂ, ਹਕੀਕਤ ਕਾਲੀ ਆ। ਮੈਂ ਤੈਨੂੰ ਦੱਸ ਦਿੱਤਾ ਹੀ, ਮੈਂ ਜਿਹਨੂੰ ਕਹਿਤਾ ਵਾ, ਮੇਰੇ ਪੀਰਾਂ ਨੇ ਕਿਹਾ ਸੀ ਕਿਸੇ ਨੂੰ ਬਦਦੁਆ ਨਹੀਂ ਦੇਣੀ, ਮੈਂ ਪੀਰਾਂ ਨੂੰ ਦੇ ਆਇਆ ਸੀ। ਪੀਰਾਂ ਨੂੰ ਲੱਗੀ ਸੀ ਬਦਦੁਆ। ਪੀਰਾਂ ਨੂੰ ਬੜੀ ਸੋਹਣੀ ਖੁਰਕ ਪਈ ਹਜੇ ਤੱਕ। ਪੀਰਾਂ ਦੇ 6 ਦਿਨ ਇੱਥੇ ਬਦਵਾ ਲੱਗੀ ਰਹੀ। ਕਹਿੰਦਾ ਪੀਰਾਂ ਨੂੰ ਬਹੁਤ ਸੋਹਣੀ ਕੁਰਕ ਪਈ ਹੈ ਅਜੇ ਤੱਕ। ਉਹ ਲੋਕਾਂ ਨੂੰ ਦੱਸ ਰਿਹਾ ਬਸ ਕਾਲੂ ਨੂੰ ਮਰੀਜ਼ ਘਰ ਬੈਠਾ, ਅੱਲਾ ਨੇ ਪਿੱਛੇ ਲੈ ਲਿਆ, ਅੱਲਾ ਪਿੱਛੇ ਲੈ ਗਿਆ ਮੈਨੂੰ। ਨਹੀਂ ਨਾ ਹਟ ਜਾ ਯਾਰ। ਨਾਲ ਰਹਿਣਾ ਚਾਹੀਦਾ, ਇੱਕ ਦੂਸਰੇ ਨਾਲ ਕੰਪਰੋਮਾਈਜ਼ ਰਹਿਣਾ ਚਾਹੀਦਾ। ਮੈਨੂੰ ਨਹੀਂ ਚਾਹੀਦੀ ਇਦਾਂ ਦੀ ਪਿਆਰ ਸਾਚ ਠੀਕ ਆ। ਉਹ ਦੋ ਬੰਦਿਆਂ ਨਾਲ ਸਾਜੀ ਪਾਰਟੀ ਬਣ ਜਾਂਦੀ 1 ਮਿੰਟ 'ਚ। ਮੈਂ ਇਹ ਮੇਰੇ ਮੁਖਾਲਫ ਆ ਤੇ ਉਹਦੇ ਕੰਜ ਜਾ ਕੇ ਦੇਖੀ ਨੇ ਕੀ ਗਿਆ ਵਾ, ਤੇ ਕਹਿੰਦਾ ਤੂੰ ਵੀ ਅੱਗੋਂ ਕਹਦੇ ਨੋਨੀ ਕਹਿੰਦਾ ਮੈਂ ਕਹਤਾ ਇਹ ਉਸਤਾਦ ਜੀ ਬੈਠੇ ਆ। ਠੀਕ ਆ। ਉਹ ਦੋ ਬੰਦੇ ਮੇਰੇ ਮੁਖਾਲਫ ਹੋ। ਉਸਤਾਦ ਜੀ ਬੈਠੇ ਬੈਠਾ ਦੇ ਸਮਝਾ ਦੇ, ਆਪਣੀ ਜ਼ਬਾਨੀ ਸਮਝਾ ਦੇ। ਉਸਤਾਦ ਜੀ ਬੈਠੇ, ਕਾਲੂ ਨੂੰ ਮੈਂ ਜਾਣਦਾ, ਜਿੰਨਾ ਕਾਲੂ ਨੇ ਮੈਂ ਕੰਮ ਕੀਤਾ ਨਾ ਕਿਸੇ ਨੇ ਆਰਟਿਸਟ ਨੇ ਨਹੀਂ ਕੀਤਾ ਹੈਗਾ। ਕਾਲੂ ਹੈਂਡ ਟੂ ਮਾਊਥ ਬੰਦਾ ਵਾ, ਬਸ ਝੂਠੇ ਨੂੰ ਫੜ ਲੱਗਦਾ ਵਾ। ਕਾਲੂ ਸੁਝਾਦਾ ਇਸ ਕੋਲੋਂ ਹਾਂ। ਉਹਨੇ ਨਹੀਂ ਅੱਜ ਤੱਕ ਕਿਸੇ ਦਾ ਹੱਕ ਖਾਤਾ ਰੱਖਿਆ, ਸਹੀ ਕਿਉਂਕਿ ਗੱਲ। ਸਿਰਫ ਉਸਤਾਦ ਜੀ ਦਾ ਕਰਕੇ ਤੂੰ ਆਹ ਹਫਤਾ ਕੱਢਣਾ ਮੁੱਲਾ ਖੈਰ ਕੀਤੀ। ਜੇ ਤੂੰ ਹੁਣ ਕਾਲਕ ਕਿਹਾ ਵਾ ਫਿਰ ਸਾਡੀ ਜ਼ਿੰਮੇਵਾਰੀ ਨਹੀਂ ਹੈ, ਤੂੰ ਦੱਸ ਦੇ। ਮਿੱਠੇ ਇੰਨੀ ਵਾਰੀ ਉਹਨੇ ਨਹੀਂ ਕਿਹਾ ਜਿੰਨੀ ਵਾਰੀ ਤੂੰ ਕਹਿਤਾ ਵਾ। ਮਸਾਲਾਂ ਚ ਮਸਾਲਾਂ ਦੇ ਦੇਗੇ, ਤੂੰ ਨਾਲ ਹੈ ਹੀ ਨਹੀਂ ਮੇਰੇ। ਟੈਨਸ਼ਨ ਨਾ ਲੈ, ਤੂੰ ਤੇ ਪੈਨ ਦਿਖਾ ਦੇਣਾ। ਹਾਂਜੀ ਉਹਨੂੰ ਗੱਲ ਕਰਕੇ ਤੇ ਉਹ ਜੇ ਤੂੰ ਹੁਣ ਪੇਰੈਂਟਸ ਦਾ ਵਾ ਕਹਿ ਕੇ ਦਿਖਾ ਦੇਣਾ। ਕਾਲੂ ਉਹਨੂੰ ਕਹਿੰਦਾ ਪਿਆ, ਕਹਿੰਦਾ ਯਾਰ ਜੇ ਤੂੰ ਵਨ ਪੇਰੈਂਟਸ ਦਾ ਹਾਂ ਵਨ ਪੇਰੈਂਟਸ ਹਾਂ ਤੁਸੀਂ ਵੀ ਆਓ। ਹਾਂ ਖਾਲੀ ਹਾਂ ਨਹੀਂ ਕਰੀ ਜਾਂਦੀ ਹੁੰਦੀ। ਫਿਰ ਤੇ ਮੇਰੇ ਤੋਂ ਕੋਈ ਖਾਸ ਜੀ ਮੇਰੇ ਤੋਂ ਚਿੜਦਾ ਸਾਜੀ, ਪਤਾ ਨਹੀਂ ਕਿਉਂ। ਮੈਨੂੰ ਚਿੜ ਕੋਈ ਨਹੀਂ, ਸਾਰੇ ਪਿਆਰ ਮੁਹੱਬਤ ਦਾ ਇੱਕ ਟਰੈਕ ਹੁੰਦਾ ਵਾ। ਇਹ ਸ਼ਹਜ਼ਾਦਾ ਬੰਦਾ, ਰੂਹਦਾਰੀ ਵਾਲਾ ਬੰਦਾ, ਯਕੀਨ ਮੰਨੋ ਹਾਂਜੀ ਵੀ ਹੁਣ ਮੈਂ ਪਿਆ ਵਾਂ, ਮੈਂ ਇੱਥੇ ਪਿਆ ਵਾਂ, 2 ਗੱਡੀਆਂ ਮੱਥੇ ਲਈਆਂ, ਸਕੂਨ ਦਾ ਪਿਆ ਆਪਣਾ ਮੋਬਾਈਲ ਤੇ, ਮੈਨੂੰ ਪਤਾ ਹੀ ਲੱਗਾ ਮੈਂ ਉੱਥੋਂ ਉੱਥੇ ਕਦੋਂ ਕਿਸ ਟਾਈਮ ਚਲ ਗਿਆ। ਹਲਕੀ ਹਲਕੀ ਗੱਡੀ ਘਸੀਟੀ ਜਾ ਰਹੇ, ਪਿੱਛੇ ਲਈ ਜਾ ਰਹੇ, ਐ ਘਸੀਟੀ ਜਾ ਰਹੇ, ਮੈਂ ਪਿਆ ਹੀ ਸਫਰ ਚ। ਪਿਆ ਹੀ ਜ਼ਬਰਦਸਤ। ਮਿੱਠਾ ਨਹੀਂ ਪਿਆ ਵਾ, ਮੋਬਾਈਲ ਮਿੱਠੇ ਦਾ ਉਹ ਪਿਆ। ਨਹੀਂ ਔਰ ਉੱਤੇ ਜੱਫੀ ਅਸੀਂ ਮਾੜੀ ਮੈਨਾਂ ਪਾਉਂਦਾ ਵੀ ਮੈਨੂੰ ਸਮਝ ਲੱਗਦੀ ਵੀ ਤੇਰਾ ਮੇਰਾ ਪੈਦਾਇਸ਼ੀ ਕੀ ਰਿਸ਼ਤਾ ਵਾ। ਯਾਰ ਮੈਂ ਪਿਆਰ ਕਰਦਾ ਤੇਰੇ ਨਾਲ। ਓਏ ਹੁਣ ਆ ਸਾਜੀ ਇਹ ਸਾਰਾ ਝੂਠ ਆ। ਕਾਲਾ ਇੱਥੇ ਲੰਮੇ ਪਿਆ ਮੋਬਾਈਲ ਚਲਾਉਣ। ਓਏ ਨਾ ਤੈਨੂੰ ਮੈਂ ਕਹਿੰਦਾ ਹਟ ਜਾ ਯਾਰ। ਬੋਲਣ ਤੇ ਦੋ ਗੱਲ ਤਾਂ ਕਰ ਲੈਂਦੇ ਲੈ ਯਾਰ ਤੂੰ ਮੇਰਾ, ਤੂੰ ਕਾਲੂ ਕਹਿ ਲੈ ਬਸ, ਕਾਲਾ ਨਾ ਕਹਿ ਮੈਨੂੰ। ਇਹ ਹੁਣ ਓਵਰ ਹੋ ਰਿਹਾ ਵਾ, ਹੁਣ ਮੈਂ ਨਹੀਂ, ਹੁਣ ਮੇਰਾ ਤੂੰ ਮੈਨੂੰ ਨਹੀਂ ਨਾ। ਅੱਛਾ ਦੱਸ ਕੀ ਕਾਦਰ ਭਾਈ ਆ ਮੋਬਾਈਲ ਤੇ ਲੱਗੇ ਮੈਂ ਹੈਂਡ ਫ੍ਰੀ ਲਾਈਕ ਕਰਨੇ 'ਚ ਕੋਈ ਪਰਵਾਹ ਨਹੀਂ। ਕੱਲ ਦੀ ਗੱਲ, ਫੈਸਲ ਭਾਈ ਇੱਧਰ ਲੰਮੇ ਪਏ ਆ, ਮੋਬਾਈਲ ਚਲਾ ਰਹੇ,
ਇਹ ਉਹ ਨੁੱਕਰ 'ਚ ਲੰਮੇ ਪਿਆ ਵਾ, ਸਾਹਿਬ ਭਾਈ ਇੱਥੇ ਲੰਮੇ ਪਿਆ, ਮੈਂ ਇੱਥੇ ਬੈਠਾ ਇਕੱਲਾ ਹੀ ਸਾਰਿਆਂ ਨੂੰ ਦੇਖੀ ਜਾ ਰਿਹਾ। ਤੇ 5-6 ਜਣੇ ਮੋਬਾਈਲਾਂ ਤੇ ਲੱਗੇ। ਮੈਂ ਕਿਹਾ ਯਾਰ ਕੈਸੀ ਗੱਲ ਆ, ਮੋਬਾਈਲ ਹੈ ਤੇ 5 ਆਰਟਿਸਟ ਬੈਠੇ ਆ, ਕੋਈ ਪਲਾਨ ਨਹੀਂ, ਕੋਈ ਇੱਕੋ ਵੀ ਮੋਬਾਈਲ ਹੁੰਦਾ ਨਾ ਨੋਨੀ, ਹੈ ਇੱਕੋ ਵੀ ਮੋਬਾਈਲ ਹੁੰਦਾ, ਇਹ ਵੀ ਲੱਗਾ ਹੋਣਾ। ਇਹ ਵੀ ਵਿੱਚ ਰਲਿਆ ਹੋਣਾ ਸੀ ਸਾਡੇ। ਇਹਦਾ ਮੋਬਾਈਲ ਗਿਰ ਗਿਆ ਨਾ ਤਾਂ ਕਰਕੇ ਤੈਨੂੰ ਸੈਫ ਦੇ ਦਿੰਦਾ, ਅਸੀਂ ਤੇ YouTube ਚਲਾਉਣ ਦੀ ਤੁਹਾਨੂੰ ਇਜਾਜ਼ਤ ਨਹੀਂ ਹੈ ਕਿ ਚਲਾ ਜਿਵੇਂ ਮਰਜ਼ੀ ਗਾ ਲੈ ਤੂੰ ਗਾਣਾ ਉੱਚੀ ਆਵਾਜ਼। 6 ਬੰਦੇ ਇੱਥੇ ਲੰਮੇ ਪਏ ਆ, ਕੋ ਆਪਣੇ ਮੋਬਾਈਲ ਤੇ ਲੱਗੇ, ਦਾਨਿਸ਼ ਖੇਡਦਾ ਵਾ, ਭਾਈ ਫੈਜ਼ਲ ਕਹਿੰਦੇ ਉੱਚੀ ਆਵਾਜ਼ 'ਚ ਗਾਣਾ ਲਾ ਦੂਗਾ, ਵੀ ਹਲਕੀ ਧੀਮੀ ਆਵਾਜ਼ 'ਚ ਹੈਂਡ ਫ੍ਰੀ ਲਾ ਕੇ ਤੂੰ ਆਪਣਾ ਮਜ਼ਾ ਲੈ, ਤੂੰ ਕਿਹੜਾ ਗੱਡੀ 'ਚ ਬੈਠਾ ਵਾ ਫਿਰ ਮੈਂ ਕਿਹਾ ਯਾਰ ਕਿਤੇ ਹੋਰ ਜਾ ਕੇ ਸੁਣ ਲਾ। ਉਹ ਨੁੱਕਰ 'ਚ ਬਹਿ ਗਿਆ ਸਾਜੀ ਪਰੇ ਨੂੰ ਮੂੰਹ ਕਰਕੇ, ਉੱਥੇ ਮੋਬਾਈਲ ਪਰਦੇ ਦੇ ਪਿੱਛੇ ਰੱਖ ਕੇ ਸੁਣਨ ਦਿਆ। ਫੇਰ ਮੈਂ ਜੇ ਕੈਮਰੇ ਅੱਗੇ ਖਾਲੀ ਆਪਣਾ ਬੋਲਣ ਡਿਆ ਹੁੰਦਾ ਵਾ, ਉਹ ਤੂੰ ਛੇੜਦਾ ਵਾ ਐ ਅਸੀਂ ਉਹ ਤੋਂ ਵੀ ਰੇਸ ਹੁੰਦੀ। ਮੇਰੇ ਕੋਲ ਮੋਬਾਈਲ ਨਹੀਂ ਹੈ, ਮੈਂ ਆਪਣੇ ਆਰੇ ਲੱਗਣਾ ਜਿੰਨਾ ਉਹਨੂੰ ਮਰਜ਼ੀ। ਕਿਤੇ ਨਾ ਕਿਤੇ ਤੇ ਆਪਣਾ ਦਿਮਾਗ ਲਾਉਣਾ ਨਾ ਉਸਤਾਦ ਜੀ, ਉਹਦਾ ਉਹ ਮੌਕਾ। ਕਹਿੰਦੇ ਤੂੰ ਮਤਲਬ ਤੂੰ ਕੁਛ ਵੀ ਨਾ ਕਰਨਾ, ਤੂੰ ਬੈਠਾ ਵੀ ਆ ਤੇ ਚੁੱਪ ਕਰਕੇ ਸਾਡੇ ਸਾਹਮਣੇ ਬੈਠਾ। ਜਦੋਂ ਤੂੰ ਇਕੱਲਾ ਹੁੰਦਾ ਵਾ, ਗੱਲ ਕਰ, ਗੱਲ ਉਹਦੇ ਫਾਇਦੇ ਦੀ ਕਰ, ਭਲੇ ਦੀ ਕਰ। ਜਦੋਂ ਇਹ ਇਕੱਲਾ ਹੁੰਦਾ ਉਹਦੀ ਹਰਕਤ ਤੂੰ ਕਿਉਂ ਨਹੀਂ ਕਰਦਾ ਏਦਾਂ? ਹਾਂ ਹੁਣ ਤੂੰ ਕੈਮਰੇ ਮੂਹਰੇ ਬਹਿ ਜਾਂਦਾ ਲੈਂਸ ਦੇ ਅੱਗੇ, ਮੈਨੂੰ ਮੇਰੇ ਨਾਲ ਗੱਲ ਕਰੋ, ਮੇਲਾ ਫਿਲਮ क्यों बनाई, आपका क्यों बनता है, ਲੈ ਮੇਲਾ ਫਿਲਮ क्यों बनाई। ਗੱਲਾਂ ਕਰ ਰਿਹਾ ਕਿ ਮੁਲਕੀ ਹਾਲਾਤ ਤੇ ਗੱਲ ਹੋ ਰਹੀ ਹੈ कैमरे सामने, तो वो कह रहे अच्छा ठीक है वो वजारत तो ठीक है जो उसने दे दी, मगर ये जो मेला फिल्म में गुज्जर को मारा गया उसी ਤੂੰ ਮਾਰਾ ਜੇ ਨਿਆਂ ਨਹੀਂ ਹੈ, ਕਹਿੰਦਾ ਮੈਂ ਜਾਤੀ ਹੋਈ। ਅੱਛਾ ਤੂੰ ਤੈਨੂੰ ਜਾਣ ਕੇ ਲਾ ਕੇ ਕਰਦਾ ਵਾ? ਯੈਸ ਨਹੀਂ ਉਸਤਾਦ ਜੀ, ਨਹੀਂ ਉਹ ਹੈ ਹੀ ਇਦਾਂ ਦਾ ਵਾ। ਨਹੀਂ ਉਸਤਾਦ ਜੀ ਮੰਨ ਲਓ ਮੇਰੀ ਗੱਲ, ਕਿਸੇ ਦਿਨ ਮੈਂ ਪਾਗਲ ਹੋ ਜਾਣਾ, ਮੈਂ ਤੁਹਾਨੂੰ ਦੱਸ। मैं हूं उस्ताद जी सुनियो। मैं कहा नहीं आप देखे, आप पहले इनको चुप कराएं, आप मैं नहीं बोलू, आप वे बोले पहले। ਕੱਲਾ ਹੀ ਦੇਖ ਮੇਰੀ ਗੱਲ ਸੁਣ, ਉਧਰ ਬਾਹਰ ਸੈੱਟ ਤੇ ਬੈਠਾ ਸੀ, ਮੈਂ ਵੀਡੀਓ ਵੀ ਚਲਾਈ ਹੈ। हाँ जी ਉਦੋਂ ਕਿਹੜਾ ਤੇਰੇ ਨਾਲ ਇਹਦਾ ਰੌਲਾ ਸੀ? हाँ बस हाँ वो है ਉਦੋਂ ਤਾਂ ਪਤਾ ਕਰ ਰਿਹਾ ਇਹ ਗਾ ਰਿਹਾ ਕਰੈਕਟਰ, ਕੱਲਾ ਬੈਠਾ ਸੈੱਟ ਤੇ, ਮੇਲਾ ਕੱਲਾ ਗਾ ਰਿਹਾ ਨਾਲ ਕੇ ਜਾ ਸਾਰੇ ਨੂੰ ਇੱਕ ਤਾਂ ਸੀਰੀਅਸ ਮੂੰਹ ਆ ਤੇ ਐ ਕਰ ਰਿਹਾ ਤੇ ਨਾਲ ਐ ਕਰਕੇ ਨਾ ਹਾਂ ਤਬਲੇ ਵਾਲੇ ਨੂੰ ਦੱਸ ਉਦੋਂ ਕਿਹੜਾ ਤੇਰੇ ਨਾਲ ਰੌਲਾ ਸੀ? ਲੇਕਿਨ ਉਸਤਾਦ ਉਹ ਯਾਰ ਏਦਾਂ ਦਾ ਹੀ ਆ ਯਾਰ, ਕੱਲ ਨੂੰ ਨਾ ਕਰੇ। ਕੋ ਸੱਟਾ ਖਾ ਲੇਗਾ, ਇਹ ਤਾਂ ਹੁਣ ਜਲੰਧਰ ਦੀ ਗੱਲ ਵਾ, ਕਾਲੂ ਕਿਸੇ ਤਰੀਕੇ ਨਾਲ ਬੁਲਾਉਂਦਾ ਤੁਹਾਡਾ ਕਰਕੇ। ਸਹੀ ਗੱਲ ਆ। ਕੱਲ ਨੂੰ ਬਾਹਰ ਨਹੀਂ ਨਹੀਂ ਕਾਲੂ ਨੇ ਆਪ ਸਮਝ ਲਿਆ ਕਿ ਵੀ ਇਹ ਮੇਰੇ ਨਾਲ ਏਦਾਂ ਕਰ ਰਿਹਾ। ਕਾਲੂ ਨੂੰ ਖਜਾਇਆ ਜਾ ਰਿਹਾ ਵਾ, ਕਾਲੂ ਕਿਤੇ ਆਜਦਾ ਨਹੀਂ ਇਸ ਫੀਲਡ 'ਚ, ਉਹਨੂੰ ਹਰ ਬੰਦੇ ਦਾ ਪਤਾ ਲੱਗ ਗਿਆ, ਮੇਰੇ ਕੈਰੀਅਰ ਨੂੰ ਰੋਕਿਆ ਜਾ ਰਿਹਾ, ਰੋਕਿਆ ਜਾ ਰਿਹਾ। ਹਾਂਜੀ ਠੀਕ ਆ, ਮੇਰੇ ਅੱਗੇ ਵੱਟੇ ਪਾਏ ਜਾ ਰਹੇ ਆ, ਮੈਨੂੰ ਇਹ ਸਾਈਕੋ ਬਣਾਉਣਾ ਚਾਹ ਰਿਹਾ ਵਾ, ਹਾਂ ਵੀ ਜਿੱਦਾਂ ਮੈਂ ਪੀਕ ਤੇ ਜਾ ਰਿਹਾ ਮੈਂ ਮੈਨੂੰ ਥੱਲੇ ਲਿਆਉਣਾ ਚਾਹ ਰਿਹਾ। ਇਹ ਦੂਬ ਐਵੇਂ ਗਲੀਏ ਦੂਬ ਕਹਿੰਦਾ ਤੁਹਾਨੂੰ ਕੋਈ ਫਾਇਦਾ ਕੋਈ ਨਹੀਂ ਹੈ। या खून खून कहेगा। ਹਾਂ हाँ ਚਲੋ ਗੱਲ ਤੇ ਕੰਪਲੀਟ ਹੋ ਗਈ ਨਾ ਲੱਗਾ। ਅੱਛਾ ਜੀ ਚਲੋ ਜੀ ਚਲੋ ਚਲੋ ਭਾਜੀ ਜੀ, ਬਹਰਾਲ ਤੈਨੂੰ ਮੈਂ ਤਰੀਕਾ ਦੱਸਦਾ, ਤੂੰ ਪਤਾ ਕਰਿਆ ਕਰ, ਤੂੰ ਇਹਨੂੰ ਇਗਨੋਰ ਕਰਨਾ ਸ਼ੁਰੂ ਕਰ ਦੇ। हाँ सही है। ਠੀਕ ਆ ਸਰ, ਹਾਂ ਓਕੇ ਕਰੋ। ਸਾਜੀ ਇੱਕ ਬੰਦਾ ਘਰੋਂ ਪਰੇਸ਼ਾਨ ਹੁੰਦਾ, ਹੁਣ ਏਦਾਂ ਕਿੱਦਾਂ ਇਗਨੋਰ ਕਰ ਦੇਵੇ, ਇਹ ਨਹੀਂ ਹੁੰਦਾ। ਨਹੀਂ ਕਾਲੂ ਨੇ ਅਸਲ ਦੇ ਵਿੱਚ ਨਾ ਇਹਨੂੰ ਆਪਣੇ ਹੈਵੀ ਕਰ ਲਿਆ ਦਿਮਾਗ ਤੇ, ਉਹ ਕੋਈ ਵੀ ਐਕਟੀਵਿਟੀ ਕਰਦਾ ਵਾ ਇਹਨੂੰ ਖਿੱਚ ਚੜਦੀ ਹੈ। ਨਾਲੇ ਤੇਰੇ ਘਰੋਂ ਤੇਰੇ ਛੋਟੇ ਭਾਈ ਨੇ ਫੋਨ ਕੀਤਾ, ਤੂੰ ਰਸ ਚੁੱਕ ਲਿਆ ਸਵੇਰੇ। ਹਾਂ ਇਹ ਕਿਹੜੀ ਹਰਕਤ ਕੀਤੀ? ਉਹਦਾ ਨਾਸ਼ਤਾ ਨਹੀਂ ਸੀ ਕੀਤਾ ਨਾ, ਚਮੋਟਾ ਉਹਨੇ ਸਾਹਿਬ ਚਾਹੇ ਕੱਪ ਦੇ ਵਿੱਚ ਰਾਸ਼ ਲੈ ਲਈ ਤੇ ਰਸ ਨਾਲ ਲਿਆ ਆ। ਓਏ ਤੇਰੇ ਵਰਗੇ ਉੱਪਰ ਜਿਹੜਾ ਪਾਣੀ ਰੱਖਿਆ ਤਾਂ ਪਰਿੰਦੇ ਦਾ ਉਹ ਵੀ ਪੀ ਜਾਂਦੇ ਆ, ਤੂੰ ਨਹੀਂ, ਤਾਂ ਦੱਸਣ ਡਿਆ ਮੈਨੂੰ। ਰਸ ਲਿਆ, ਸੌਫਟ ਕੇਕ ਲਿਆ ਤੇ ਵਿੱਚ ਉਹ ਇੱਡੀ ਉੱਤੇ ਉਹ ਕਿੱਦਾਂ ਪੀਂਦਾ ਯਾਰ, ਉਹ ਤਾਂ ਛੱਤ ਤੇ ਰੱਖਿਆ ਹੁੰਦਾ। ਹਲਕਾ ਜਿਹਾ ਹਿਲਾ ਨਹੀਂ ਉਹ ਤਾਂ ਬਹੁਤ ਉੱਤੇ ਪਿਆ, ਮਿੱਠੇ ਜਾਣ ਦਿਆ ਕਰ ਯਾਰ। ਨਹੀਂ ਨਹੀਂ ਉਹ ਵੀ ਚੱਲ ਜਾਂਦੇ ਆ, ਪਰਿੰਦਿਆਂ ਵਾਲਾ ਪਾਣੀ ਵੀ ਪੀ ਜਾਂਦੇ ਕਹਿੰਦਾ ਤੇਰੇ ਵਰਗੇ। ਹਲਕਾ ਜਿਹਾ ਉਹ ਹਿਲਾ ਚ ਬਾਜਰਾ ਬੂਜਰਾ ਵੀ ਮਿਕਸ ਹੁੰਦਾ ਵਾ, ਉਹ ਹਲਕਾ ਜਿਹਾ ਹਿਲਾ ਕੇ ਸਾਰਾ ਥੱਲੇ ਬੈਠਾ, ਫਿਰ ਉੱਤੋਂ ਘੁੱਟ ਭਰ ਕੇ ਥੱਲੇ ਤੇ ਪਰਿੰਦੇ ਤੇ ਪਰਿੰਦੇ ਵੇਖਦੇ ਲਾ ਪੀ ਗਿਆ ਪੀ ਗਿਆ। ਉਹ ਪੀ ਗਿਆ ਉਹ ਪੀ ਗਿਆ, ਲੈ ਕੇ ਉਹ ਪੀ ਗਿਆ ਉਹ ਪੀ ਗਿਆ। ਆ ਵੀ ਪਰਿੰਦੇ ਸਾਰੇ ਦੇ ਪਿਆਸੇ ਪੈ ਗਏ। ਨਹੀਂ ਇਹ ਤਾਂ ਪਿੰਦਾ ਉਹ ਠੂੰਗਾ ਮਾਰਦੇ ਸੀ ਆਪਣਾ ਪੀ। ਉਹ ਦਲੀ ਵਾਲੀ ਦੇਖ ਇਹਨੇ ਰੱਖਿਆ ਪਾਣੀ, ਉਹ ਤੱਤਾ ਹੋ ਗਿਆ। ਇੱਕ ਪਰਿੰਦੇ ਨੇ ਚੁੰਝ ਮਾਰੀ, ਥੱਲੇ ਆ ਕੇ ਨਾ ਕਮਰੇ 'ਚ ਆ ਗਿਆ, ਇਹਦੇ ਬੈੱਡ ਕੋ ਬੈਠਾ, ਕਹਿੰਦਾ ਭਾਜੀ ਥੋੜੀ ਬਰਫ ਹੀ ਕੋਲਾ ਪਾ ਦੇ। ਤਪੜ ਦਿਆ ਪਾਣੀ ਉੱਤੇ, ਬਾਲੇ ਆਉਂਦੇ ਪਾਣੀ ਨੂੰ। ਉਹਨੇ ਚੁੰਝ 'ਚ ਪਾਣੀ ਭਰਿਆ, ਲਿਆ ਕੇ ਤੇ ਮੂੰਹ ਤੇ ਪਾ ਕੇ ਤਾਂ ਉਡਾ ਤੱਤਾ, ਕਹਿੰਦਾ ਪਤਾ ਲੱਗਾ ਅਸੀਂ ਇਹ ਪੀਨੇ ਆ। ਲੇਕਿਨ ਬੇੜਾ ਬੁਲਾਉਣਾ ਇਹ ਅਸੀਂ ਦੱਸਿਆ ਇਹਨੂੰ। ਸਹੀ ਗੱਲ। ਇਹਨੇ ਪਾਣੀ ਰੱਖਿਆ, ਫੁੱਲ ਗਰਮ ਹੋ ਗਿਆ, 8-10 ਪਰਿੰਦੇ ਨਾ ਸਿਰਫ ਚੁੰਝ 'ਚ ਭਰ ਕੇ ਥੋੜਾ ਨਮਕ ਪਾ ਕੇ, ਤੇ ਪਰਿੰਦੇ ਆਪਸ 'ਚ ਕਹਿ ਰਹੇ, ਕਹਿੰਦਾ ਤੇਰਾ ਗਲਾ ਖਰਾਬ ਆ, ਮੈਰ ਦੇ ਕੋਟੇ ਤੋਂ ਗਰਾਰੇ ਕਰ। ਓਏ ਤੇਰਾ ਗਲਾ ਖਰਾਬ ਹੋਇਆ, ਕਹਿੰਦਾ ਮੈਰ ਦੇ ਕੋਠੇ ਤੋਂ ਗਰਾਰੇ ਕਰਕੇ। ਮੈਂ ਉਸਤਾਦ ਜੀ ਮੈਨੂੰ ਇੱਕ ਇੱਕ ਨਾਮ ਦੱਸ ਦੇਣੇ ਕੀ ਲੈਣਾ ਵਾ, ਮੈਂ ਉਸ ਨਾਮ ਤੋਂ ਬੁਲਾਣਾ। ਯਾਰ ਤੂੰ ਬੁਲਾਇਆ ਹੀ ਨਾ ਕਰ ਮੈਨੂੰ। ਮੈਨੂੰ ਸਾਰੇ ਨੋਨੀ ਭਾਈ ਕਹਿ ਕੇ ਬੁਲਾਉਣਾ, ਓਕੇ ਨੋ ਮੈਂ ਸਾਰਿਆਂ ਨੂੰ ਭਾਈ ਕਹਿ ਕੇ ਬੁਲਾਉਣਾ। ਭਾਈ ਮਿੱਠਾ ਕਿੰਨਾ ਵਾ, ਭਾਈ ਕਾਲੂ ਕਿੰਨਾ। ਉਹ ਅਸੀਂ ਤੁਹਾਨੂੰ ਸਾਰੇ ਨੋਨੀ ਭਾਈ ਕਵਾਂਗੇ,
ਤੇ ਉਹਦਾ ਨਹੀਂ ਅਸੀਂ ਕੁਝ ਕਹਿ ਸਕਦੇ। ਹਾਂ ਤੂੰ ਮੈਨੂੰ ਬੁਲਾਇਆ ਹੀ ਨਾ ਕਰ, ਉਹਦਾ ਹੋਰ ਹਿਸਾਬ ਆ ਭਾਈ। ਮਿਹਰਬਾਨੀ ਤੇਰੀ। ਆਖਰ ਉਹ ਵੀ ਧੀਆਂ ਭੈਣਾਂ ਚ ਬਹਿੰਦਾ ਵਾ, ਸਾਰਿਆਂ ਨੂੰ ਪਤਾ ਵਾ ਸਿਸਟਮ ਵੀ ਕਿਸ ਹਿਸਾਬ ਨਾਲ ਚੱਲਣਾ, ਕਿਹਦੇ ਨਾਲ ਫੈਮਿਲੀ ਬਹਿਣਾ ਬੰਦਾ ਵਾ, ਉਹਦਾ ਹੋਰ ਹਿਸਾਬ ਆ। ਹਾਂ ਯਾਰ ਕੋਈ ਸੱਟ ਦਾ ਹਰ ਕੋਈ ਤਾਂ ਬਗੈਰਤੀ ਨਹੀਂ ਹੁੰਦਾ, ਮੁਸਲਸਲ ਬਗੈਰਤੀ ਕੋਈ ਵੀ ਨਹੀਂ ਚੱਲਦਾ ਵੀਰੇ। ਇਦਾਂ ਹੀ ਹੈ। ਕੋਈ ਵੀਕ ਹੋਇਆ, ਕੋਈ 15 ਦਿਨ ਹੋਏ। ਮਿੱਠਾ ਜੀ ਮੈਂ ਆਪਣਾ ਮੁੱਦਾ ਉਠਾਇਆ ਨਾ, ਉਠਾਇਆ ਰਹਿਣ ਦੇ, ਠਹਿਰ ਜਾ ਇੱਕ ਮਿੰਟ। ਐ ਸਾਜੀ ਉਲਟਾ ਚੀਜ਼ਾ ਕਰਦਾ, ਮੈਂ ਲੰਮੇ ਪਿਆ ਇਧਰ ਨੂੰ ਪੈਰ ਕਰਕੇ ਤੇ ਜ਼ੋਰ ਦੀ ਪੈਰ ਲਿਆ ਕੇ ਟੇਬਲ ਫੱਟੇ ਤੇ ਮਾਰਿਆ ਤੇ ਇੱਥੇ ਮਾਰ ਵੀ ਆਹ ਇਹਦਾ ਪੈਰ ਆ ਨਾ, ਤੇ ਮੈਂ ਆਇਆ ਮੈਂ ਕਿਹਾ ਨਹੀਂ ਯਾਰ ਇਹ ਜ਼ਿਆਦਤੀ। ਇਹ ਜ਼ਿਆਦਾ ਸਾਜ ਮੇਰਾ ਪਿਆਰ ਹੈ ਇਹਦੇ ਨਾਲ। ਇਹਨੇ ਕੋਠੇ ਤੇ ਪਾਣੀ ਰਾਤਾ, ਤੇ ਇਹਨੇ ਪਾਣੀ ਰਾਤਾ ਤੇ ਜਿਹੜਾ ਪਰਿੰਦਾ ਪੀਣਾ ਰਿਹਾ ਨਾਲ ਉਹਨੂੰ ਪੜੀ ਜਾ ਰਿਹਾ ਤੇ ਰਾਤ ਨੂੰ ਵੇਚੀ ਜਾ ਰਿਹਾ। ਪਰਿੰਦੇ ਨੂੰ ਪਤਾ ਲੱਗ ਗਿਆ। ਇਹਨੇ ਇੱਕ ਦਿਨ ਪਾਣੀ ਰੱਖਿਆ, ਪਰਿੰਦਾ ਅੱਧੇ ਕਿਲੋਮੀਟਰ ਜਿਹੜਾ ਪੈਪ ਲੈ ਗਿਆ ਉੱਤੋਂ ਦੀ ਜਾ ਕੇ ਥੱਲੇ ਰੱਖ, ਉਹਨੇ ਕਹਾਂ ਮੇਰੇ ਹੱਥ ਹੀ ਨਹੀਂ ਆਉਣਾ। ਪੈਪ ਲਾ ਕੇ ਪਰਿੰਦੇ ਆਪ ਪਰੇ ਖਾਤੇ ਬੈਠੇ ਉੱਥੋਂ ਖਿੱਚ ਰਹੇ ਦੂਰੋਂ। ਤੇ ਇਹਨੂੰ ਪਤਾ ਤੇ ਫੜੇ ਜਾਂਦੇ, ਜਿਹੜਾ ਪਾਣੀ ਪੀ ਜਾਂਦਾ ਨਾਲ ਜਾਲ ਵੀ ਲਾਇਆ, ਤੇ ਪਰਿੰਦੇ ਨਾਲ ਜਿਨ੍ਹਾਂ ਦੀ ਲੱਗਦੀ ਉਹਨਾਂ ਨੂੰ ਕਹਿ ਰਹੇ ਯਾਰ ਉੱਥੋਂ ਪਾਣੀ ਪੀ ਕੇ ਆ, ਬਹੁਤ ਆਲਾ ਹੁੰਦਾ ਈ, ਜਾਲ ਜਾ ਕੇ ਜਾ ਤੂੰ ਪੀ ਕੇ ਆ। ਉਹ ਜਾਂਦਾ ਤੇ ਅੱਗੋਂ ਫੜ ਲੈਂਦਾ ਕਰੇ ਫੜਿਆ ਜਾਂਦਾ। ਉਹਦੇ ਕੋ ਬਦਲੇ ਲੈਂਦੇ ਹੋ ਆਹੋ। ਪਰਿੰਦੇ। ਚੱਲ ਮਾਫ ਕਰ ਦੇ ਭਰਾ। ਯਾਰ ਮਾਫ ਕੀ ਕਰਾਂ ਮਿੱਠੇ ਤੂੰ। ਨਹੀਂ ਯਾਰ ਤੂੰ, ਮੈਨੂੰ ਤੇਰਾ ਇੰਨਾ ਪਤਾ ਯਾਰ, ਤੂੰ ਜਦੋਂ ਖਿੱਚਦਾ ਨਾ, ਵੈਸੇ ਤੂੰ ਨਾਮ ਵੀ ਕਰਨ ਤੇ ਇਗਨੋਰ ਕਰੇ। ਇਹ ਵੇਖੀ ਇਕੱਲਾ ਇਹ ਨਹੀਂ, ਇਹ ਬੜਾ ਕੁਝ ਕਰਦਾ ਰਹਿੰਦਾ ਇਕੱਲਾ। ਹਾਂ ਇਹ ਛੋਟੇ ਹੁੰਦੇ ਅਸੀਂ ਵੀ ਕਰਦੇ ਰਹੇ ਆ, ਫਿਲਮ ਵੇਖ ਲੈਣੀ, ਉਹਨੇ 2 ਦਿਨ ਦਿਮਾਗ ਤੇ ਸਵਾਰ ਰਹਿਣਾ, ਸਰਾਣੇ ਫੜ ਕੇ ਉਹਨੂੰ ਅਮਰੀਸ਼ਪੁਰੀ ਸਮਝ ਲੈਣਾ, ਉਹਨੂੰ ਕੁੱਟੀ ਜਾਣਾ, ਕੰਨ ਦੇ ਲਾਗੇ ਖਲੋ ਕੇ ਐਕਸਪ੍ਰੈਸ਼ਨ ਦੇ ਨਾਲ ਦੁਖੀ ਗੱਲਾਂ ਕਰਨੀਆਂ। ਮੈਂ ਤੁਹਾਡਾ ਬੇਟਾ ਤਾਂ ਮਾਂ ਅੱਗੇ ਸਿੰਦਰੀ ਲੱਗੀ, ਸਿਰਫ ਕੱਖ ਵੀ ਨਹੀਂ। ਸਹੀ ਗੱਲ। ਨਹੀਂ ਉਹ ਬੱਚੇ ਕਰਦੇ ਸਾਜੇ, ਇਹ ਬੱਚਾ ਵਾ। ਯਾਰ ਬੱਚਾ 30 ਸਾਲ ਦਾ ਹੋ ਗਿਆ। ਮੈਨੂੰ ਨਹੀਂ ਕਹਿ ਦੇਣਾ, ਫਿਰ ਤੈਨੂੰ ਗੁੱਸਾ ਲੱਗਣਾ ਇਹਨਾਂ ਨਹੀਂ ਨੂੰ। ਮੇਰੀ ਸੁਣੋ ਗੱਲ, ਜੇ ਉਹ ਹੀਰੋ ਦੀ ਐਕਟਿੰਗ ਕਰ ਸਕਦਾ, ਜੇ ਕਿਸੇ ਨੂੰ ਉਹਨੂੰ ਵਿਲਨ ਚੜ ਗਿਆ ਫਿਰ ਇਹ ਕੀ ਹੋਊਗਾ? ਉਹ ਇਦਾਂ ਦਾ ਨਹੀਂ ਨਾ ਜਿਹੜਾ ਇਕੱਲਾ ਕਰੇ। ਨਹੀਂ ਇਹ ਸਟੇਟ ਫਾਰਵਰਡ ਆਊਗਾ ਬਸ। ਸਾਜੀ ਤੁਸੀਂ ਜਦੋਂ ਅਸੀਂ ਗੱਡੀ 'ਚ ਵਾਪਸ ਆ ਰਹੇ ਸੀਗੇ ਮਰੀਓ, ਉਦੋਂ ਇਹ ਨਾਲ ਸੀ, ਉਦੋਂ ਇਹ ਕਿੰਨੀਆਂ ਹਰਕਤਾਂ ਕੀਤੀਆਂ। ਉਦੋਂ ਕਿਤੇ ਮੈਂ ਨਾਲ ਹੁੰਦਾ ਨਾ, ਤੂੰ ਨਹੀਂ ਲੇਕਿਨ ਨਹੀਂ ਉਹ ਤਾਂ ਬੁਲਾਉਣਾ ਚਾਹੀਦਾ, ਉਹਦਾ ਤੂੰ ਮੱਕੂ ਵਾਲੀ ਜਗ੍ਹਾ ਫੱਟੇ ਸੁਣ, ਉਹ ਬਗੈਰਤ ਨਹੀਂ ਹੈਗਾ। ਹੁਣ ਬਸ ਗੱਲਾਂ ਕਰਕੇ ਜਾ ਪੂਰਾ ਦਾ ਨਾਲ ਮੈਂ ਤਾਂ ਫਿਰ ਕਾਲੂ ਜੀ ਅੱਲਾ ਖੈਰ ਕਰੇ, ਮੈਂ ਤੇਰੇ ਨਾਲ ਖਲੋਤਾ। ਅਸੀਂ ਉਹਦਾ ਨਾਲ ਆ, ਸੀਨੀਅਰ ਆਦਮ ਕਰਨਾ ਚਾਹੀਦਾ ਪਤਾ ਨਾ। ਬਹੁਤ ਅੱਛੇ ਯਾਰ ਮਿੱਠੇ। ਇੱਥੇ ਆ ਕੇ ਸੀਨੀਅਰ ਜੂਨੀਅਰ ਕੋਈ ਨਹੀਂ, ਇੱਥੇ ਸਾਰੇ ਕਹਿੰਦੇ ਸਾਰੇ ਇੱਕੋ ਜਿਹੇ ਆ। ਨਹੀਂ ਲੇਕਿਨ ਤੁਸੀਂ ਤਕੱਦਸ ਨੂੰ ਆਪ ਕਮਾਲ ਕਰਨਾ। ਨੋਨੀ ਜੀ ਮੇਰੀ ਗੱਲ ਸੁਣ ਲਓ, ਹੁਣ ਤੁਸੀਂ ਮੈਨੂੰ ਨਾ ਨਾਂ ਲੈ ਕੇ ਵੀ ਨਹੀਂ ਬੁਲਾਉਣਾ। ਹਾਂ ਮੈਂ ਤਾਂ ਬੁਲਾਉਣਾ ਨਹੀਂ ਭਾਈ। ਕੀ ਕਹਿਣਾ ਨੇ? ਤੂੰ ਮੈਨੂੰ ਕਹਿੰਦਾ ਹਾਜੀ ਕਾਦਰ ਹੁਸੈਨ ਹੈ, ਕੀ ਕਰਨਾ? ਇਦਾਂ ਕਹਦੇ ਮੈਂ ਮਾਫ ਕਰ ਦੂੰ। ਹਾਂ ਕਹਿ। ਜਦੋਂ ਤੈਨੂੰ ਮਤਲੀ ਆਉਂਦੀ ਹੋਵੇ ਨਾ, ਉਲਟੀ ਕਰਨ ਨੂੰ ਦਿਲ ਕਰਦਾ, ਉਦੋਂ ਆ ਕੇ ਨਾ ਗੱਲ ਕਰ ਲਿਆ ਕਰ। ਕਹਿ ਹੋਗੀ। ਹਾਂ ਨਹੀਂ ਜ਼ਹੀਰ ਭਾਈ ਕਹਿ ਲਿਆ ਕਰ। ਹਾਂ ਲੈ ਸੁਨਾਕਸ਼ੀ ਦਾ ਭਰਾ, ਸੌਰੀ ਬੰਦਾ ਸੁਨਾਕਸ਼ੀ ਦਾ ਬੰਦਾ। ਤੂੰ ਜ਼ਹੀਰ ਭਾਈ ਕਹਿਣਾ ਮੈਨੂੰ। ਵੈਸੇ ਬਿਹਤਰ ਇਹ ਸੀਗਾ ਕਿ ਕਮ ਸੇ ਕਮ ਤੁਸੀਂ ਥੋੜਾ ਗੈਪ ਰੱਖੋ, 15 ਦਿਨ ਇੱਕ ਦੂਜੇ ਨੂੰ ਬੁਲਾਓ ਨਾ। ਗੁੱਸਾ ਠੰਡਾ ਹੋਵੇ, ਗੁੱਸੇ ਨੇ ਤਾਂ ਤਿਆਰੀ ਕੀਤਾ ਹੋਇਆ ਤੁਸੀਂ। ਉਹ ਕੋ ਐਕਸਪੀਰੀਅੰਸ ਹੈ, ਭਰਾ ਕੱਢੇ ਘਰੋਂ, ਉਹ ਐਕਸਪੀਰੀਅੰਸ ਆ। ਸਹੀ ਗੱਲ ਆ। ਹਾਂ ਉਹਨੇ ਇਕੱਠੇ ਸਾਰੇ ਵੀ ਨਹੀਂ ਹੈਗੇ, ਕੋਈ ਨਹੀਂ ਇਕੱਠੇ ਹੀ ਅਸੀਂ। ਉਹਦੇ ਵੀ ਨਹੀਂ। ਨਹੀਂ ਅੱਛਾ, ਉਹਦੇ ਜਿੰਨੇ ਮਰਜ਼ੀ ਆਪਸ ਚ ਜੋ ਮਰਜ਼ੀ ਕਹਿੰਦੇ, ਪਰ ਜਦੋਂ ਗੱਲ ਬਣਦੀ ਉਦੋਂ ਫੌਰਨ ਇਕੱਠੇ ਹੋ ਮੈਨੂੰ ਪਤਾ ਵਾ ਜੀ। ਜਾਂਦੇ, ਕਿਉਂਕਿ 2 ਆ ਜਲਦੀ ਇਕੱਠੇ ਹੋ ਜਾਂਦੇ, 3 8 9 ਆ। 3ਵਾਂ ਥਾ ਜੀ, ਤਿੰਨਵਾ ਤੀਜਾ ਤਾਂ ਕਿੱਥੇ? ਉਹ ਸ਼ੈਫ ਵਾ। ਇਹੀ ਤੇ ਇਕੱਠ ਉਹ ਪੂਰਾ ਦੇਖਿਆ ਨਹੀਂ ਅਸੀਂ। ਉਹ ਦੱਸਿਆ ਸ਼ੈਫ ਨਹੀਂ ਵਾ ਜੀ। ਉਹ ਸ਼ੈਫ ਵਾ। ਹਾਂਜੀ ਪੀਂਦੇ ਪੂਦੇ ਬਣਾਉਂਦਾ। ਜੋ ਅਸੀਂ ਪਹਿਲਾ ਸ਼ੌਕ ਨਹੀਂ ਪੀਦਾ, ਮੈਂ ਤਾਂ ਉਹਦਾ ਪੀਦੇ, ਉਹਦੇ ਹੱਥ ਦਾ ਪੀਤਾ ਖਾਦਾ ਤੂੰ। ਉਹਨੇ ਚੋਂ ਸ਼ੁਕਰ ਕਰਦਾ ਕੋਈ ਸ਼ਰੀਫ ਆਦਮੀ? ਨਹੀਂ ਸ਼ਰੀਫ ਸਾਜ ਵਿਆਹ ਹੋਇਆ ਉਹਦਾ ਵੀ? ਨਾਈ ਸੀਗਾ ਚਾਰ ਸਾਜੀ। ਉਹਦੇ ਜੁੜਵਾਂ ਬੱਚੇ ਹੋਏ ਸੀ। ਤੇਰੇ ਤੋਂ ਵੱਡਾ ਛੋਟਾ? ਮੇਰੇ ਤੋਂ ਵੱਡਾ ਸਾਜੀ। ਸਭ ਤੋਂ ਵੱਡਾ ਸਭ ਤੋਂ ਵੱਡਾ ਉਹ ਆ। ਉਸ ਤੋਂ ਛੋਟਾ ਤੂੰ, ਉਸ ਤੋਂ ਛੋਟਾ ਨਿੱਕਾ ਕਾਲੂ। ਹਾਂਜੀ ਇਹ ਸੈਂਟਰ ਅੱਛਾ ਉਹ ਸ਼ੈਫ ਸੀਗਾ ਤੇ ਹੁਣ ਉਹ ਪੀਜ਼ੇ ਬਣਾਉਣ ਲੱਗ ਗਿਆ। ਨਾਈ ਸੀ ਪਹਿਲੇ, ਉਹ ਨਾਈ ਸੀ। ਅੱਛਾ, ਤੇ ਤੂੰ ਦੇਖ ਨਹੀਂ ਲੈ ਕੇ ਆਇਆ? ਉਸਤਾਦ ਜੀ ਤੁਸੀਂ ਭਾਈਦਾਂ ਨੂੰ ਛਾਲ ਵੇ ਫਿਰ ਲਿਆ ਨਾ। ਕੱਲ ਆਇਆ ਤੂੰ, ਕੱਲ ਉਹਨੇ ਆ ਜਾਣਾ। ਓਕੇ ਕੱਲ ਆ ਜਾਣਾ। ਤੇ ਮੇਰੀ ਸੁਣ ਲਾ ਕਿੰਨੇ ਕਿਲੋ ਵਾਲੀ ਬਣਾਉਣੀ ਆ? ਠਹਿਰ ਜਾ ਇੱਕ ਮਿੰਟ। 10 ਕਿਲੋ ਵਾਲੀ ਬਣਾਉਣੀ, 8 ਕਿਲੋ ਵਾਲੀ ਕਿੰਨੇ? ਇਹ ਮੁਖਤਲਿਫ ਰੇਟ ਹੁੰਦਾ ਸਾਜੀ ਉਹਦਾ। 8 10 ਕਿਲੋ ਵਾਲੀ ਹੁੰਦੀ ਬਸ। 12 ਕਿਲੋ ਦੀ ਵੀ ਹੁੰਦੀ, 14 ਕਿਲੋ ਦੀ ਵੱਡੀ ਵੀ ਹੁੰਦੀ। ਹਾਂਜੀ ਐਕਸਟਰਾ ਦੇ ਨਹੀਂ ਅਸੀਂ ਇੱਥੇ ਕਿਹਨੂੰ ਦੇਣੇ? ਅਸੀਂ ਭੇਜਾਂਗੇ ਹੀ ਨਾਲ। ਸਾਜੀ ਤੁਹਾਨੂੰ ਮੈਂ ਇੱਕ ਨਾਈ ਦੱਸਦਾ ਵਾਂ, ਤੁਸੀਂ ਮੈਂ ਕਹਾ ਤੁਸੀਂ ਕਹਿਣਾ ਕਿ ਨੋਨੀ ਇਹੀ ਪੱਕਾ ਕਰਨਾ ਵਾ ਆਪਾਂ ਨਾਈ ਚੋਲਾਂ ਵਾਸਤੇ। ਓਕੇ ਮਜ਼ਾਕ ਨਹੀਂ ਕਰਦਾ। ਦੱਸ। ਜਾਨੀ ਨਾ ਉਹ ਕਿਹੜਾ ਜਾਨੀ? ਦਿਲ ਦਾ ਨਹੀਂ ਕਿਹੜਾ ਨਾ ਨਹੀਂ ਜਾਨੀ ਨਾਈ ਜਾਨੀ ਪਾਨ ਸਾਹਿਬ ਵਾਲੇ ਜਾਨੀ ਚੌਂਕਲ ਕੈਸੀ ਉਹ ਮਦਰਾ ਆ। ਜਾਨੀ ਬਾਈ ਨੇ ਦੇਖ ਬਣਾਉਣੀ, ਜਾਨੀ ਚੌਂਕ 'ਚ ਬਣਨੀ, ਜਾਨੀ ਨਾਈ ਨੇ ਬਣਾਉਣੀ, ਤੇ ਜਾਨੀ ਪਾਨ ਸਾਹਿਬ ਦੇ ਤੇ ਸਾਹਮਣੇ ਜਾਨੀ ਬਣਨੀ। ਪਾਨ ਸਾਹਿਬ ਦੇ ਨਾਲ ਦੀ ਦੁਕਾਨ ਜਾਨੀ ਨਾਈ ਦੀ। ਤੇ ਚੌਲਾਂ ਦਾ ਉਹਦੇ ਸਹੀ ਬਣਾਉਂਦਾ। ਮੈਂ ਕਹਾ ਸਾਜੀ ਤੁਸੀਂ ਉਹ ਵੀ ਵੱਟ ਲੇਬਲ ਦਾ ਕੱਢ ਦੇਣੇ ਸਾਜੀ। ਇੱਕ ਵਾਰੀ ਨੋਨੀ ਨੇ ਖਵਾਈ ਸੀ ਦਿੱਛਾ ਦੀ। ਯਾਰ ਸਹੀ ਵੱਟ ਕਰ ਦੇਣੇ ਤੁਸੀਂ। ਯਾਰ ਹੁਣ ਨਵੀਂ ਗੱਲ ਵਰਤੀ, ਹੁਣ ਕੱਲ ਦੀ ਗੱਲ ਬਣਨੇ ਲੱਗਣ ਲੱਗੀ ਸੀ, ਹੁਣ ਤੋਂ ਨਵਾਂ ਨਹੀਂ ਹਾਂ ਤੁਸੀਂ ਫੋਨ ਤੇ ਅਲਮਾਰੀ ਨਹੀਂ ਆਈ ਭਾਜੀ।
ਆ ਜਾਂਦੀ ਹੈ ਸਰ ਇਹ 3 ਘੰਟੇ ਹੋ ਗਏ ਤੁਸੀਂ ਬਿੱਟੇ ਜਿਵੇਂ ਕੰਮ ਹੈਗਾ ਕੋਈ ਉਸਤਾਦ ਜੀ ਇਹ ਬਣਾਉਣਾ ਸਵੇਰੇ ਸਵੇਰੇ ਹੁਣੇ ਮੈਂ ਫੋਨ ਕਰ ਦਿੰਦਾ ਸਰ ਇਹ 10 ਕਿਲੋ ਦੇਗਾ ਫਿਰ ਇਹ ਨਾ ਫਿਰ ਘਰੋਂ ਕਿਹੜਾ ਨਹੀਂ ਕਢਾ ਕੇ ਲਿਆਉਣਾ ਦੇਖਦਾ ਉਸਤਾਦ ਜੀ ਇੱਥੇ ਦੇਗ ਰਕਸ਼ੇ 'ਚ ਰੱਖ ਕੇ ਜਾਏਗਾ, ਦੇਗ ਲਾ ਕੇ ਜਾਏਗਾ, ਤੁਸੀਂ ਈਜ਼ੀ ਪ੍ਰੈਸ ਕਰਨੇ ਤੇ ਚੋ। ਉਹਦੇ ਨਾਲ ਕਿਹੜਾ ਜਲਸਾ ਆਉਣਾ ਵਾ ਦੇਖਦੇ ਉਹਦਾ ਨੰਬਰ ਹੈਗਾ ਹਾਂਜੀ ਕਿੱਥੇ ਹੈਗਾ ਜੇ ਲੈਣਾ ਤੋਂ ਲੈ ਉਹ ਮੇਰੇ ਕੋਲ ਮੋਬਾਈਲ 'ਚ ਹੀ ਸੀਗਾ ਉਹਦੇ। ਚਲੋ ਠੀਕ ਹੈ ਭਾਈ ਉਸਤਾਦ ਜੀ ਕੱਲ ਨੂੰ ਤੁਹਾਨੂੰ ਦੇਗਾ ਜੀ, ਤੁਸੀਂ ਕੋਲ ਕੱਲ ਦੇਗਾ ਜੀ, ਕਿੰਨੇ ਵਜੇ ਆ ਜਾਵੇ ਟਾਈਮ ਦੱਸਣਾ, 15 ਮਿੰਟ ਪਹਿਲੇ ਦੇਗਾ ਜੀ। 2 ਵਜੇ ਆਈ ਵੇ, ਸਾਡੇ ਆਉਣ ਤੋਂ 10 ਮਿੰਟ ਪਹਿਲੇ ਆਈ ਵੇ। ਦੱਸ ਇਸ ਗੈਸ ਆਹੋ। ਗੈਸ ਤੇ ਪਕਾਉਂਦੇ ਕਿ ਲੱਕੜ ਤੇ ਤੂੰ ਜਦੋਂ ਆਉਣਾ ਨਾ ਬਸ ਨਾਲ ਦੇਗ ਆ ਜਾਵੇ, ਇਹਦੇ ਨਾਲ ਹੋਣਾ 3 ਵਜੇ ਤੱਕ ਆ ਜਾਵੇ। ਠੀਕ ਹੈ। ਚਣਿਆਂ ਵਾਲੀ 10 ਕਿਲੋ ਚੌਲ ਵੈਜੀਟੇਬਲ ਬਣਾਉਣੇ। ਨਹੀਂ ਨਹੀਂ 10 ਕਿਲੋ ਚੌਲ 5 ਕਿਲੋ ਚਣੇ ਨਾਲ ਚਨੇ ਭਰਵੇਂ ਤੇ ਨਾਲ ਜ਼ਿਆਦਾ ਪਾ ਕੇ, ਨਾਲ 5 ਕਿਲੋ ਚਿਕਨ। ਹਾਂ ਠੀਕ ਹੈ। ਉਸਤਾਦ ਜੀ 4 ਕਿਲੋ ਚਿਕਨ ਕਿਉਂਕਿ ਚਣੇ ਜ਼ਿਆਦਾ ਹੋ ਜਾਣੇ ਆ ਉਹਦੇ ਵਿੱਚ ਫਿਰ ਨਾ ਤੁਹਾਨੂੰ ਉਹ ਹੀ ਮਜ਼ਾ ਵਾ। ਉਹ ਭਰਵਾਂ ਰਚਾ ਨਿਜ਼ਾਮ ਉਹਨੂੰ ਕਹਿਣਾ ਵਾ ਚਲੋ 5 ਕਿਲੋ ਚਿਕਨ, ਚਲੋ ਕਰ ਲਓ ਭਾਈ 10 ਕਿਲੋ ਚੌਲ ਤੇ ਵਿੱਚ ਖੁੱਲੇ ਉਹ ਚਨੇ। ਨਾਲੇ ਹੁਣ ਜਿੱਥੇ ਇੰਨਾ ਕਰਨੇ ਇੱਕ ਕੂੜਾ ਲੈ ਕੇ ਦਹੀਂ ਦਾ ਰਹਿਤਾ ਜਿਹਾ ਵੀ ਬਣਾ ਲਈ ਉਹ ਆਪਾਂ ਇੱਥੋਂ ਲੈ ਲਾਂਗੇ ਨਾ ਯਾਰ। ਮੈਂ ਪੁੱਪੜ ਕਮਿਸ਼ਨ ਵੀ ਫੜਿਆ ਚਲੋ ਠੀਕ ਹੈ ਤੇਰੇ ਅੱਲਾ ਖੈਰ ਪੁੱਤਰ ਦੀ ਕੀਤੀ ਇਹ ਠੀਕ ਆ ਤੇਰੇ ਘਰ ਪਤੀਲਾ ਘਰੋਂ ਨਿਕਲ ਜਾਣਾ ਸੀਗਾ ਫਿਰ ਟਿੰਡ ਉਹਨੇ ਕੱਢ ਲਈ ਸੀ ਨਾਈ ਨੇ ਇਹ ਸਾਡੇ ਕੋਲ 6 ਕਿਲੋ ਪਹੁੰਚੇ ਨਾ ਸੀਗੇ ਨਹੀਂ ਉਹ ਟੈਂਟ ਟੁੰਡਾ ਵਾਲਾ ਨਹੀਂ ਹੈਗਾ ਉਸਤਾਦ ਜੀ, ਉਹਨੇ ਡਾਇਰੈਕਟ ਪਕਾ ਕੇ ਦੇ ਜਾਣੇ, ਉਹਨੇ ਕਹਿਣਾ ਤੁਹਾਡਾ ਹੀ ਹੈ। ਉਹ ਵੀ ਟਿੰਡੂਨ ਵਾਲਾ ਨੀਗਾ। ਨਹੀਂ ਤੇ ਮੇਰੇ ਕੋਲ ਇੱਕ ਹਾਲਾ ਦਿਲ ਨਹੀਂ ਛੱਡਣਾ, ਦਿਲ ਨਹੀਂ ਛੱਡਣਾ ਤੈਨੂੰ। ਅੱਜ ਇਹਨੇ ਬੜੀ ਦੇਰ ਦਿਲ ਨਾ ਛੱਡ, ਜਦੋਂ ਤੇ ਤੁਸੀਂ ਸਾਰੇ ਟਿਕਟੋਕ ਤੇ ਆਏ ਨੇ ਬੜੀ ਦੇਰ ਉਹ ਦਿਲ ਛੱਡ ਪੈਣਾ। ਅੱਜ ਮੈਂ ਕੀ ਕਰਾਂ? ਜਦੋਂ ਤੇ ਤੁਸੀਂ ਸਾਰੇ ਲਾਈਵ ਆਏ ਨੇ ਛੱਡਿਆ। ਨਹੀਂ ਸਾਜੀ ਹੋਏਗਾ ਸਾਰਾ ਕੁਝ ਨਹੀਂ ਟੈਨਸ਼ਨ ਲੈ ਆਣਗੇ ਆਪਣੇ ਹੱਲ ਵੀ ਕੋਈ ਗੱਲ ਵੈਸੇ ਕਸਟਰਡ ਦੀ ਦੇਖ ਜ਼ਰਾ ਜ਼ਿਆਦਾ ਕਬੂਲ ਹੋ ਜਾਂਦੀ ਹੈ ਆ ਯੂ ਕਸਟਰਡ ਓਕੇ ਲਾਈਫ